ਹਰ ਟਾਈਮ ਡੀਜ਼ਲ ਦੀ ਬੋ ਆਉਂਦੀ ਰੋਟੀ ਨੂੰ ਉਹ ਜੋਬ ਚੰਗੀ ਪਿਆ ਹੋਊਗਾ ਹਾਂ ਕਿਆ ਕਰੇਗਾ 3 ਵਜੇ ਰਾਤ ਦੇ ਕੱਲਾ ਜਾ ਰਿਹਾ ਨੀਂਦ ਚ। ਮੈਂ ਕਹਿੰਦਾ ਨਹੀਂ ਕਿੱਥੇ ਜਾ ਰਿਹਾ? ਕਹਿੰਦਾ ਉਸਤਾਦ ਜੀ ਖਰਾਟੇ ਮੁੱਕ ਗਏ। 5 ਗੇਰੀ ਦਾਦੀ। ਹਾਂ ਕਾਵਾ ਦਾਦੀ ਯਾਰ ਨੇ ਦੀ ਸ਼ੇਪ ਕੀਤੀ ਤੇ ਸ਼ੇਪ ਕਰਦਾ ਕਹਿੰਦਾ ਇਹ ਸੌ ਕਰੈਕਟਰ ਕੀ ਸੌ ਨੇ ਉਸਤਾਦ ਜੀ ਕਈ ਕਰੈਕਟਰ ਸੌ ਮੈਂ ਨਾ अस्सलाम वालेकुम जी नाज़रीन, की हाल है बाबा जी? बड़ियां आशिक मजाज अखां तेरियां वे बदो बदी लड़ी जांदियां होशां ਲੁੱਟ ਕੇ ਬੁਲਾ ਕੇ ਚੁਰਾ ਕੇ ਨੀਂਦਾਂ ਮੇਰੀਆਂ होशां लुट के चुरा के नींदा मेरियां वे बदो बदी मन कवा ले कवा की कवा तेनू वे लुट पुट लिया नजरे तू मैनू वे मन कवा ले कवा की कवा तेनू वे। बेटे किधर चला गया? किधर निकल गए? अरे कहाँ चले जाते हो तुम? भावनाओं में बह गए। ये मैंने गाना सुना ही नहीं था। नहीं सुना ना? ਤਾਂ ਤੁਸੀਂ ਤਾਂ ਆਪਣਾ ਸੁਣਿਆ ਨਾ ਵਜਾਓ ਨਾ उस्ताद जी, आज बड़ा वाकया सुनावा तो। ਨਾ ਯਾਰ नहीं रहने दे। ओए और सुनाई। ਨਾ ਨਾ नहीं नहीं, एक बड़ा वाकया वा मेरे दिमाग ਉਹ च। ਬੇਟੇ ਵਾਲਾ ਬੱਚਾ नहीं 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 ਨਾ नहीं ਯਾਰ। नहीं 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 ਤੁਸੀਂ ਵਾਕਿਆ ਸੁਣਨਾ ਵਾ, ਤੁਸੀਂ ਹੈਰਾਨ ਲੈਦਾ ਰਹਿਣਾ ਵਾ, ਕੁਨ ਲੈਦਾ ਰਹਿਣਾ। ਹੈਰਾਨ ਕੁਨ ਹਾਂ ਹਾਂ ਉਹ ਇਦਾਂ ਆ ਉਸਤਾਦ ਜੀ, ਭਾਈ ਮਿੱਠੇ ਨੇ ਬੜੇ ਜੋਸ਼ੋ ਖਰੋਸ਼ ਨਾਲ, ਹਿੰਮਤ ਆਬਰੂ ਨਾਲ ਅੱਜ 2000 ਰੁਪਏ ਦਾ ਹੈਲਮਟ ਖਰੀਦਿਆ। ਵਾਹ 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 ਜੀ ਤਾੜੀਆਂ ਵਾਪਸ ਕਰ ਤਾੜੀਆਂ। ਅਸੀਂ ਉਹ ਬੰਦਾ ਸਾਹਮਣੇ ਲੈਣਾ ਜਿਹਨੇ ਲੈ ਕੇ ਦਿੱਤਾ। ਉਹਦੇ ਗਲਤੀਆਂ ਕੱਢਣ ਦਿਆ ਸੀ ਬਾਹਰ। ਰਾਤੀ ਭਾਈ ਬਾਬਰ ਲੈ ਕੇ ਆਏ ਹੈਲਮਟ ਉਸਤਾਦ ਜੀ। ਮੈਂ ਫੋਨ ਕਰ ਬੈਠਾ, ਮੈਂ ਕਿਹਾ ਯਾਰ ਮੈਂ ਪੈਸੇ ਸੈਂਡ ਕਰ ਦੇਣਾ, ਹੈਲਮਟ ਲੈ ਕੇ ਆ। ਮੈਨੂੰ ਫੋਨ ਕਰਦੇ ਕਹਿੰਦਾ ਇਹ ਜਾਦੂਗਰ ਸਾਹਿਬ ਇਹ ਕਿੱਥੋਂ ਹੈਲਮਟ ਲੈ ਕੇ ਆਇਆ? ਕਹਿੰਦਾ ਫੜ ਫੜ ਗਿਆ ਹੋਣ ਡਿਆ। ਪਹਿਲੇ ਉਹਨੇ ਆਪਣਾ ਇੱਕ ਲਿਆ, ਫਿਰ ਮੇਰਾ ਲੈ ਕੇ ਆਇਆ ਵਿਚਾਰਾ ਯਾਰ। ਨਹੀਂ ਫੜ ਫੜਿਆ ਯਾਰ ਸਾਜੀ, ਸਾਡੇ ਹਾਲ ਤੇ ਕੋਈ ਨਿਜ਼ਾਮ ਨਹੀਂ ਹੈਗਾ। ਮੈਂ ਆਉਂਦਾ ਸਖਤੀ ਆ ਲਓ ਜੀ, ਮੈਂ ਲੰਘ ਕੇ ਆਉਂਦਾ, ਮੈਨੂੰ ਕਿਸੇ ਨੇ ਸਾਜੀ ਡਕੇ। ਸਾਜੀ ਚੁੱਪ ਚੁੱਪ ਕੇ ਹੋ ਜੇ। वाकया सुन रहे ਸੁਣਾ ਕਿਹੜਾ ਵਾਕਿਆ? ਨਾ ਆ ਗਿਆ ਉਸਤਾਦ ਹੁਣ। ਜੀ मुक गया? ਹਾਂਜੀ ਚਲੋ ਜੀ, ਇਹ ਕਿਹੜਾ ਵਾਕਿਆ ਹੁੰਦਾ ਮਰੇ? ਇਹ ਚ ਹੈਰਾਨ ਕੋਣ ਵਾਲਾ ਕੰਮ ਕਿੱਥੇ ਸੀਗਾ? ਇਹ ਹੈਰਾਨ ਤੂੰ ਵਾਕਿਆ ਨਾ ਕਹਿੰਦਾ, ਤੂੰ ਇਹ ਤੇ ਬੰਦਾ ਉਦਾਂ ਇਦਾਂ ਕਹਿੰਦਾ ਯਾਰ ਇੱਕ ਮਿੰਟ ਤੇਰਾ ਗੱਲ ਸੁਣੀ। ਇੰਨੇ ਕੁ ਟਾਈਮ 'ਚ ਵੀ ਇਹ ਗੱਲ ਹੋ ਜਾਂਦੀ। ਬਹੁਤ ਅੱਛੇ ਯਾਰ। ਅੱਛਾ ਉਸਤਾਦ ਜੀ, ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਕੁਛ ਵਜੂਹਾਤ ਦੀ ਬਣਾ ਤੇ ਮੈਂ ਤੁਹਾਡੇ ਨਾਲ ਕੋਈ ਗੱਲਾਂ ਕਰਨਾ ਚਾਹ ਰਿਹਾ ਸੀ ਲਓ ਜੀ, personally। ਪਹਿਲੇ ਕਹਿੰਦਾ ਸੀ ਟਿਕਟੌਕ ਤੇ ਬਹਿਣਾ ਵਾ, ਹੁਣ ਇਹਨੇ ਵੇਖੋ ਕੀ ਕਹਿਣਾ। ਇਹਨੇ ਕਹਿਣਾ ਜੀ ਹੁਣ ਮੈਂ ਨਹੀਂ ਬਹਿਣਾ ਵੇਖਣਾ। ਨਹੀਂ ਉਹ ਤਾਂ ਗੱਲ ਲੈਦਾ ਸਿਸਟਮ ਆ। ਮੈਂ ਤੁਹਾਡੇ ਨਾਲ ਕੁਛ ਗੱਲਾਂ ਸਾਜੀ ਤੁਹਾਨੂੰ ਕਿਹਦਾ ਪਤਾ ਲੱਗਾ ਹੈ? ਗੱਲਾਂ ਕਰਨਾ ਚਾਹ ਰਿਹਾ ਸੀ ਦਿਲ ਦੀਆਂ ਕਿ ਯਾਰ ਅੱਲਾਹ ਤਾਲਾ ਨੇ ਕਿਸ ਇਸ ਤਰ੍ਹਾਂ ਸਾਨੂੰ ਨਵਾਜ਼ਿਆ ਸਾਡੀ ਟੀਮ ਨੂੰ। ਪਿੰਡ ਗਿਆ, ਪਿੰਡ ਦੀ ਤੁਹਾਡੀਆਂ ਧੂਮਾਂ ਮਚੀਆਂ ਪਈਆਂ। ਓਏ ਸੱਜਾਦ ਜਾਨੀ ਦੇ ਨਾਂ ਦਾ ਨਲਕਾ ਲਾਇਆ, ਆਓ ਪਾਣੀ ਪੀ ਜਾਓ। ਪਰ ਯਾਰ ਤੁਸੀਂ ਅੱਜ ਤੋਂ ਬਾਅਦ ਨਾ ਟਿਕਟੌਕ ਤੇ ਬਹਿ ਕੇ ਇਹ ਨਹੀਂ ਕਹਿਣਾ ਜਾਨੀ ਟੀਮ, ਜਾਨੀ ਆਰਮੀ, ਜਾਨੀ ਕੋਈ ਨਹੀਂ। ਕੀ ਕਹਿਣਾ ਜੀ? ਨਹੀਂ ਕੁਝ ਨਹੀਂ ਕਹਿਣਾ। ਠੀਕ ਹੈ ਸਾਜੀ। ਇਹ ਨਹੀਂ ਗੱਲ ਕਰਨੀ। ਇਹ ਨੈਗੇਟਿਵ ਵਾਲੇ ਪਾਸੇ ਜਾਂਦੇ। 34 ਸਕੋਰ ਸਾਲਿਆ ਤੇਰਾ ਹੁੰਦਾ, ਤੂੰ ਖਾਪੇ ਦੀ ਜਾਨੀ ਇਦਾਂ ਆਰਮੀ। ਦੇ ਹੀ ਆ, ਇਦਾਂ ਦੇ ਹੀ ਨੇ ਅਸੀਂ। ਨਹੀਂ ਜਿਹੜੇ ਵੀ ਇਦਾਂ ਦੇ ਆ, ਮੈਂ ਸਾਰਿਆਂ ਨੂੰ ਕਹਿ ਰਿਹਾ। ਤੂੰ ਭਾਵੇਂ ਨਹੀਂ ਇਦਾਂ ਦਾ, ਪਰ ਤੂੰ ਫੇਰ ਵੀ ਨਹੀਂ ਕਹਿਣਾ। ਲੇਕਿਨ ਅੱਧਾ ਕਰੇ ਭਾਵੇਂ ਤੂੰ ਨਹੀਂ ਕਹਿੰਦਾ, ਪਰ ਤੂੰ ਫੇਰ ਵੀ ਨਹੀਂ ਕਹਿਣਾ। ਅੱਲਾਹ ਕਰੇ ਗੱਲ ਉਹਨਾਂ ਤੱਕ ਪਹੁੰਚ। ਕੋਈ ਵੀ ਨਹੀਂ। ਹਾਂ, ਕਿਸੇ ਨੇ ਨਹੀਂ ਕਹਿਣਾ ਯਾਰ ਤੁਹਾਡੀ ਮਿਹਰਬਾਨੀ। ਕੀਤਾ ਸਾਜੀ ਹਾਂ ਅਸੀਂ ਤੇ ਆਪਣੇ ਉਸਤਾਦ ਜੀ ਇੰਨੀ ਮੋਹਰ ਲਾਈ ਹੈ ਪਹਿਲੇ ਸਾਜੀ, ਇਹਨੇ ਕਿਉਂ ਦਿੱਤਾ ਵਾ? ਅਸੀਂ ਸਾਰੇ ਕਹਿ ਰਹੇ ਨਾਮ ਖਰਾਬ ਹੀ ਨਹੀਂ ਕੀਤਾ। ਅਸੀਂ ਇੱਜ਼ਤ ਦੇ ਝੰਡੇ ਸਰ ਬੁਲੰਦ ਕੀਤੇ ਆ ਜਿਨ੍ਹਾਂ ਨੇ ਲੁੱਟਣ ਖੋਹ ਦੀ ਕੋਸ਼ਿਸ਼ ਕੀਤੀ ਆ। ਗੱਲ ਕਰ ਲੋ ਜੀ, ਉਹ ਕੀ ਉਹਨੂੰ ਕਹਿੰਦੇ ਆ, ਜਿਹੜਾ ਮੇਰਾ ਦਾਦੀ ਵਾਲਾ ਕਰੈਕਟਰ ਆ, ਉਹਦਾ ਕੋਈ ਨਾਂ ਦੱਸੋ। ਉਹਦਾ ਮੈਂ ਕਾਊਂਟ ਲੈਦਾ ਬਣਾ ਲਿਆ। ਠੀਕ ਹਾਂ ਆਪ ਮੈਂ ਘੱਟ ਵੱਧ ਹੀ ਆਇਆ ਕਰਨਾ। ਆ ਬਲ ਕੇ ਆਓ। ਦਾਦੀ ਵਾਲਾ ਦਾਦੀ ਸ਼ੁਦਾ ਠੀਕ ਆ ਹੈ। ਦਾਦੀ ਸ਼ੁਦਾ ਠੀਕ ਆ। ਨਹੀਂ ਉਹਦਾ ਨਾਮ ਹੈ, ਉਹਦਾ ਆਂਟੀ ਟੈਪ ਨਾਂ ਰੱਖਦੇ। ਉਹ ਦਾਦੀ ਘੱਟ ਲੱਗਦੀ ਹੈ, ਬਚਗਾਨਾ ਟੈਪ ਲੱਗਦੀ ਨਾ। ਹਾਂਜੀ ਆਂਟੀ ਬੇਬੀ ਟੈਪ, ਪਿਓਰ ਆਂਟੀ ਬਾਜੀ ਕਲਸੂਮ। ਅਵੇ ਕਿੰਨੇ ਰਿਸ਼ਤੇਦਾਰਾਂ ਨੇ ਆਪਣੇ ਆਪਣੇ ਨਾਂ ਵੇਖੀ ਵਿੱਚ ਲੱਭੜੇ। ਬਾਜੀ ਬੇਬੀ। ਬਾਜੀ ਬੇਬੀ। ਹਾਂ ਬਾਜੀ ਨਹੀਂ, ਉਹਦਾ ਇੱਕ ਪਾਸੇ ਦਾਦੀ ਹੋਵੇ, ਇੱਕ ਪਾਸੇ ਲੇਟੈਸਟ ਨਾਮ ਹੋਵੇ ਕੁਈਨ। ਦਾਦੀ ਕੋਈ ਜਾਂ ਫਿਰ ਲਿਖੋ ਪ੍ਰਿੰਸੈਸ ਦਾਦੀ। ਨਹੀਂ ਨਹੀਂ, ਦਾਦੀ ਪ੍ਰਿੰਸੈਸ ਦਾਦੀ। ਦਾਦੀ ਕਿੰਜ਼ਾ। ਦਾਦੀ ਕਿੰਜ਼ਾ। ਨਹੀਂ ਕਿੰਜ਼ਾ ਤਾਂ ਨਾ ਹੋ ਸਕਦਾ ਨਾ। ਉਹ ਦਾਦੀ। ਉਹਦਾ ਜਿਹੜਾ ਉਹਦਾ ਜਿਹੜੀ ਨਹੀਂ ਹੁੰਦੀ ਉਹਦੀ ਸਲੋਗਨ ਟੈਪ ਨਾਮ, ਹਾਂਜੀ ਜਿਵੇਂ ਮੈਚ ਕਰੇ। ਹਾਂ ਜਿੱਦਾਂ ਕੁਈਨ ਆ ਕੁਈਨ ਹਾਂਜੀ। ਹਨਾ, ਇੰਜ ਟੈਪ ਦਾ ਕੋਈ ਨਾਮ ਹੋਵੇ ਤਾਂ ਦਾਦੀ ਬ੍ਰੈਡ। ਉੱਥੋਂ ਲੱਗੇ ਕਿ ਵੀ ਇਹ ਨਾ ਕੋਈ ਛੋਟਾ ਮਾਸੂਮ ਜਿਹਾ ਕਰੈਕਟਰ ਵੀ। ਜਸ਼ਨ ਦਾਦੀ ਮੁਬਾਰਕ। ਓਏ ਦਾਦੀ ਪਰੀ ਸਾਦੀ ਪਿੱਛੇ ਪਾਪਾ ਕੀ ਦਾਦੀ। ਆਹੋ ਪਾਪਾ ਕੀ ਬਣੀ।
ਐਂਜਲ ਦਾਦੀ, ਉਸਤਾਦ ਜੀ ਦਾਦੀ ਡੋਲ। ਦਾਦੀ ਡੋਲ, ਇਹ ਵੀ ਹਾਂ ਦਾਦੀ ਡੋਲ ਗੁੜੀਆ, ਠੀਕ ਹੈ ਦਾਦੀ ਡੋਲ, ਦਾਦੀ ਗੁੜੀਆ ਦਾਦੀ, ਹਾਂ ਆ ਠੀਕ ਆ ਉਸਤਾਦ ਜੀ। ਹਾਂ ਦਾਦੀ ਡੋਲ। ਉਸਤਾਦ ਜੀ ਉਹ ਬਹੁਤ ਨਿਯਾਮ ਹੋਈ ਜਾਂਦੇ ਆ। ਹੁਣ ਇੱਕ ਤੁਸੀਂ ਕਿਹਾ ਨਾ ਉਹ ਇੱਕ ਬੰਦਾ ਅੱਖ ਵਾਲਾ ਵੀ ਆ ਗਿਆ ਵਾ, ਅੱਖ ਵਾਲਾ ਵੀ ਅੱਖ ਤੇ ਪੱਟੀ ਬੰਨੀ ਆ। ਹਾਂਜੀ ਉਸਤਾਦ ਜੀ ਤੁਹਾਡਾ ਇਹ ਜਿਹੜੇ ਹਾਂ ਤੁਸੀਂ ਕਿਤੇ ਪਪੇਟ, ਹਾਂਜੀ। ਕਿਤੇ ਨਹੀਂ ਨਹੀਂ ਇੱਕ ਕਰੈਕਟਰ ਇੰਨਾ ਫਿੱਕਾ ਵਾ ਕਿ ਉਹਨੂੰ ਕੋਈ ਉਹ ਤੁਹਾਡਾ ਰਿਸ਼ਤੇਦਾਰ ਕਹੀ ਜਾਂਦਾ, ਕਹਿੰਦਾ ਮੈਂ ਰਿਲੇਟਿਵ ਆ ਉਹਨਾਂ ਦਾ ਦਾਦੀ ਦਾ। ਮੈਂ ਥੱਲੇ ਮੈਂ ਕਿਹਾ ਭਾਈ ਜਾਣਦੇ ਕੁੱਥੇ ਨੂੰ ਹੁਣ ਯਾਰ ਉਹ ਕੋਈ ਗੱਲ ਨਹੀਂ ਹੁੰਦਾ, ਕੰਮ ਤੇ ਨਜ਼ਰ ਆਉਂਦਾ ਨੇ, ਇਹਦਾ ਨਾਲ ਕੀ ਫਰਕ ਪੈ ਜਾਂਦਾ। ਕੋਈ ਕੰਮ ਹੀ ਨਹੀਂ ਉਹਨਾਂ ਕੋਲੋਂ ਬੋਲੇ ਹੀ ਨਹੀਂ ਜਾਂਦਾ। ਉਹ ਕੋਈ ਉਹ ਜੀ ਤੁਸੀਂ ਉਦੋਂ ਚੱਕਿਆ ਸੀ ਉਹਦੀ ਗੱਲ ਕਰਨ ਆ। ਓਏ ਉਹ ਕੋਤੇ ਕਿੰਨੇ ਵੜੀ ਆ, ਹਾਂ ਉਹਦੀ ਗੱਲ ਕਰਨ ਆ। ਉਹਨੇ ਵਿਚਾਰੇ ਨੇ ਨਾ ਪ੍ਰੈਸ਼ਰ ਚ ਆ ਕੇ ਕਿੰਨੇ ਹੀ ਮੰਗਾ ਲਏ ਆ ਕਿ ਸ਼ਾਇਦ ਇਹਦੀ ਵਜ੍ਹਾ ਨਾਲ ਕੁਝ ਹੋਣਾ ਵਾ, ਇਹ ਮੰਗਾਉਣ ਦੇ ਨਾਲ ਕੁਝ ਹੋ ਜਾਣਾ। ਨਹੀਂ ਉਹ ਵਿਚਾਰਾ ਅੱਛਾ ਡੀਸੈਂਟ ਬੱਚਾ, ਉਹ ਪਿਆਰ ਵਾਲਾ। ਮੈਂ ਉਸਤਾਦ ਜੀ ਮਾਜ਼ਰਤ ਇੱਕ ਗੱਲ ਜਾਣਦਾ, ਜਿਹੜੇ ਬੰਦੇ ਦੀ ਪਰਸਨੈਲਿਟੀ ਹੋਵੇ ਨਾ ਲੋਕ ਉਹਨੂੰ ਹੀ ਕਾਪੀ ਕਰਦੇ। ਤੁਸੀਂ ਪਰਸਨੈਲਿਟੀ ਬਣਾਈ ਇੱਕ ਉੱਥੇ ਮਿਆਰ ਬਣਾਇਆ। ਨਹੀਂ ਉਹ ਠੀਕ ਹੋ ਗਿਆ ਨਾ, ਉਹ ਮੇਰੇ ਕੋਲ ਵੀ ਹੁਣ 6-7 ਪਏ ਆ, ਲੇਕਿਨ ਉਹ ਇੱਕ ਕਰੈਕਟਰ ਰਚ ਗਿਆ। ਮੈਂ ਹੁਣ ਜ਼ਾਇਆ ਨਹੀਂ ਨਾ ਕਰਨੇ ਐਵੇਂ ਦਹਾ ਕੇ। ਤਾਂ ਜੀ ਡੇ ਬਾਈ ਡੇ ਆਓ ਤੁਸੀਂ, ਉਹਨਾਂ ਨੂੰ ਡੇ ਬਾਈ ਡੇ ਯਾਨੀ ਕਿ ਜੁਮੇ ਵਾਲੇ ਦਿਨ ਦਾਦੀ ਇਸ ਕਿਸਮ ਦੀ ਰਚੀ ਆ ਵੀ ਉਹਨਾਂ ਨੇ ਕਹਿਣਾ ਵੀ ਹੋਰ ਜਿਹੜਾ ਮਰਜ਼ੀ ਆਵੇ, ਜਿਵੇਂ ਟੀ ਟਾਈਮ ਨਹੀਂ ਕਹਿੰਦੇ ਕਿ ਜੋ ਮਰਜ਼ੀ ਕਰੀ ਜੋ ਟੀ ਇਦਾਂ ਉਹਨਾਂ ਨੇ ਕਹਿਣਾ ਦਾਦੀ ਚਾਹੀਦੀ ਰੋਜ਼। ਸਹੀ ਗੱਲ। ਉਹ ਨੈਸ਼ ਕਰੈਕ ਉਹ ਮੈਨੂੰ ਬਹੁਤ ਹੀ ਮੈਂ ਉਹਨੂੰ ਮਿਸ ਕਰਨ ਲੱਗ ਪਿਆ ਦੁਬਈ ਜਾ ਕੇ। ਦਾਦੀ ਉਹ ਥੱਲੇ ਆਵਾਜ਼ ਜਿਹੜਾ ਨਾ ਆਵਾਜ਼ ਦਾ ਮਰਚੈਂਟ ਜਿਹੜਾ ਵਾ ਹੱਸਦੀ ਇਹਨਾਂ ਤਾਂ ਧੱਕੇ ਨਾਲ ਹੀ ਹੱਸਦਾ ਨਿਕਲ। ਅੱਜ ਤੁਸੀਂ ਇੱਕ ਦਿਨ ਟੂਨ ਨੂੰ ਨਹੀਂ ਭੁੱਲ ਗਏ ਗਾਣਾ ਤੇ ਪਤਾ ਤੁਹਾਨੂੰ ਹੈ 2 ਗਾਣਾ ਵਿੱਚ ਉਹਦੀ ਚਲੇ ਗਈਆਂ। ਉਹ ਮੈਂ ਟੂਨ ਨਹੀਂ ਲਾਈ, ਉਹ ਸਿੰਕ ਆਊਟ ਹੋ ਗਿਆ ਸੀ। ਮੈਂ ਗਾਲ ਕੱਢ ਕੇ ਬਾਅਦ ਚ ਟੂਨ ਲਾ ਕੇ ਤੈਨੂੰ ਕਿਹਾ ਸੀ ਉੱਥੇ ਲਾ ਲਈ। ਲੇਟ ਆ ਰਹੀ ਸੀ। ਹਾਂ ਓਏ ਵਾਹ ਵਾਹ। ਟਿਕਟੋਕ ਯਾਰ ਮੈਂ ਉੱਥੇ ਜਾਣ ਕੇ ਆਪ ਦਾਦੀ ਦੇ ਕਰੈਕਟਰ ਥੋੜਾ ਜਿਹਾ ਜਿਸ ਤਰ੍ਹਾਂ ਰੂਡ ਟੈਪ ਹੁੰਦਾ ਨਾ ਨਿਜ਼ਾਮ ਮੰਚਲਾ ਤੇ ਯਾਰ ਉਹ ਹਾਂ ਉੱਥੇ ਥੋੜਾ ਜਿਹਾ ਉੱਥੇ ਦੀ ਆਡੀਅנס ਹਾਂ। ਅੱਛਾ ਉਸਤਾਦ ਜੀ ਪਲੀਜ਼ ਉਸਤਾਦ ਜੀ ਉੱਥੇ ਚਾਹੇ ਨਾ ਦੱਸੋ ਯਾਰ, ਠੀਕ ਹੈ ਫਿਰ। ਠੀਕ ਬਸ ਠੀਕ ਹੈ। ਦੀ ਡੋਲ ਦਾਦੀ ਡੋਲ, ਆਪਾਂ ਦਾਦੀ ਡੋਲ ਓਕੇ ਆ। ਬੇਬੀ ਡੋਲ ਮੈਂ ਦਾਦੀ ਦੀ, ਓਕੇ ਹੈ ਬੇਬੀ ਡੋਲ ਮੈਂ ਦਾਦੀ ਡੋਲ ਮੈਂ ਬੇਬੀ ਦੀ। ਬੇਬੀ ਡੋਲ ਦਾਦੀ ਡੋਲ ਮੈਂ ਬੇਬੀ ਦੀ। ਬੇਬੀ ਡੋਲ ਬੰਦਾ ਨਹੀਂ ਬੇਬੀ ਦਾਦੀ ਡੋਲ ਮੈਂ ਬੇਬੀ ਦੀ, ਬੇਬੀ ਡੋਲ ਮੈਂ ਡਨ ਦਾਦੀ। ਕਰੋ। ਅੱਛਾ ਮੇਰੇ ਨਾਲ ਉਸਤਾਦ ਡਨ ਕਰੋ, ਡੇਟ ਦੱਸੋ ਮੈਨੂੰ, ਪਿੰਡ ਜਾਣਾ ਤੁਸੀਂ ਸ਼ੋਅ ਕਰਨ। ਮੈਂ ਕਿ ਡਾਂਸ ਡਿਸਕਸ ਕਰਨੀ, ਕਹਿੰਦਾ ਉਸਤਾਦ ਨਾਲ ਡਾਇਰੈਕਟ ਗੱਲ ਕਰ। ਯਾਰ ਪਹਿਲੇ ਐਸਨ ਭਾਈ ਦੇ ਕੋਲ ਤੇ ਜਾਣਾ ਨਾ, ਦੁੱਧ ਵਾਲੇ ਦੇ ਕੋਲ ਯਾਰ। ਉਸਤਾਦ ਜੀ ਤੁਸੀਂ ਸਾਜੀ ਜਾਣਦੇ ਬਣਾਓ ਹੈ ਪਲਾਨ ਕਹਿੰਦੇ ਹੈਂ? ਬਣਾਓ ਪਲਾਨ। ਚਲਿਏ ਸਾਥ। ਲੇਕਿਨ ਹੁਣ ਗਰਮੀਆਂ ਦੀ ਕਿੰਨੇ ਘੰਟੇ ਦਾ ਇੱਥੋਂ ਸਫ਼ਰ ਆ? 4-5 ਘੰਟੇ ਦਾ ਹੈ। ਨਹੀਂ 4-5 ਘੰਟੇ ਦਾ। ਤੁਹਾਨੂੰ ਪਤਾ ਅਸਲ ਕਿੱਥੇ ਰਹਿੰਦੇ ਆ? ਕਿਉਂ ਇਹ ਕੁਜਰਾਂ ਵਾਲੇ ਉਹ ਭਾਈ ਗੁਜਰਾਲ ਤੋਂ ਲੱਗੇ ਵਜ਼ੀਰਾਬਾਦ ਦੇਖਿਆ ਵਾ। ਦਸਕੇ ਦਸਕੇ ਵਾਲੇ ਪੂਰਾ ਬਸਕੇ। ਸਾਜ ਜੀ ਉਹਦਾ ਨੰਬਰ ਕਿਹਦੇ ਕੋ ਆ? ਨੰਬਰ ਕਿਸੇ ਕੋਲ ਟਿਕਟੋਕ ਤੇ ਆਉਂਦੇ ਹੋ? ਸ਼ਾਇਦ ਫੈਸਲ ਭਾਈ ਨਹੀਂ ਉਹਦਾ ਫੈਸਲ number ਭਾਈ ਹੈਗਾ। ਕੋ ਹੈਗਾ, ਫੈਸਲ ਭਾਈ ਕੋ ਹੈਗਾ। ਤੇਰੇ ਕੋ ਵੀ ਹੈਗਾ ਵਾ? ਨਹੀਂ ਮੇਰੇ ਕੋਲ ਨਹੀਂ ਹੈ। ਐਸੇ ਢਿੱਲੋਂ ਟਿਕਟੋਕ ਦੀ ਗੱਲ ਹੋਈ ਸੀਗੀ ਬਰੋਡ ਦੇ ਦੁੱਧ ਵਾਲੇ। ਹਾਂ ਉਹ 4-4.5 ਘੰਟੇ ਲੱਗ ਜਾਣੇ ਕਿਉਂਕਿ ਆਪਾਂ ਕਿਹੜਾ ਟਾਈਮ ਨਾਲ ਤੁਰਨਾ ਵਾ। ਉਹ ਘੰਟਾ ਨਹੀਂ ਪਾਉਣਾ ਨਹੀਂ ਵਿੱਚ ਘੰਟਾ ਕਿਤੇ ਖਲੋਣਾ ਨਹੀਂ। ਕਿਉਂ ਘੰਟਾ ਕਾ ਸਾਜ ਜੀ ਕਹਿੰਦੇ 12 ਡਿਸ਼ਾਂ ਤਿਆਰ ਕਰਨੀਆਂ ਮੈਂ ਜਦੋਂ ਤੁਸੀਂ ਆਉਣਾ, ਹੁਣ ਲਿਖੀਆਂ ਹੋਈਆਂ ਵਾ। ਉਹਦਾ ਫਿਰ ਕੋਈ ਨੰਬਰ ਦੱਸ ਦੇਣਾ, ਉਹਨੂੰ ਕਹੇ ਯਾਰ ਚੱਲੀਏ ਕਿਸ ਦਿਨ। ਓਕੇ ਕਰੋ। ਤਾਂ ਜੀ ਹੁਣ ਤਾਂ ਠੰਡ ਬਹੁਤ ਪੈਣ ਡਈ ਆ। ਉਹ ਯਾਰ ਕਿੰਨੀ ਕੁ ਠੰਡ ਪੈਣ ਦਈ ਬਾਤ ਆ। ਕਰਦੇ ਮਿੱਠੇ, ਗਰਮੀਆਂ 'ਚ ਵੀ ਤੇਰਾ ਰੋਣਾ ਹੁੰਦਾ, ਸਰਦੀਆਂ ਵੀ ਤੇਰਾ ਰੋਣਾ ਹੁੰਦਾ। ਤੈਨੂੰ ਕਦੀ ਪਈ ਹੈ ਠੰਡ? ਬਸ ਤੈਨੂੰ ਕਦੀ ਨਹੀਂ ਪਈ? ਨਹੀਂ ਯਕੀਨ ਮੈਨੂੰ, ਰਾਤ ਨੂੰ ਕੰਬਲ ਲੈ ਕੇ ਸੌਂਦਾ। ਉਹ ਰਾਤ ਨੂੰ ਕੰਬਲ ਲੈ ਕੇ ਸਾਰੇ ਹੀ ਸੌਂਦੇ ਆ, ਉਹ ਛੱਡ ਦੇ ਤੂੰ। ਨਹੀਂ ਦਿਨੇ ਬਹੁਤ ਠੰਡ ਪੈਣੀ, ਹੁਣ ਉਤੋਂ ਜੈਕਟ ਭੁੱਲ ਆਇਆ। ਅੱਲਾ ਦੀ ਕਰਨੀ ਕਿਆ ਸੀ, ਰਾਹ ਚ ਬੰਦੇ ਨੂੰ ਕਿਹਾ ਮੈਂ ਕਿ ਜੈਕਟ ਭੁੱਲ ਗਿਆ। ਰਾਹ ਨੂੰ ਜੈਕਟ ਲੈ ਆਣੀ, ਮੈਂ ਕਿਹਾ ਟਰਬੋ ਤੋਂ ਚੱਲੇ ਜੈਕਟ ਲੈ ਕੇ ਆਉਨੇ ਆ। ਉਤੋਂ ਇਹ ਬੰਦਾ ਮਾੜਾ ਅੱਲਾ ਰੱਖੇਗਾ, ਲੜੇ ਤੇ ਲਾਈ ਜਾਂਦਾ। ਫਿਰ ਉੱਥੋਂ ਨਹੀਂ ਲਈ। ਔਰ 3 ਦਿਨ ਹੋ ਗਏ ਸਦਕਾ ਵੀ ਨਹੀਂ ਸੁੱਟ ਹੁੰਦੇ ਚੌਲਾਂ ਦੀਆਂ। ਮੇਰਾ ਗਿਆ ਹੋਣਾ ਲੰਡੇ ਤੋਂ ਲੰਡੇ। ਉਸਤਾਦ ਜੀ ਮੈਂ ਸੱਚ ਬੋਲਾਂ, ਬਹੁਤ ਸੱਚ ਤੇ ਯਾਰ। ਮਾਠੇ ਲੰਡੇ ਕੋ ਰੋਕੀ ਕਹਿੰਦਾ ਯਾਰ ਨੋਨੀ। ਮੈਂ ਕੋ ਇਹ ਭਾਈ ਉਤਰੀ ਨਾ, ਮਿੱਠਾ ਪੁਰੀਆ ਨੋਨੀ ਚਾਹਣੀ ਉਤਰੀ ਨਾ ਨਾ ਉਤਰੀ ਇੱਥੇ। ਨਾਮ ਆਪਣਾ ਇੱਕ ਤੇ ਲੇਕਿਨ ਨੋਨੀ ਤੂੰ ਕਿਹਾ ਸੀ ਉਤਰੇ ਤਾਂ ਨਹੀਂ। ਫਿਰ ਮੈਂ ਤਾਂ ਆਪ ਕਹੀ ਉਹਨੂੰ ਕਿਹਾ ਸ਼ਰਟ ਛੱਡ ਵੀ ਮਾਰੇ ਮੇਰੇ। ਅੱਛਾ ਜੀ ਉਹ ਨਾ ਦੱਸੋ ਫਿਰ ਯਾਰ। ਸਾਜ ਜੀ ਸਹੀ ਹੈ, ਦਾਦੀ ਡੋਲ ਠੀਕ। ਦਾਦੀ ਡੋਲ ਠੀਕ ਆ, ਲੇਕਿਨ ਥੋੜਾ ਹੋਰ ਦੇਖ ਲਓ ਨਾ, ਹੋ ਸਕਦਾ ਕਿ ਉਸ ਤੋਂ ਵਿੱਚ ਯਾਰ ਥੱਲੇ ਲਿਖੋ ਜਿਹੜਾ ਦਾਦੀ ਵਾਲਾ ਕਰੈਕਟਰ ਨਾ, ਉਹਦਾ ਮੈਂ ਕੀ ਨਾਂ ਰੱਖਾਂ। ਉਸਤਾਦ ਜੀ ਮੈਂ ਕਿਹਾ ਉਹਦੇ ਨਾਲ ਹੁਣ ਮੈਂ ਬਾਬਾ ਜੀ ਟਿਕਟੋਕ ਤੇ ਵੀ ਪਲੱਸ ਉਹਦੇ ਨਾਲ ਮੈਂ YouTube ਤੇ ਵੀ ਲਾਈਵ ਆਇਆ ਕਰਨਾ ਦਾਦੀ ਦੇ ਨਾਲ ਹੀ। ਹਾਂਜੀ ਦਾਦੀ ਮੁਬਾਰਕ। ਦਾਦੀ ਖਾਨਾ ਬੰਦੀ ਦਾਦੀ ਸ਼ੁਦਾ ਵੀ ਠੀਕ ਸੀ। ਸ਼ੁਦਾ ਦਾ ਕੀ ਮਤਲਬ ਹੁੰਦਾ? ਸ਼ਾਦੀशुदा ਸ਼ਾਦੀशुदा ਜਿਹਦੀ ਹੋਈ ਆ। ਸਾਜ ਜੀ ਦਾਦੇ ਨੂੰ ਵੀ ਕਿਸੇ ਦਾ ਨਾਲ ਸਜ਼ਾ ਸ਼ੁਦਾ ਹਨਾ, ਯਾਨੀ ਸ਼ੁਦਾ ਦਾ ਮਤਲਬ ਇਹ ਆ ਵੀ ਜਿਹੜਾ ਹੋਇਆ ਹੋਇਆ ਜਾਂ ਲਿਖੋ ਖਾਨ ਦਾਦੀ। ਖਾਨ ਦਾਦੀ ਖਾਨ ਦਾਦੀ ਇਨਸਾਨ, ਅਸੀਂ ਖਾਨ ਦਾਦੀ ਆ। ਦਾਦੀ ਭਾਈ ਹੈ ਦਾਦੀ ਭਾਈ ਆਤੰਕ ਦਾਦੀ ਭਾਈ। ਦਾਦੀ ਭਾਈ ਉਹ ਗੁੱਡਾ ਨਹੀਂ। ਟੈਪ। ਆਤੰਕ ਦਾਦੀ ਉਸਤਾਦ ਜੀ। ਨਹੀਂ ਆਤੰਕ ਦਾਦੀ। ਜਾਂ ਸਿੱਧੇ ਲਿਖੋ ਹਾਂ ਆਤੰਕ ਦਾਦੀ।
ਦਾਦੀਗਿਰੀ ਆਤੰਕ ਦਾ ਕੀ ਬਣਦਾ। ਮਤਲਬ ਹੁੰਦਾ? ਦਹਿਸ਼ਤ। ਦਹਿਸ਼ਤ ਫਲਾਉਣੀ। ਉਸਤਾਦ ਜੀ ਦਾਦੀਗਿਰੀ ਦਾਦੀਗਿਰੀ ਉਹ ਦਾਦੀਗਿਰੀ। ਦਾਦੀਗਿਰੀ ਐ ਦੋ ਚਾਰ ਵੀ ਥੱਲੇ ਸੁੱਟ ਲਿਓ ਨਾ, ਦਾਦੀਗਿਰੀ ਫਿਰ ਚੁੱਕ ਲਿਆ ਕਰਿਓ। ਨਹੀਂ ਆਤੰਕਦਾਦੀ। ਆਤੰਕਵਾਦੀ। ਆਤੰਕ ਫਿਲਹਾਲ ਯਾਰ ਨਾਂ ਕਹਿਣ ਚੌਖਾ ਪੈ ਰਿਹਾ, ਆਤੰਕਦਾਦੀ। ਫੈਸਲਾ ਬਦਾਦੀ। ਦਾਦੀ ਮੇਰੇ ਸਾਥੀ ਆ ਸਹੀ ਦਾਦੀ ਕਰੋ। ਲੈ ਦਾਦੀ ਮੇਰੇ ਸਾਥੀ, ਉਸਤਾਦ ਜੀ ਹਾਥੀ ਮੇਰੇ ਦਾਦੀ। ਹਾਥੀ ਮੇਰੀ ਦਾਦੀ। ਆਓ ਦਾਦੀ ਕੇ ਸੰਗ। ਨਹੀਂ ਨਾ ਇਦਾਂ ਦਾ ਹੋਵੇ। ਦਾਦੀ ਬਿਲਡਰ। ਦਾਦੀ ਬਿਲਡਰ। ਦਾਦੀ ਬਿਲਡਰ ਆ ਵੀ ਠੀਕ ਸੀ। ਤੁਸੀਂ ਵੀ ਦੱਸੋ ਯਾਰ ਕਿ ਨਾਮ ਉਹਦਾ ਕੋਈ ਮਜ਼ੇਦਾਰ ਜਿਹਾ। ਦਾਦੀ ਪੀਤੀ। ਦਾਦੀ ਪੀਤੀ। ਦਾਦੀ ਪੀਤੀ। ਸਾਜੀ ਦਾਦੀ ਸ਼ੁਦਾ ਠੀਕ ਆ। ਮੈਂ ਤੁਸੀਂ ਐਂਡ ਨਹੀਂ ਦਾਦੀ ਸ਼ੁਦਾ ਨਹੀਂ ਯਾਰ, ਲਓ ਇਹ ਨਾਮ ਨਹੀਂ ਹੈਗਾ ਸ਼ੁਦਾ, ਜਿਹੜਾ ਦਾ ਕਿਹੜਾ ਕੋਈ ਮਤਲਬ ਆ। ਹਾਂ ਸ਼ੁਦਾ ਦਾ ਮਤਲਬ ਹੈ ਵੀ ਦਾਦੀ ਹੋਈ ਆ। ਉਸਤਾਦ ਜੀ ਦਾਦੀ ਫਲ। ਦਾਦੀ ਫਲ। ਦਾਗੀ ਬਾਲ ਹੁੰਦੇ। ਦਾਗੀ ਫਲ। ਆਹੋ ਦਾਦੀ ਫਲ। ਸਾਜੀ ਥੱਲੇ ਤੁਹਾਨੂੰ ਬੜਾ ਮਜ਼ੇਦਾਰ ਨਾਮ ਕਮੈਂਟਾਂ ਚ ਆ ਜਾਣੇ, ਦੇਖ ਲਈ। ਕਮੈਂਟਾਂ 'ਚ ਲਿਖੋ ਯਾਰ ਦਾਦੀ ਦਾ ਨਾਮ। ਤੁਹਾਡਾ ਕੀ ਸੀ? ਲੇਕਿਨ ਉਹਦਾ ਜ਼ਿਹਨ 'ਚ ਇਹ ਰੱਖਣਾ ਕਿ ਉਹ ਦਾਦੀ ਨਹੀਂ, ਉਹ ਨਾਲ ਇੱਕ ਬੱਚਾ ਟਾਈਪ ਕਰੈਕਟਰ ਵੀ ਆ। ਕਿ ਇਹਦੇ ਬਾਅਦ ਵੀ ਆ, ਸ਼ਰਾਰਤੀ ਟਾਈਪ ਵੀ ਆ। ਫਿਰ ਦਾਦੀ ਪੋਤਾ ਰੱਖੋ ਆਰਾਮ ਨਾਲ, ਬੱਚਾ ਵੀ ਨਾਲ ਆ ਜਾਊਗਾ। ਯਾਰ ਤੇ ਦੋ ਹੋ ਜਾਣੇ ਯਾਰ। ਕੁੜੀਆਂ ਦੇ ਕਿਹੜੇ ਕਿਹੜੇ ਨਾਮ ਹੁੰਦੇ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਨਾਮ ਜਿਹੜੇ ਹੁੰਦੇ? ਰੱਜੋ ਦਾਦੀ ਯਾਰ ਸੋਸ਼ਲ ਮੀਡੀਆ ਵਾਲੇ ਨਾਮ ਗੱਲ ਸੋਸ਼ਲ ਮੀਡੀਆ ਤੇ ਇਹ ਤੇ ਸਾਰੀ ਜ਼ਿੰਦਗੀ ਨਹੀਂ ਭਾਈ ਮਿੱਠੇ ਤੇਰੇ ਵੱਲੋਂ ਗੱਲ। ਦਾਦੀ ਅਲਿਸ਼ਬਾ ਸਾਜੀ। ਹੈ ਦਾਦੀ ਅਲਿਸ਼ਬਾ। ਅਲਿਸ਼ਬਾ ਨਾਮ ਆ। ਕਿਊਟ ਦਾਦੀ। ਹਾਂ ਐਦਾਂ ਦੇ ਨਾਮ ਕਿਊਟ ਟ੍ਰੈਵੈਂਜ ਦਾ। ਇਨੋਸੈਂਟ ਦਾਦੀ। ਇਨੋ ਦਾਦੀ ਸੈਂਟ। ਪੁਸ਼ਪਾ ਦਾਦੀ। ਦਾਦੀ ਪੁਸ਼ਪਾ। ਦਾਦੀ ਦਾ ਵੀ ਤੇ ਕਰੀਆ। ਝੁਕਾ ਕੀ ਨਹੀਂ ਉਹ ਚੁੱਕਿਆ ਜਾਂਦਾ ਹੀ ਨਹੀਂ ਹੁਣ। ਦਾਦੀ ਕੋਲ ਸਿੱਧੀ ਨਹੀਂ ਹੋਇਆ ਯਾਰ। ਆਹ ਅੱਛਾ ਉਹ ਵੀ ਕਰੈਕਟਰ ਆ ਗਿਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ। ਹਾਂਜੀ ਉਹ ਮੈਂ ਤੁਹਾਨੂੰ ਦਿਖਾਇਆ ਸੀ। ਹਾਂਜੀ ਉਹ ਤੁਸੀਂ ਦਿਖਾਇਆ ਸੀ ਟੋਪੀ ਵਾਲਾ ਜੱਟ। ਉਹ ਤਾਂ ਮੈਂ ਸਾਲ ਪਹਿਲੇ ਤੇ ਲਿਆ ਕੇ ਰੱਖੇ। ਉਹ ਵੀ ਆ ਗਿਆ ਭਾਈ ਅਗਲੇ। ਸੰਜੇ ਲੀਲਾ ਬਲਦਾਦੀ। ਲੈ ਲਸਣ ਜਲੀ ਦਾ ਪਲਦਾਦੀ। ਛੋਟੀ ਨਾ ਮਾਰਿਓ ਯਾਰ ਨਾ ਮੋਹਲ ਉਸਤਾਦ ਜੀ ਨੇ ਬੱਚਾ ਵੀ ਨਾਲ ਸੀ ਮੱਦੇਨਜ਼ਰ ਰੱਖਣਾ। ਹਾਂ ਸ਼ਰਾਰਤ ਵੀ ਨਜ਼ਰ ਆਵੇ। ਛੋਟੀ ਦਾਦੀ। ਹਾਂ ਐਦਾਂ ਦੇ ਨਾਲ ਚੁਲਬੁਲੀ ਦਾਦੀ। ਦਾਦੀ ਬਚਪਨ। ਉਸਤਾਦ ਜੀ ਮਾਰਿਓ ਨਾ, ਬੱਚਾ ਵਾ ਕੋਈ ਮਸਲਾ ਨਹੀਂ। ਦਾਦੀ.com ਨਹੀਂ ਇਹ ਵੀ ਨਹੀਂ। ਦਾਦੀ ਦੇ ਹੱਥੇ ਦਾ ਪੇਜ ਬਣਾਉਣੇ ਆ। ਉਹ ਯਾਰ ਪੇਜ ਹੀ ਇਦਾਂ ਦਾ ਹੀ ਨਾ ਹੁੰਦਾ ਵਾ। ਸ਼ਰਾਰਤੀ ਟਾਈਪ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਕਿਹਾ ਜਾਂਦਾ? ਸ਼ਰਾਰਤੀ ਕਲੇਵਰ ਦਾਦੀ। ਲਿਫਤੀ। ਲਿਫਤੀ। ਲਿਫਤੀ ਦਾਦੀ। ਖੱਤੀ ਵੀ ਹੁੰਦਾ ਲਿਫਤੀ ਵੀ। ਦਾਦੀ ਲਿਫਤੀ। ਦਾਦੀ ਲਿਫਤੀ। ਹਨਾ ਖਚਰੀ ਵੀ ਲਿਖ ਲਓ, ਖਚਰੀ ਦਾਦੀ। ਖੱਚਰੀ ਜਰਾ ਓਵਰ ਹੋ ਜਾਂਦਾ। ਇਹਨੂੰ ਕਹਿੰਦੇ ਖਬੜਾ ਖਚਰਾ ਵਾ। ਪਿੱਡੋ ਤੋਂ ਹੋ ਗਿਆ ਗਿਆ ਦਾਦੀ ਲਿਫਤੀ ਦਾਦੀ। ਲਿਫਤੀ ਦਾਦੀ। ਉਸਤਾਦ ਜੀ ਲੇਕਿਨ ਲਿਫਤੀ ਉਸਤਾਦ ਜੀ ਆਪਣੀ ਯੂਕੇ ਕੈਨੇਡਾ USA ਸਾਰਾ ਸਿਰ ਤੋਂ ਨਹੀਂ ਸਮਝ ਆਉਣਾ। ਸਾਰਿਆਂ ਨੂੰ ਆਉਂਦਾ ਵਾ। ਅੰਗਰੇਜ਼ਾਂ ਨੂੰ ਨਹੀਂ ਸਮਝ ਆਉਣਾ। ਲਿਫਤੀ ਸਾਰਿਆਂ ਨੂੰ ਸਮਝ ਆਉਂਦਾ। ਇੱਕ ਹੋਰ ਆਇਆ ਦਾਦੀ ਮੀਸਨੀ। ਹਾਂ ਤੜਫੂ ਕਿਹੜੀ ਤੜਫੂ ਲੈ ਦਾਦੀ ਹਾਂ ਦਾਦੀ ਕਮਾਲ। ਦਾਦੀ ਕਮਾਲ। ਇਹ ਦਾਦੀ ਕੌਡੂ ਕਰ ਲੋ ਜਲਦੀ। ਦਾਦੀ ਚੰਨ। ਦਾਦੀ ਦਰੀਫ। ਦਾਦੀ ਚੰਨ। ਦਾਦੀ ਦਰੀਫ। ਦਾਦੀ ਵਿੱਕੀ। ਦਾਦੀ ਨੰਨੀ ਮੋਟੀ। ਨਹੀਂ ਚੁੱਪ ਕਰਕੇ ਲਿਖੋ ਦਾਦੀ ਵੀ ਮੈਨੂੰ ਉਹ ਯਾਦ ਆ ਗਿਆ ਜਿਹਦੇ ਕੋਲ ਤੂੰ ਤੇ ਮੈਂ ਇਕੱਲੇ ਹੀ ਬੈਠੇ। ਦਾਦੀ ਕੁੱਕੂ। ਫਾਸਟ ਐਂਡ ਫਿਊਰੀਅਸ ਦਾਦੀ ਇਦਾਂ ਦਾ ਕੋਈ ਨਾਮ ਹੋਣਾ ਚਾਹੀਦਾ। ਚੌਕਸ ਦਾਦੀ। ਫਾਸਟ ਹੈ ਚੌਕਸ ਦਾਦੀ। ਹਾਂ ਕਲੈਵਰ ਦਾਦੀ। ਦਾਦੀ ਐਂਡ ਫਿਊਰੀਅਸ। ਦਾਦੀ ਐਂਡ ਫਿਊਰੀਅਸ ਆ ਸਹੀ ਆ। ਜਾਂ ਐਕਟਿਵ ਵੂਮਨ। ਦਾਦੀ ਮੈਟ੍ਰਿਕ। ਦਾਦੀ ਲੱਭੇ ਨਾ ਲੱਭੇ ਸਪੀਡ 190। ਯਾਰ ਉਸਤਾਦ ਜੀ ਦਾਦੀ ਸ਼ੂਟਰ। ਉਹ ਵੀ ਠੀਕ। ਗ੍ਰੈਂਡ ਵੀ ਯੂਜ਼ ਹੋ ਸਕਦਾ। ਗ੍ਰੈਂਡ ਮਦਰ ਨਹੀਂ ਹੁੰਦਾ। ਗ੍ਰੈਂਡ ਦਾਦੀ। ਦਾਦੀ ਟੂ ਸਟੋਕ ਹਾਂ ਮੈਂ ਤੇ ਦਾਦੀ ਲੈਸਾ। ਕਿਹੜਾ ਰੱਖੀਏ ਫਿਰ? 5 ਗੇਰੀ ਦਾਦੀ। ਹਾਂ ਕਾਵਾ ਦਾਦੀ। ਕਾਵਾ ਦਾਦੀ। ਕਾਵਾ ਦਾਦੀ। ਓਏ ਆਹੋ ਕਾਵਾ ਦਾਦੀ। ਕਾਵਾ ਦਾਦੀ। ਲੈ ਕਾਵਾ ਦਾਦੀ। 5 ਗੇਰਾਂ ਤੋਂ ਯਾਦ ਆਇਆ ਤੈਨੂੰ? ਲੈ ਕਾਵਾ ਦਾਦੀ। ਬੇਟੇ ਮੂੰਹ ਯਾਰ ਬਟਿਆ ਕੀ ਸੀ? ਆਹੋ ਕਾਵਾ ਦਾਦੀ ਆ ਠੀਕ ਆ ਦਾਦੀ। ਜਿਹਦੇ ਨਾਲ ਬੱਚਾ ਵੀ ਬੰਦੇ ਨੇ ਰੱਖਣਾ ਵਾ। ਹਾਂ ਦਾ ਸਟਾਈਲ ਕੇ ਬੱਚੇ ਜਿਹਦੇ ਤੂੰ ਟੌਨ ਟੈਂਪੋ ਆ।
ਦਾਦੂ ਕੀ ਨਹੀਂ ਯਾਰ ਬੱਚਿਆਂ ਨਾਲ ਉਹ ਟੌਨ ਟੈਂਪੋ ਬੱਚਿਆਂ ਦੀ ਨਾ ਜਿੱਦਾਂ ਦਾਦੀ ਸ਼ਰਾਰਤਾਂ ਕਰਦੀ ਆ। ਹਸਮੁਖ ਦਾਦੀ। ਨਹੀਂ ਯਾਰ ਬੱਚਿਆਂ ਇੱਕ ਨਾ ਬੱਚੇ ਦਾ ਹੋਵੇ ਜਿਹੜਾ ਮਹੱਲੇ ਜੇ ਸ਼ਰਾਰਤ ਉਹਨੂੰ ਜ਼ਿਹਨ ਚ ਲਿਆਉਣਾ ਜੋ ਐਟਮਾਂ ਕਰਦੀ ਨਾ ਜਿੱਦਾਂ ਉਂਝ ਦਾ ਬੰਦਾ ਨਹੀਂ ਕਹਿੰਦਾ ਜਿਹੜਾ ਮੂੰਹ ਨਿਕਲਦਾ ਨਹੀਂ ਆ ਬੜੀ ਉਦਾਂ ਦੀ ਆ। ਹਾਂਜੀ ਉਹੀ ਮੈਂ ਕਹਿਣ ਡਿਆ। ਲਿਫਟੀ ਸਹੀ ਸੀ। ਹਾਂਜੀ ਲਿਖਤੀ ਬੜਾ ਅੱਛਾ ਵਾ। ਆਇਆ ਦੇਣ ਕੋਈ ਦਾਦੀ 골ਡਨ ਬਰਾਊਨ ਵਾਲ ਦਾਦੀ ਗਿਰਦਾ ਹੈ ਦਾਦੀ ਗਿਰਦਾ ਦਾਦੀ ਗਿਰਦਾ ਦਾਦੀ ਕਰਦੇ ਦਾਦੀ ਗਿਰਦਾ ਦਾਦੀ ਕਰਦਾ ਠੀਕ ਹੈ। ਪਿੰਕੀ ਦਾਦੀ। ਉਹ ਯਾਰ ਨਾ ਤੇ ਪਿੰਕੀ ਬੱਚਿਆਂ ਦਾ ਨਾਮ ਵੀ ਹੈਗਾ ਯਾਰ। ਯਾਰ ਫਿਰ ਡਾਇਰੈਕਟ ਕਰ ਲਓ ਦਾਦੀ ਅੱਗੇ ਇਮੋਜੀ ਬਣਾ ਦੇਣਾ ਛੋਟਾ ਜਿਹਾ। ਯਾਰ ਦਾਦੀ ਜਿਹੜਾ ਬੱਚਾ ਮਹੱਲੇ ਗਲੇ ਘਰ 'ਚ ਤੇਜ਼ ਹੁੰਦਾ ਨਾ ਉਹਨੂੰ ਕਹਿੰਦੇ ਆ ਤੇਦਾ। ਨਹੀਂ ਤੇਜ਼ਾ ਨਹੀਂ। ਹਾਂ ਮੋਖੀ ਸ਼ਾਇਦ ਦਾਦੀ। ਓਏ ਫਾਂਡਾ ਦਾਦੀ ਮੇਰਾ ਬੱਚਾ ਬੜਾ ਫਾਂਡਾ ਟਾਈਪ ਹਨਾ ਫਾਂਡਾ ਉਹ ਦਾਦੀ ਫਾਂਡਾ ਦਾਦੀ। ਉਸਤਾਦ ਜੀ ਦਾਦੀ ਫਰਤੀਲੀ ਓਏ ਨਹੀਂ ਯਾਰ ਬੱਚੇ ਦਾ ਜਿਹੜਾ ਉਸਤਾਦ ਜੀ ਦਾਦੀ ਪੰਬੀਰੀ। ਹਾਂ ਹਾਂ ਇਹ ਇਹ ਬੜਾ ਲੋਕਲ ਜਿਹਾ ਸਸਤਾ ਜਿਹਾ ਨਾਮ। ਦਾਦੀ ਘੰਟੀ। ਨਹੀਂ ਨਹੀਂ ਘੰਟੀ ਔਰਤ ਜ਼ਾਤ ਆ ਤੁਸੀਂ ਨਾਮ ਕਿੱਦਾਂ ਰੱਖਣੇ ਨਹੀਂ ਤੇ ਦਾਦ ਕਾਵਾ ਦਾਦੀ ਕੀ। ਇਹ ਅੱਛਾ ਨਾਮ ਸੀ ਕਾਵਾ ਦਾਦੀ। ਸਾਡੀ ਫਿਰ ਹੁਣ ਫਾਈਨਲ ਨਾਮ ਦੱਸ ਦਿਓ ਦੇ ਮੁਝੇ ਫਾਇਦਾ ਦਾਦੀ ਘਾਟੀ ਹਾਂ ਵਾਦੀ ਘਾਟੀ ਦਾਦੀ ਘਾਟੀ ਵਾਹ ਵਾਹ ਦਾਦੀ ਘਾਟੀ ਕਰ ਲੇਕਿਨ ਨਹੀਂ ਫਿਰ ਤੂੰ ਪੇਡੂਰੀਆ ਨਾਮ ਆ ਅਟਰੈਕਟ ਨਹੀਂ ਕਰਦਾ ਤੁਹਾਨੂੰ ਪਤਾ ਵੀਵਰਸ਼ਿਪ ਕਿੱਥੇ ਆ ਬੱਚੇ ਨਾਲ ਹੋਣਾ ਚਾਹੀਦਾ ਦਾਦੜ ਦਾਦੀ। ਫਿਰ ਤੁਸੀਂ ਦਾਦੀ ਨੂੰ ਪੁੱਛ ਲਓ ਉਹਦਾ ਕੀ ਯੇਨ ਕਹਿੰਦਾ ਦਾਦੀ ਦਾ। ਨਹੀਂ ਥਰਡਾ ਦਿਨ ਕਿੱਥੇ ਰੁਕਿਆ ਸਾਜ ਜੀ ਆ ਕੇ ਫੁੱਲ ਸਟਾਪ ਕਿੱਥੇ ਹੋਇਆ ਇਹ ਦੱਸੋ। ਉਸਤਾਦ ਜੀ ਦਾਦੀ ਹੈ ਨੀਲਮ ਹਾਂ ਉਹ ਬਾਦੀ ਇਹ ਨੀਦਮ ਆ। ਸ਼ੁਕਰ ਦਾਦੀ ਹੈ ਆਇਆ ਕੁਛ ਨਹੀਂ ਚੀਕੂ ਦਾਦੀ ਲੈ ਹਾਂ ਉਸਤਾਦ ਜੀ ਨਿਆਣਿਆਂ ਦਾ ਨਾਮ ਹਾਂ ਦਾਦੀ ਉਹ ਆਪ ਹਾਂ ਚੀਕੂ ਚੀਕੂ ਵੀ ਮੋਨੋ ਦਾਦੀ ਮੋਨੋ ਬੱਚੇ ਨੂੰ ਮੋਨੋ ਵੀ ਬਹੁਤ ਕਹਿੰਦੇ ਆ। ਲੈ ਮੋਮੋ ਹਾਂ ਸੱਚ ਕਹਿੰਦੇ ਆ ਬੱਚਾ। ਸ਼ਰਾਰਤੀ ਬੱਚੇ ਦਾ ਗੱਲ ਕਰ ਭੋਮੋ ਹੁਣ ਹੋਵੇ ਮਸਤ ਹੋਵੇ। ਹਾਂ ਸਹੀ ਗੱਲ। ਓਏ ਤੁੰਨਲ ਦਾਦੀ ਬੱਚੇ ਨੂੰ ਤੁੰਨਲ ਵੀ ਕਹਿੰਦੇ। ਭੌਂਕੀ ਦਾਦੀ। ਹਾਂ ਭੌਂਕੀ ਨਹੀਂ ਦਾਦੀ ਬੌਂਤਰ ਉਹ ਯਾਰ ਮੈਨੂੰ ਇੱਕ ਕਰੈਕਟਰ ਮੈਨੂੰ ਵੀਡੀਓ ਹੀ ਭੇਜੀ ਜਾ ਰਿਹਾ ਉਹ ਬੌਂਤਰ ਦੀਆਂ। ਉਹ ਤੁਹਾਡਾ ਫੇਵਰਟ। ਆਹੋ ਉਹ ਗੁਰਵਿੰਦਰ ਨਹੀਂ ਆਪਣਾ ਗੁਰਵਿੰਦਰ ਉਹ ਮੈਨੂੰ ਵੀਡੀਓ ਉਹਨਾਂ ਦੀਆਂ ਭੇਜੀਆਂ ਉਹਨਾਂ ਸ਼ੇਰ ਨੂੰ ਕਦੀ ਕਿਤੇ ਦੌੜਾ ਲਵਾਈਆਂ ਉਹਨਾਂ ਨੇ ਯਾਰ ਉਹ ਨਾ ਐਸਾ ਟੈਪ ਆ ਢਾਉ ਢੱਟ ਤੇ ਜਾਣ ਆਹੋ ਢਾਉ ਢੱਟ ਟਾਉ ਟਾੜ ਢਾਉ ਢੱਟ ਟੈਪ ਨਾ ਉਹ ਖਲੋਤੇ ਨੇ ਤੇ ਦੋ ਸ਼ੇਰ ਪਾਣੀ ਪੀ ਰਹੇ ਜਾਗ ਦੋ ਕੀ ਆ ਤਾਂ ਉਹ ਨੱਸਦੇ ਨੇ ਤਾਂ ਜਾ ਕੇ ਐ ਕਰਕੇ ਫੇਰ ਵਾਪਸ ਆ ਉਹ ਮੈਨੂੰ ਉਹਦੀਆਂ ਵੀਡੀਓ ਭੇਜੀ ਜਾਂਦਾ ਕਹਿੰਦਾ ਸਾਜੀ ਇਹ ਚੈੱਕ ਕਰੋ ਕਰੈਕਟਰ ਉਸਤਾਦ ਜੀ ਉੱਤੇ ਕੋਈ ਭਾਰ ਨਹੀਂ ਉਹਨੂੰ ਉਹਨੇ ਵਾਕਈ ਸੁਣ ਜਿਹਾ ਜਾਨਵਰ ਆ ਉਹਨੂੰ ਕੋਈ ਕੁਝ ਨਹੀਂ ਹਾਂ। ਕਹਿੰਦਾ ਉਹਦੀ ਚਮੜੀ ਬਹੁਤ ਮੋਟੀ 9 ਚਮੜੀ ਆ ਉਹਦੀ। ਹੈ ਸਾਜ ਜੀ ਉੱਤੇ ਸਿਆਣੇ ਡੱਬਿੰਗ ਨਹੀਂ ਹੋ ਕਹਿੰਦੇ ਸਕਦੀ। ਹੈਂ? ਉਹ ਤੇ ਡੱਬਿੰਗ ਨਹੀਂ ਹੋ ਸਕਦੀ ਤੁਸੀਂ। ਨਹੀਂ ਉੱਤੇ ਡਬਿੰਗ ਸਿਆਣੇ ਕਹਿੰਦੇ ਬੋਲਦਾ ਹੀ ਨਹੀਂਗਾ। ਉਸਤਾਦ ਜੀ ਫਾਰਮਿਕਾ ਸ਼ੀਟ ਬਣਦੀ ਹੈ ਨਾ ਫਾਰਮਿਕਾ ਸ਼ੀਟ ਗੱਤੇ ਵਾਲੀ ਐਡੀ ਮੋਟੀ 12x12 ਦੀ ਉਹਦੀ ਉਹਦੀ ਖਾਲੀ ਦੀ ਬਣਦੀ ਉਸ ਮੋਟੇ ਦੀ। ਨਹੀਂ ਉਹ ਸ਼ੇਰ ਉਹਨੂੰ ਸ਼ੇਰ ਨੇ ਕਿੱਥੇ ਖਾਣਾ ਉਹਨੂੰ ਸ਼ੇਰ 15-20 ਮਿੰਟ ਉਹਨੂੰ ਖੱਚ ਖੁਰਚ ਕੇ ਫੇਰ ਥੱਕ ਕੇ ਵਿਚਾਰਾ ਵਾਪਸ ਚੱਲ ਜਾਂਦਾ ਹਾਂ ਕਹਿੰਦਾ ਇੱਥੇ ਖਲੋਤਾ ਨਹੀਂ ਮੈਂ ਕੱਲ ਨੂੰ ਫੇਰ ਆਉਂਗਾ ਨਹੀਂ ਜਿੰਦ ਬਹੁਤ ਹਾਰਡ ਹੁੰਦੀ 2 ਘੰਟੇ ਦੇ ਸ਼ੇਰ ਉਹਦੀ ਸ਼ੇਰ ਤੇ ਨਰਮ ਕਰਦਾ ਵਾ। ਇੱਕ ਸ਼ੇਰ ਉਹਨੂੰ ਜੱਫਾ ਪਾ ਕੇ ਖਲੋਤਾ ਆ ਦੂਸਰਾ ਸ਼ੇਰ ਆ ਕੇ ਕਹਿੰਦਾ ਆ ਜਾ ਇਹ ਨਹੀਂ ਕਾਤਾ ਜਾਣਾ ਉਹ ਤਾਂ ਦਾਲ ਖਾ ਲੈਂਦੇ ਆ। ਸੱਬਲ ਚੁੱਕ ਕੇ ਫਿਰਦੇ ਉਹਦੇ ਆਲੇ ਦੁਆਲੇ ਉਹ ਸਿਰਫ ਵੇਖਦਾ ਹੀ ਐ ਕਰਕੇ ਓਏ ਚੱਲ ਸ਼ੇਰ ਉਹਦੇ ਦੰਦਾਂ ਦਾ ਇਸਤੇਮਾਲ ਨਹੀਂ ਕਰਦਾ ਉਹ ਜਦੋਂ ਮੋਟਾ ਅੱਗੇ ਆਉਂਦਾ ਉਹ ਛੁਰੀ ਕੱਢ ਲੈਂਦਾ ਭੱਜ ਭੱਜ ਨਹੀਂ ਉਹ ਵਿਚਾਰਾ ਵਾਕਈ ਨਹੀਂ ਖਾਦਾ ਜਾਂਦਾ ਯਾਰ। ਸਾਜੇ ਬੂਕਾ ਦੇਖਿਆ ਕਿਥਾ ਯਾਰ ਉਹਨੇ ਮੈਂ ਤੈਨੂੰ ਇੱਕ ਵੀਡੀਓ ਨਹੀਂ ਦਿਖਾਈ ਉਹਨੇ ਪੂਰਾ ਮੂੰਹ ਲੈ ਲਿਆ ਸ਼ੇਰ ਦੇ ਵਿੱਚ ਸ਼ੇਰ ਤੇ ਲੋ ਇੰਜਨ ਕਰਨ ਦਿਆ ਤੇ ਉਹ ਖਲੋਤਾ ਆਰਾਮ ਨਾਲ ਫੜਾ ਚੱਲ ਉਹਨੇ ਕਰ ਫੇਰ ਲੈ ਹਲੇ ਸ਼ੇਰ ਦਾ ਵੀ ਚੰਗਾ ਭਲਾ ਮੂੰਹ ਹੁੰਦਾ ਉਹ ਹਾਂ ਲੇਕਿਨ ਉਹ ਭਾਈ ਉਹ ਵੱਡਾ ਯਾਰ ਜਿਹਦਾ ਦਵਾਣਾ ਇੰਜ ਖਾਂਦਾ ਜਿਵੇਂ ਅਸੀਂ ਪੈਨਾਡੋਲ ਦੀ ਗੋਲੀ ਖਾਈ ਦੀ ਉਹ ਦਵਾਣਾ ਇੰਜ ਰੱਖਦਾ ਮੂੰਹ 'ਚ ਤਾਜੀ ਨੇ ਸਹੀ ਨਾਂ ਰੱਖਿਆ ਬੌਂਤਰ ਬੌਂਤਰ। ਮੈਨੂੰ ਦੋ ਪੈਸੇ ਸਾਜੇ ਲੋ ਅਜੇ ਉਹ ਪਾਣੀ ਜੀ ਖਲੋਤਾ ਰਹਿੰਦਾ 3 ਦਿਨ ਘੰਟੇ ਦਾ। ਉਹ ਤੇ ਇਦਾਂ ਦੇ ਹੁੰਦੇ ਨਾ ਸਾਰੇ ਹਿਸਾਬ ਕਿਤਾਬ ਖਲੋਤਾ ਹੀ ਆ ਬਸ। ਇਹਨਾਂ ਦਾ ਅਜੀਬ ਹਿਸਾਬ ਆਹੋ ਸਤਾਜੀ ਤੁਹਾਨੂੰ ਪਤਾ ਵਾ ਚੀਤਾ ਜਿਹੜਾ ਵਾ ਚੀਤਾ ਵਾ 1000 ਦੀ ਸਪੀਡ ਨਾਲ ਦੌੜ ਸਕਦਾ ਵਾ। ਇਹ ਜਹਾਜ਼ ਲੈਂਡ ਕਰਦਾ ਹੋਵੇ ਨਾ ਜਦੋਂ ਜਹਾਜ਼ ਚੜਦਾ ਹੋਵੇ ਚੀਤਾ ਨੂੰ ਕੱਟ ਸਕਦਾ ਹੈ। ਉਸਤਾਦ ਜੀ ਚੀਤਾ ਇੰਜ ਉਹ ਬੈਠੀ ਵੱਡਾ ਜਿਹਨੂੰ ਆਪਾਂ ਕਾਬ ਕਹਿੰਦੇ ਆ ਸ਼ਹੀਨ ਉਹਨੇ ਇੱਕ ਪੱਥਰ ਤੇ ਬੈਠਾ ਚੀਤਾ ਨਾ
ਟੇਕ ਲਾ ਕੇ ਬੈਠਾ, ਉਹਨੇ ਜੱਪਾ ਮਾਰਿਆ, ਉਹ ਚੀਤਾ ਸਮੇਤ ਹੀ ਉਡਾ ਕੇ ਲੈ ਗਿਆ, ਚੀਤੇ ਨੂੰ ਉਡਾ ਕੇ ਲੈ ਗਿਆ। ਅੱਜ ਕੱਲ ਪੱਥਰ ਸਮੇਤ ਹੀ ਅੱਜ ਕੱਲ ਇੰਨੀਆਂ ਸਫਾਈ ਚ ਓਰੀਜਨਲ AI ਵੀਡੀਓਜ਼ ਬਣ ਰਹੀਆਂ ਨੇ, ਤੁਸੀਂ ਰੀਲਸ ਵੇਖਦੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਲੇਕਿਨ ਮੈਨੂੰ ਪਤਾ ਲੱਗ ਜਾਂਦਾ। ਅੱਛਾ ਜੀ। ਹਾਂਜੀ, ਲੇਕਿਨ ਬਹੁਤ ਸਾਰੇ ਬੰਦੇ ਨੂੰ ਪਤਾ ਨਹੀਂ। ਹਾਂਜੀ, AI ਹੈ। ਸਾਦਾ ਬੰਦੇ ਨੂੰ ਨਹੀਂ ਪਤਾ। ਮੇਰਾ ਭਰਾ ਕਹਿੰਦਾ ਦੇਖ ਪਿੰਡ ਦੇ ਬੰਦੇ ਨੇ ਜਹਾਜ਼ ਬਣਾਇਆ, ਕਹਿੰਦਾ ਡਾਊਨ ਲੱਗਾ ਵਿਚਾਰ ਡਿੱਗ ਗਿਆ। ਉਹ ਮੈਂ ਕਿਹਾ AI ਬਹੁਤ ਅੱਜ ਕੱਲ ਹੈ, ਬਹੁਤ ਮਿਲਾਵਟ ਹੋ ਗਈ ਵਿੱਚ। ਆ ਜਿਹੜੇ ਜਾਨਵਰਾਂ ਵਾਲੇ ਬਹੁਤ ਨੇ। ਸ਼ੇਰ ਐਵੇਂ ਹੀ ਆ ਗਿਆ ਕਿਸੇ ਸ਼ੇਰ ਆਹੋ, ਔਰ ਜੈਨੂਨ। ਫਿਰ ਉਹ ਬਿੱਲੀ ਵਾਲੇ ਕਾਰਟੂਨ ਬਣਾ ਰਹੇ ਨੇ, ਉਹ ਬਿੱਲੀਆਂ ਨਾਲ ਬਹੁਤ ਖੇਡ ਰਹੇ, ਆਈਟਮਾਂ ਕਰ ਰਹੇ ਨੇ। ਅੱਛਾ, ਉਹ ਇੱਕ ਬਤਖ ਜੀ ਆਉਂਦੀ, ਉਹ ਬਿੱਲੀ ਦੇ ਸੁੱਤੀ ਪਈ ਤੇ ਸਾਰੇ ਵਾਲ ਲੈ ਕੇ ਲੈਂਦੀ, ਸਲਾਈ ਕਰਦੀ ਤੇ ਦੇਖਿਆ ਦੇਖੀ ਉਹਨੇ। ਬਿੱਲੀ ਨੂੰ ਗੁੱਸਾ ਚੜਦਾ ਤੇ ਉਹ ਮਗਰ ਮੋਟਰਸਾਈਕਲ ਤੇ ਆ ਰਹੀ ਉਹਨਾਂ ਨੂੰ। ਚੀਤੇ ਨੂੰ ਫੋਨ ਕਰਦੀ, ਚੀਤਾ ਵੀ ਹੁੰਦਾ ਮੋੜ ਗੰਨਾ ਗੁੰਨਾ ਲੈ ਕੇ। ਸਾਜੇ ਇੱਕ ਸਵਿਮਿੰਗ ਪੂਲ ਤੇ ਵੀ ਉਹਨਾਂ ਨੇ ਬਣਾਇਆ, ਜ਼ਰਾਫਾ ਖਲੋਤਾ ਵਾ, ਪੁੱਠੀਆਂ ਡਾਈਆਂ ਮਾਰਨ ਡਿਆ ਪਾਣੀ। ਹਾਂ, ਲੇਕਿਨ ਇਹਦਾ ਘੋੜਾ AI ਨਹੀਂ AI ਦਾ ਐਸਾ ਕੰਮ ਹੈਗਾ ਭਾਈ, ਉਹ ਇਹ ਤੇ ਕਾਰਟੂਨ ਆ ਨਾ, ਉਹ ਜੈਨੂਇਨ ਕਰੈਕਟਰ ਬਣਾ ਕੇ, ਪਤਾ ਨਹੀਂ ਲੱਗਦਾ ਤੈਨੂੰ। ਨਹੀਂ ਲੱਗਦਾ ਸਹੀ। ਉਹ ਕਿਤੇ ਤੁਸੀਂ ਗੌਰ ਨਾ ਵੇਖੋ, ਉਹਦੀ ਫਰੇਮਿੰਗ ਬੰਦਿਆਂ ਨੂੰ ਮੂੰਹ ਵੇਖੋ, ਫਿਰ ਪਤਾ ਲੱਗਦਾ ਕਿ ਇਹ 2 ਨੰਬਰ ਆ। ਨਹੀਂ ਤਾਂ ਪਿੱਛੇ ਸਾਰੀ ਜਿਹੜੇ ਬੰਦੇ ਖਲੋਤੇ ਹੁੰਦੇ ਸਾਰਾ ਕੁਝ ਬਣਾ ਦਿੰਦਾ ਉਹਦਾ। ਭਰਾਵਾ ਨੁਕਸਾਨ ਆ ਗਾਹਾਂ ਦੇਖੋ ਤੁਹਾਡਾ ਬਣਦਾ ਕਿ ਇੱਕ ਤਸਵੀਰ ਮਾਤੜ ਬੰਦੇ ਨੇ ਘਰ ਦਿਖਾ ਦਿਓ, ਨੁਕਸਾਨ ਨਹੀਂ ਤਾਂ ਮਿੱਠੇ ਇੱਕ ਜਿਹੜਾ ਫੇਮਸ ਯਾਨੀ ਕਿ ਪਰਸਨੈਲਿਟੀ, ਉਹਦਾ ਤੁਸੀਂ ਸ਼ਕਲ ਚਲੋ ਐਡਜਸਟਮੈਂਟ ਕਰ ਸਕਦੇ, ਤੇ ਜਿਹੜੇ ਉਹ ਯਾਰ ਸਾਰਾ ਕੁਝ ਬਣ ਜਾਂਦਾ ਯਾਰ ਯਾਰ। ਇਹ ਸਾਰਾ ਕੁਝ ਕਰ ਸਕਦਾ, ਇਹਨੂੰ ਨਾ ਰੋਕਿਆ ਗਿਆ। ਤੁਹਾਡੇ ਘਰ ਤਬਾਹ ਹੋਣਾ ਤੇ ਮੈਂ ਦੱਸਦਾ ਜੀ, ਹੁਣ ਮੇਰੀ ਕਾਨਫਰੰਸ ਐਕਸ਼ਨ ਅੱਜ ਹੀ ਲੈ ਲਓ ਭਾਈ। ਤਾਂ ਜੀ ਇੰਨੀ AI ਦੂਰ ਚਲੇ ਗਈ ਹੈ, ਜਿੱਦਾਂ ਤੁਸੀਂ ਕਹਿੰਦੇ ਕਿ ਉਤਲਾ ਸੁਰ, ਦਰਮਿਆਨ ਵਾਲਾ ਸੁਰ ਤੇ ਥੱਲੇ ਵਾਲਾ ਸੁਰ ਲੈ ਲਈ ਨਾ ਇੱਕ ਬੰਦੇ ਦਾ, ਤੇ ਉਹਦਾ ਸੇਮ ਆਵਾਜ਼ ਉਹ ਕਹੇਗਾ ਗਾਣਾ ਉਹੀ ਸੁਣਾ। ਓਏ ਇਹ ਤਾਂ ਬਹੁਤ ਪੁਰਾਣੀ ਗੱਲ ਬਾਤ, ਪਿਛਲੇ ਸਾਲ ਦੱਸੀ ਉਸਤਾਦ ਜੀ ਨੇ। ਕੀ ਹੋਇਆ? ਲੱਤ ਸੌ ਗਈ। ਦਾਦੀ ਸੌਂ ਗਈ ਇਹ ਪੂਆ ਦੀ ਆਵਾਜ਼ ਤੋਂ ਰਹੀ ਆ। ਹਾਂ, ਕਰਾਟੇ ਆ ਰਹੇ ਹਲਕੇ ਹਲਕੇ, ਉਹ ਗਿੱਟੇ ਜੋ ਆ ਰਹੇ, ਗਿੱਟੇ ਜੋ ਕਰਾਟੇ ਨਿਕਲੇ। ਦਾਦੀ ਪੁਸ਼ਤੀ ਰੱਖ ਉਹ ਕੁੱਤਕਦਾਰੀਆਂ ਹੀ। ਕੀ ਕਿਹਾ ਸੀ? ਦਾਦੀ ਪੁਸ਼ਤੀ। ਹਾਂ ਨਹੀਂ ਯਾਰ, ਉਹ ਠੀਕ ਆ। ਦਾਦੀ ਡੋਲ। ਦਾਦੀ ਡੋਲ। ਦਾਦੀ ਡੋਲ ਠੀਕ ਆ। ਸਾਜੀ ਦਾਦੀ ਦੱਤ ਰਾਲੀ। ਦਾਦੀ ਦੱਤ। ਦਾਦੀ ਇਹ ਨਹੀਂ ਬਣਨਾ, ਇਹ ਨਹੀਂ ਬਣਨਾ ਯਾਰ ਦਾਦੀ ਡੋਲ ਸਹੀ ਆ। ਦਾਦੀ ਜਾਂ ਕਾਵਾ ਦਾਦੀ ਜਾਂ ਦਾਦੀ ਡੋਲ। ਕਾਬਾ ਦਾਦੀ ਹੈ ਬਹੁਤ ਅੱਛਾ, ਲੇਕਿਨ ਇਹਦਾ ਮੀਨਿੰਗਲੈਸ ਆ। ਮੀਨਿੰਗਲੈਸ ਆ ਯਾਰ ਮਿੱਠੇ। ਦਾਦੀ ਡੋਲ ਦਾ ਇਹ ਹੈ ਕਿ ਵੀ ਦਾਦੀ ਵੀ ਤੇ ਕੋਈ ਗੁੜੀਆ ਵੀ। ਉਸਤਾਦ ਜੀ ਹੁਣ ਤੁਹਾਨੂੰ ਇੱਕ ਫਿਲਮ ਸਟੋਰੀ ਸੁਣਾਵਾਂ, ਪਤਾ ਨਹੀਂ ਹੁਣ ਸੁਣਾਉਣ ਵਾਲੀ ਹੈ, ਦੱਸ ਦੇ ਸੁਣਾਉਣ ਵਾਲੀ ਹੈ। ਸੁਣਾ ਦੇ ਨਾ ਤੂੰ, ਜੇ ਸੁਣਾਉਣ ਵਾਲੀ ਹੋਈ ਲਾ ਦਾਂਗੇ, ਨਹੀਂ ਤੇ ਕੱਟ ਦਾਂਗੇ। ਮੈਂ ਕਿਹਾ ਤੇਰੀ ਮੂੰਹ ਹੈਡ ਤੋਂ ਵੀ ਗਾਹਾਂ ਕਿਤੇ। ਡ੍ਰੀਮੋ ਹੈਡ। ਹਾਂ, ਮੇਰਾ ਉੱਥੇ ਨਾ ਕੁੜੀ ਨਾ ਨਿਕਲੀ ਕਿਤੇ ਘਰੋਂ, ਕਿਸੇ ਦੋਸਤ ਦੇ ਬਹਿਕਾਵੇ ਚ। ਬਹਿਕਾਵੇ ਚ ਆ ਕੇ ਤੁਸੀਂ ਆਓ ਆਪਾਂ ਨਾ ਨਿਕਲ ਕੇ ਸ਼ਾਦੀ ਕਰਦੇ। ਉਹ ਨਾ ਹੁਣ ਝੁਰਮਟ ਨੂੰ ਕੁੜੀ ਨੂੰ ਨਾ ਵਿਚਾਰੀ ਨੂੰ ਝੁਰਮਟ ਨੇ ਘੇਰ ਲਿਆ, ਕਿਤੇ ਨਸ਼ੇ ਨੂੰ ਘੇਰ ਲਿਆ। ਦੱਸ ਕਿਤੇ ਜਾਏਗੀ। ਫੁੱਲ ਫੈਰੀਆ ਟੈਪ। ਪਿੰਡ ਚਾਹ ਸਿਸਟਮ ਠੀਕ ਹੈ। ਨਹੀਂ ਉਹ 3-4 ਦਿਨ ਆਵਾਜ਼ ਨਹੀਂ ਮਾਰੀ ਵੀਰਾ। ਨਹੀਂ ਜਿਨ੍ਹਾਂ ਨੇ ਨਸ਼ੇ ਨੂੰ ਭਜਾਇਆ ਨਾ ਸਾਰੇ, ਉਹ ਨਾਲ ਦਾ ਕੰਡਿਆ ਕੁੜੀਏ नहीं आपने टेंशन नहीं लेनी, भाई है ना, भाई है ना, हर तरीके से भाई छत भी देंगे, भाई खाने को अनाज भी देंगे। तो भाई का 3 महीने का बिल रहता लाने वाला। उन्होंने बैठे सोचने इंज करके इसका क्या करना है, फुल डे दा वो बड़े ना पढ़ते फिर भी अब इसका क्या करना है, क्या करना है। वो कहना हुन उधर सर्किट इसका क्या करना है। भाई तू ना टेंशन ले, भाई तू टेंशन ले अपने रहना, भाई तू क्यों टेंशन, जा ये भाई के लिए कैपिटल लेके आ। ਉਹਨੂੰ ਸੰਜੂ ਬਾਬਾ ਬਣਾਇਆ ਫੁੱਲ। जिस्ता जी ਅੱਛਾ ਆਪ ਸਰਕਟ ਬਣਿਆ। ਲੱਥੇ ਟਾਪਿਆਂ ਵਾਲੀ ਗੱਡੀ ਤੇ ਉਹਨੂੰ ਲੈ ਲੈ ਫਿਰੀ ਜਾ। ਤੇ ਹੁਣ ਉਹਨਾਂ ਨੇ ਕੁੜੀ ਨੂੰ ਬਚਾਉਣਾ ਐ ਕਿ ਰਘੂ ਭਾਈ ਬਹਿ ਗਏ ਪਿੱਛੇ, ਸਰਕਟ ਬਹਿ ਗਿਆ, ਤੀਜਾ ਉਹ ਬਹਿ ਗਿਆ, ਚੌਥੀ ਕੁੜੀ ਹੈ ਮੋਟਰਸਾਈਕਲ ਤੇ। ਕੁੜੀ ਹੁਣ ਮੋਟਰਸਾਈਕਲ ਕੁੜੀ ਦੇ ਪਿੱਛੇ, ਹੁਣ ਕੁੜੀ ਜਿਹੜੀ ਬਚਾਉਣੀ ਹੈ ਨਾ, ਕੁੜੀ ਦੇ ਥੱਲੇ ਪੈਰ ਲੱਗੇ ਨੇ, ਪਾਇਦਾਨ ਫੁੱਲ ਵਾ ਪਹਿਲੇ ਤੇ ਫਿਰ ਕੁੜੀ ਨੇ ਨਾ ਤਾਈ ਮੈਨੂੰ ਕਹਿੰਦਾ ਉਹਨੇ ਕਹਿੰਦਾ ਸਟਾਰ ਜੀ ਬੜੀ ਔਖ, ਉਹਨਾਂ ਤਾਂ ਇੱਕ ਵਾਰੀ ਜੈਪ ਤੇ ਗਿੱਟਾ ਭਜਾ ਜੁੱਤੀ ਲੱਥ ਗਈ। ਮੈਂ ਕਿਹਾ ਨਹੀਂ ਰਘੂ ਭਾਈ ਤੁਸੀਂ ਨਹੀਂ ਜਾਣਾ, ਸਰਕਟ ਚ ਆਏਗਾ। ਹਾਂ ਸਰਕਟ ਜਾ ਕੇ ਜੁੱਤੀ ਚੁੱਕ ਲਿਆ ਤੇ ਗਰਾਊਂਡ 'ਚ ਲੈ ਕੇ ਬਹਿ ਗਏ। ਕਹਿੰਦਾ ਅਸੀਂ ਇਹਨੂੰ ਪੁੱਛਿਆ ਵੀ ਤੂੰ ਕਿੱਧਰ ਆਈ ਆ, ਕਹਿੰਦੀ ਮੈਂ ਘਰੋਂ ਬੜੀ ਤੰਗ ਸੀ, ਡਿਸਟਰਬ ਸੀ, ਮੈਂ ਜੌਬ ਕਰਨਾ ਚਾਹੁੰਦੀ ਸੀਗੀ ਤੇ ਮੈਨੂੰ ਨਾ, ਤੇ ਹੁਣ ਰਘੂ ਦਾ ਨਾਲ ਗੱਲ ਸੁਣਨ ਨਾਲ, ਓਏ ਚੱਲ ਓਏ ਸਟਿੰਗ ਲੈ ਕੇ ਆ, ਸਟਿੰਗ ਲੈ ਕੇ ਆਪਣੀ ਭਰਜਾਈ ਲਈ ਫੌਰਨ। ਅੱਛਾ ਭਰਜਾਈ ਵੀ ਭਰਜਾਈ ਉਹ ਰਹਿ ਕੇ ਭਰਜਾਈ ਹੁਣ ਉਹ ਗਿਆ ਵਾ ਲੈਣ ਬੋਤਲ ਤੇ ਵਾਪਸ ਨਾ ਉਹ ਰਘੂ ਭਾਈ ਜਿਹੜਾ ਪੂਰਾ ਮੇਨ ਵਾ, ਉਹ ਕਿਤੇ ਕੇਕ ਕੂਕ ਖਾਣ ਗਿਆ ਕਿਤੇ, ਜਾਂ हल्का जा गगन मीठी किया हुआ। लड़की ने क्या, मैं घर से निकल गई, माँ बाप की इज्जत खराब करी, मुझे कौन बनाएगा। तो सरकट कहता टेंशन वाले बहना, रघु भाई गए केक लेने, रघु भाई गए केक लेने गए वो है ना, कहते वो तुझको बनाएंगे थे। कहती नहीं रघु को पता है रघु इस तरह का बंदा नहीं, रघु ने मुझे नहीं बनाना। कहता नहीं, कहता रघु भाई इधर आओ, रघु केक लेके बनाओ रहा केक खा। हाँ सरकट बोल के था क्या बात है, ये भाभी है हमारी, आज से तू इसका, ये तुम्हारी है।
ਉਹ ਕਹਿੰਦਾ ਠੀਕ ਹੈ ਓਕੇ ਜੈਸਨ ਤੇ ਸਭ ਕੁਝ ਕਹਿ ਰਿਹਾ। ਸਰਕਟ ਤੇਰੀ ਬਾਤ ਕੋਈ ਰੋਕੂੰਗਾ। ਹੁਣ ਉਹੀ ਮੋਟਰਸਾਈਕਲ ਪਾਈ ਉਹਨੇ ਕਚਹਿਰੀਆਂ ਨੂੰ ਪਿੱਛੇ ਪਿੱਛੇ ਫੇਰ ਅੜ ਤੇ ਭਾਬੀ ਗਿੱਟੇ ਲਮਕੇ ਨੇ ਤੇ ਪੁੱਲ ਤੇ ਚੱਲਣ ਲੱਗਿਆ ਉਹ ਪਿੱਛੇ ਡੇਗੀ ਉਹ ਪਿੱਛੇ ਲੇਕਿਨ ਇਹ ਵਾ ਕਿ ਸਪੀਡ ਸਲੋ ਸੀਗੀ ਸੱਟ ਲੱਗ ਗਈ ਹੁਣ ਇੱਕ ਚਿੰਗਸ਼ੀਲਾ ਚੁੱਕਿਆ ਚਿੰਗਸ਼ੀਲਾ ਚੁੱਕਣ ਡਿਆ ਕਹਿੰਦਾ ਨਹੀਂ ਰਘੂ ਭਾਈ ਦਾ ਮਾਲ ਹੈ ਤੂੰ ਨਹੀਂ ਖਾਏਗਾ ਫੁੱਲ ਡਾਇਲੌਗ हम उठाएंगे। ਫੁੱਲ ਡਾਇਲੌਗ ਮਾਰ ਗਿਆ ਵਾ ਤੇ ਉਹਨਾਂ ਦੀ ਨਾ ਸ਼ਾਦੀ ਹੋ ਗਈ ਹਾਂ पहले कहने रघु भाई ए तूने हनीमून करने मरी जा उठे जाना मरी जाना रघु भाई कहता चला तो अपन जाएगा रोकना लेकिन भाई नहीं है। रोकना कौन देगा पैसा कौन देगा चिंची वाला भी नहीं मानेगा कहना रघु भाई कार करा के 20,000 इकट्ठा दिता रघु भाई मरी गए रघु भाई मरी गए वापस आए ते ਜਿਹੜੀ ਕੁੜੀ ਦੇ ਬਾਅਦ ਨੇ ਸੀ ਉਹਨੇ ਪਰਚਾ ਕਰਾਤਾ ਨਹੀਂ ਤੇ ਇਹਨਾਂ ਨੇ ਇੰਨਾ ਹੀ ਉਹਨੂੰ ਫਾਲਤੂ ਤੇ ਲਵਾਰਸ ਸਮਝਿਆ ਸੀ। ਉਸਤਾਦ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਕੋਈ ਤੇ ਨਾ ਕਿਤੇ ਤੇ ਹੋਣਗੇ। ਮੈਂ ਕਿਹਾ ਛੱਡ ਗੱਲਾਂ ਤੇ ਰਘੂ ਭਾਈ ਦਾ ਤੁਸੀਂ ਅੱਗੋਂ ਤੋਂ ਨਹੀਂ ਦੇਖੋ ਹੋਣਾ। ਸੋਹਣਾ ਪਤੀਸਾ ਬਣਾਇਆ ਉਹਨਾਂ ਨੇ ਰਘੂ ਭਾਈ ਦਾ ਰਘੂ ਭਾਈ ਨੂੰ 15 ਦਿਨ ਰੋਟੀ ਉਹਦੀ ਭਰਜਾਈ ਨੇ ਖਵਾਈ ਬੁਰਕੀ ਇੱਥੋਂ ਨਹੀਂ ਸੀ ਹੁੰਦੀ ਰਘੂ ਭਾਈ ਕੋਲ ਐ ਬੈਠੇ ਰਘੂ ਭਾਈ ਉਹ ਕਾਲਰ ਜਿਹਾ ਲੱਗਾ ਗਰਦਨ ਤੋੜ ਉਹ ਵੀ ਲੱਗਾ ਸੀ अपन को पूरा थाना जानते कुड़ी ले गए उसको ਹਾਂਜੀ ਕੁੜੀ ਲੈ ਕੇ पुलिस वाले ਨੂੰ ਕੁੜੀ ਨੇ ਮੈਸੇਜ ਕੀਤਾ ਮੈਂ ਆਪਕੇ ਬਿਨਾ ਨਹੀਂ ਰਹਿ ਸਕਤੀ ਬਾਅਦ ਚ ਹਾਂਜੀ ਮੇਰਾ ਜੋ ਕੁਝ ਨਹੀਂ ਤੁਹਾਡਾ ਵਿਆਹ ਵੀ ਕੀਤਾ ਸੀ। ਉਹ ਨਿਕਾਹ ਕੋ ਸਾਰਾ ਹੋਇਆ ਸੀ ਉਹ ਵਿੱਚ ਉਹਦਾ ਨਿਕਾਹ ਸੀ ਨਾ ਕੁੜੀ ਅੱਛਾ ਲੇਕਿਨ ਆਪਣੇ ਘਰ ਲੈ ਗਏ ਸੀ ਰਘੂ ਭਾਈ ਦਾ ਸੋਹਣਾ ਨਾ ਚੂਚਾ ਜਿਹਾ ਬਣਾ ਗਏ ਉਹ ਬੜਾ ਸੋਹਣਾ ਰਘੂ ਭਾਈ ਉਹਨੇ ਆਪ ਆਪਣੇ ਜਵਾਈ ਦਾ ਜੋ ਇਹਦਾ ਰਘੂ ਭਾਈ ਆ ਸੂਪ ਪੀਣਾ ਵੱਡਾ ਸੋਹਣਾ ਇੱਥੇ ਰੱਖਿਆ ਐ ਬੈਠਾ ਵਾ ਉਹ ਕਹਿੰਦਾ ਰਘੂ ਭਾਈ ਕਹਿੰਦਾ ਓਏ ਚੁੱਪ ਓਏ ਉਹ ਰਘੂ ਭਾਈ ਚੁੱਪ ਰਘੂ ਭਾਈ ਨੇ ਕਹਿੰਦਾ मैं मीना हुआ। ਨਹੀਂ ਤਾਂ ਡਿਵੋਰਸ ਹੋ ਗਈ ਪੰਚਾਇਤ ਬੈਠੀ ਉਸਤਾਦ ਜੀ 200-250 ਬੰਦਾ ਵਾ ਫੈਸਲਾ ਕੁੜੀ ਦੇ ਹੱਕ ਚ ਕੁੜੀ ਚਲ ਗਈ ਘਰ ਰਘੂ ਭਾਈ ਤੋਂ ਮੈਂ ਇੱਥੇ ਜੰਮਿਆ ਪਲਿਆ ਇੱਥੇ ਕੁੜੀ ਇੱਥੇ ਜੇ ਤੋਂ ਰਘੂ ਭਾਈ ਰੋਂਦਾ ਰਘੂ ਭਾਈ ਲੀਲੜੀਆਂ ਲੈਣ ਡਿਆ ਤੋ ਸਾਰੇ ਪੰਚਾਇਤ ਵਾਲੇ ਕਹਿੰਦੇ ਤੈਨੂੰ ਪਤਾ ਉਹਨੇ ਕੀ ਕਿਹਾ ਵਾ ਉਹਨੇ ਕਿਹਾ ਕੁੜੀ ਉਹਨੇ ਸਾਲ ਕੇ ਮੈਂ ਕੱਲੇ ਤੇ ਪਰਚਾ ਕਰਾ ਦੇਣਾ ਕੁੜੀ ਭਜਾ ਕੇ ਲੈ ਕੇ ਤੇ ਰਘੂ ਕਹਿੰਦਾ ਤੈਨੂੰ ਅਕਲ ਨਹੀਂ ਕੰਮ ਕਰਨੀ ਅਸੀਂ ਸਾਰੇ ਅੰਦਰੋਂ ਨਾ ਨਹੀਂ ਤਾਂ ਭਜਾ ਕੇ ਤੈਨੂੰ ਨਿਕਾਹ ਨਾ ਮੇਰੇ ਕੋ ਪਤਾ ਉਹ ਕਹਿੰਦੀ ਮੈਨੂੰ ਹਰਾਸਮੈਂਟ ਕਰਕੇ ਜਨ ਸਿਆਣੇ ਪਰ ਇਹ ਪੰਚਾਇਤ ਕੁੜੀ ਨੇ ਕਹਤਾ ਰਘੂ ਨੇ ਮੈਨੂੰ ਹਰਾਸਮੈਂਟ ਕੀਤਾ ਰਘੂ ਨੇ ਪਸਤੌਲ ਰੱਖ ਕੇ ਕਿਹਾ ਮੈਨੂੰ ਸ਼ਾਦੀ ਕਰ ਜਿਹੜਾ ਦੁਬਾਰਾ ਆਰਾਮ ਨਾਲ ਕਰਦੇ ਵਿਆਹ ਕਰਦੇ ਨਾ ਉਹਦੇ ਵਿੱਚ ਬੜੀ ਤਾਕਤ ਬੜੀ ਹੁੰਦੀ। ਤਾਕਤ ਇਹ ਯਾਰ ਵੈਸੇ ਉਹਨਾਂ ਬੱਚੀਆਂ ਨੂੰ ਸਾਡੀਆਂ ਨੂੰ ਸੋਚਣਾ ਚਾਹੀਦਾ ਜਿਹੜੀਆਂ ਨਿਕਲਦੀਆਂ ਨੇ ਘਰੋਂ। ਤਾਜੀ ਨਿਜ਼ਾਮ ਵੀ ਹੋਰ ਹੋਏ ਨੇ ਅੱਲਾਹ ਤਾਲਾ ਸਭ ਨੂੰ ਹਦਾਇਤ ਦੇਵੇ ਤਾਂ ਜੀ ਉਹ ਫਿਲਮੀ ਖਾਬ ਦਿਖਾਉਂਦੇ ਨੇ ਇੰਜ ਹੋ ਜਾਏਗਾ ਤੇ ਜੇ ਕਰ ਦਾਂਗੇ ਉਹ ਕਰ ਦਾਂਗੇ ਹਾਂ ਕਰਦੇ ਹੁੰਦਾ ਉਹ ਹੀ ਹੈ ਜਿਹੜਾ ਮਾਂ ਪਿਓ ਦੀ ਮਰਜ਼ੀ ਮੈਂ ਲਵ ਮੈਰਿਜਾਂ ਦੇਖੀਆਂ ਵਾ ਤੋਬਾ ਤੋਬਾ ਵੀ ਮੁੰਡਿਆਂ ਦੇ ਕਾਨੇ ਵਾਲੇ ਸੱਪਰ ਕੇ ਨਕਸ਼ੇ ਦੇ ਕੁੜੀਆਂ ਹੂਰ ਰਗੀਆਂ ਵਿਚਾਰੀਆਂ ਪਤਾ ਨਹੀਂ ਕਿਹੜੀ ਪੀਣ ਸੁਣਾਉਂਦੇ ਆ ਸਾਡੇ ਕੋਲ ਤਾਂ ਪੀਣ ਨਹੀਂ ਸੁਣਾਈ ਜਾਂਦੀ ਨੋਨੀ ਜੀ ਟਾਈਮ ਹੀ ਇਹਨਾਂ ਦੇ ਤੂੰ ਦਿੰਦੇ ਬੀਨ ਸੁਣਾ ਕੀ ਕਰਨਾ ਤੇਰਾ ਵਿਆਹ ਹੋਇਆ ਵਾ ਯਾਰ ਗੱਲ ਕਰਦਾ ਮਕਸਦ ਸਾਡਾ ਸ਼ੁਕਰ ਅਲਹਮਦੁਲਿਲਾ ਅੱਲਾਹ ਤਾਲਾ ਨੇ ਹਰ ਫੈਸਿਲਿਟੀ ਸਹੂਲਤ ਤੋਂ ਮੁਯੱਸਰ ਕੀਤਾ ਵਾ ਮੈਂ ਗੱਲ ਕਰਦਾ ਮੈਂ ਹੁਣ ਬੰਦਾ ਦੇਖਿਆ ਵਾ ਸਾਡੀ ਗਲੀ 'ਚ ਮੁੰਡਾ ਵਾ ਨੀਮਾ ਵਾ ਮੋਟਰਸਾਈਕਲ ਦਾ ਕੰਮ ਕਰਦਾ ਵਾਲ ਲੰਬੇ ਰੱਖਿਆ ਦੰਦ ਗੰਦੇ ਆ ਬੁੱਲ ਪਾਟੇ ਕਾਲੇ ਤੇ ਉਹ ਵੀ ਤਿੰਨ ਚਾਰ ਇੱਕ ਮਿੰਟ ਜੋ ਹੈ ਇੱਕ ਮਿੰਟ ਤੁਹਾਡੀ ਭਜਾਈ ਦਾ ਫੋਨ ਹੈ ਉਹ ਵੀ ਸਾਨੂੰ ਡੱਕ ਦਿੰਦਾ ਵਾ ਚੋਪੋਂ ਆਹੋ ਦੀ ਮਾਮਾ ਚਾਰ ਨੰਬਰ ਗਲੀ ਚ ਮੋਟਰਸਾਈਕਲ ਕੰਮ ਕਰਦਾ ਕੱਪੜੇ ਦੇਖੋ ਹਰ ਟਾਈਮ ਡੀਜ਼ਲ ਦੀ ਬੋ ਆਉਂਦੀ ਰੋਟੀ ਉਹ ਜੋਪ ਚਿੰਗੀ ਪਿਆ ਹੁਆ ਹਾਂ ਕਿਆ ਕਰ ਰਹੀ ਹੋ ਅਰੇ ਤੇਰਾ ਬੰਦਾ ਹੋਰ ਕੀ ਡਿਆ ਤੀਜਾ ਨਹੀਂ ਪਤਾ ਨਹੀਂ ਉਰਦੂ ਚ ਬੋਲਦਾ ਪਤਾ ਨਹੀਂ ਅੱਗੋਂ ਹੋਇਆ ਅੱਛਾ ਰੌਲਾ ਗੱਲ ਇਹ ਹੈ ਜਿੱਦਾਂ ਦੇ ਤੂੰ ਮੁੰਡਿਆਂ ਦੀਆਂ ਗੱਲਾਂ ਕਰਨੇ ਆ ਨਾ ਇਦਾਂ ਦੀਆਂ ਕੁੜੀਆਂ ਵੀ ਹੁੰਦੀਆਂ ਵਾ। ਆਓ ਇਸੇ ਮਾਹੌਲ ਚ ਸੇਮ ਇਹ ਕੈਟਾਗਰੀ ਚ ਉਹ ਵੀ ਹੁੰਦੀਆਂ ਵਾ। ਇਹਦੇ ਰੱਬ ਨੇ ਬਣਾਈ ਜੋੜੀ ਰੱਬ ਨੇ ਕਿਤੇ ਨਾ ਕਿਤੇ ਕਿਸੇ ਦਾ ਹਿਸਾਬ ਉਹਦਾ ਤਾਂ ਰੱਖਿਆ ਵਾ। ਰੱਖਿਆ ਵਾ ਸਹੀ ਗੱਲ। ਉਹ ਵੀ ਐਟਮ ਹੁੰਦੀਆਂ ਹਾਂਜੀ ਐਸੀਆਂ ਲੂਰੀਆਂ ਵੀ ਹੁੰਦੀਆਂ ਬੇਸਿਸ ਕਿਸਮ ਦੀ ਵੀ ਦੋ ਦੋ ਸੂਤਰ ਮੈਲ ਗਿੱਟੇ ਤੇ ਚੜੀ ਹੈ। ਹਾਂਜੀ ਮੈਂ ਤੁਹਾਨੂੰ ਸਹੀ ਕਹਿ ਰਿਹਾ। ਸੱਚੀ ਮੁੱਚੀ ਸਾਡੇ ਮੁੰਡਾ ਵਾ ਖੰਡਾ ਅੰਦਰੋਂ ਖੰਡਾ ਵਾ ਅੰਦਰੋਂ ਤੇ ਉਹ ਇਦਾਂ ਫੋਨ ਤੇ ਆਪਣੇ ਉਹ ਖੰਡੂ ਵਾਲੇ ਗਾਣਾ ਵੀ ਸੁਣਾਉਂਦਾ ਫੋਨ ਤੇ ਯਾਰ ਹੁਣ ਦੇਖਣਾ ਉਹ ਵੀ ਤੇ ਇਨਸਾਨ ਆ ਨਾ ਮੇਲ ਫੀਮੇਲ ਦੋਵੇਂ ਇਨਸਾਨ ਹੀ ਆ ਨਾ ਤੇ ਹਾਲਾਤ ਉਹਨਾਂ ਦੇ ਵੀ ਮਾੜੇ ਹੋ ਸਕਦੇ ਉਹਨਾਂ ਤੂੰ ਉਹਨਾਂ ਦੀ ਗੱਲ ਵੀ ਤੇ ਅੱਗੇ ਉਹਦੀ ਮੈਂ ਤੁਹਾਨੂੰ ਦੱਸਦਾ ਵੀ ਕੱਪੜੇ ਜਿਹੜੇ ਪਾਏ ਹੁੰਦੇ ਨੇ ਉਹਦੀ ਜਿਹੜੀ ਕਿਨਾਰੀ ਹੁੰਦੀ ਹੈ ਇਸ ਕਿਸਮ ਦੀ ਕਾਲੀ ਹੋਈ ਹੁੰਦੀ ਨਾ ਉਹ ਆਹੋ ਕਾਲਰ ਤੋਂ ਆਹੋ ਕਾਲਰ ਆਹੋ ਨਹੀਂ ਸਾਰੀ ਵਾਕਈ ਤਾਂ ਬੜੇ ਬੜੇ ਕਰੈਕਟਰ ਯਾਰ ਮੈਂ ਹੁਣ ਪਤਾ ਨਹੀਂ ਯਾਰ ਗੱਲ ਉਹ ਭੀਦੇ ਦੀ ਗੱਲ ਕਰਨ ਲੱਗਾ ਸੀ ਪਿੱਦੇ ਦੀ ਫਿੱਡਾ ਹਾਂ ਵਾ ਉਹ ਵੀ ਨਾ ਰਜਾਕਾਰ ਆ ਵਿਚਾਰਾ ਹੁਣ ਸੋਟੀ ਵਾਲਾ ਵਾ ਉਹ ਆਪਣੇ ਆਪ ਨੂੰ ਐਸਐਚ ਪੂਰਾ ਸਮਝਦਾ ਵਾ ਪੂਰਾ ਹੁਣ ਪਾਂਚਾ ਤੇ ਜਾਣਾ ਓਏ ਫਿੱਟੇ ਦਾ ਪਾਂਡਾ ਓਏ ਫਿੱਟੇ ਦਾ ਪਾਂਡਾ ਤੇ ਉਹਨੇ ਇੱਜ਼ਤ ਨਹੀਂ ਬਣਾਉਣ ਲਾ ਫਿੱਟਾ ਜੋ ਛੱਡੋ ਲੈ ਪੜ ਫਿੱਟੇ ਓਏ ਕਿੱਦਾਂ ਕੈਚ ਕਰ ਤੇ ਵੀਡੀਓ ਨੇ ਸੋਟੀ ਘਮਾਉਂਦੇ ਆ ਓਕੇ ਕਿੰਨੇ ਹੋ ਗਏ 5 ਹੋ ਗਏ ਲਗਾਰ ਕਰੇਗਾ ਓਕੇ ਇਹ ਤੈਨੂੰ ਮੈਂ ਨੇ ਉਧਰ ਨੂੰ ਕਾਸਮ ਦੇ ਦੇਗਾ ਇਹ ਪਿੜਾਈ ਜਾ ਉਹਦੇ ਨਾਲ ਵੀ ਕੁੜੀ ਸੈੱਟ ਆ
ਜਨਮ ਸਨੀ ਖੁਸਰੇ ਨੇ 3 ਵਾਰੀ ਕੁੱਟਿਆ ਬੇਟੇ ਨੂੰ। ਉਸਤਾਦ ਜੀ ਇੱਕ ਹੋਰ ਵੀ ਆਓ ਜਿਹੜਾ ਬੜਬੜ ਅੱਛਾ ਇਹ ਲੌਜੀਕ ਹੈ ਕਿ ਕੋਈ ਵੀ ਮੁਹੱਬਤ ਕਰਨ ਵਾਲਾ ਜੋੜਾ ਨਾ, ਹਾਂਜੀ ਜਿਹੜਾ ਇੱਕ ਬੰਦਾ ਦੂਸਰੇ ਨਾਲ ਮੁਹੱਬਤ ਕਰਦਾ, ਉਹਦੇ ਲਈ ਦੁਨੀਆ ਦਾ ਸਭ ਤੋਂ ਅਮੀਰ ਖੂਬਸੂਰਤ ਅੱਛਾ ਹਾਂਜੀ ਉਹਦਾ ਉਹੀ ਆ, ਭਾਵੇਂ ਉਹ ਲੂਮਾਂ ਤੇ ਕੰਮ ਕਰਦਾ, ਭਾਵੇਂ ਉਹ ਪਾਨ ਖਾਂਦਾ, ਭਾਵੇਂ ਜੋ ਮਰਜ਼ੀ ਆ। ਸਹੀ ਗੱਲ ਇਹ ਵੀ ਲੌਜੀਕ ਹੈ ਇੱਕ, ਉਹਦੇ ਲਈ ਉਹੀ ਆ। ਤੇ ਉਹਦੇ ਲਈ ਉਹਦਾ ਮਤਲਬ ਉਹਦਾ ਪਾਰਟਨਰ ਆ, ਉਹ ਚਾਹੇ ਉਹ ਮਤਲਬ ਟੁੱਟੇ ਘਰ 'ਚ ਰਹਿ ਰਿਹਾ, ਚਾਹੇ ਉਹ ਵਿਚਾਰੇ ਕੋ ਖਾਣ ਨੂੰ ਨਹੀਂ ਹੈਗਾ, ਚਾਹੇ ਕੁਝ ਵੀ, ਉਹਦੇ ਲਈ ਉਹੀ ਸਾਰਾ ਕੁਝ ਆ। ਇਹ ਔਰ ਹਰ ਜੋੜੇ ਦਾ ਹਿਸਾਬ ਆ, ਥੱਲੇ ਉੱਪਰ ਤੱਕ ਲੈ ਜਾਓ। ਸਹੀ ਗੱਲ ਹਾਂ ਉਸਤਾਦ ਜੀ ਇੱਕ ਮਸਤ ਰਹਿੰਦਾ ਵਾ ਮੇਜ਼ੋ ਉਹਦੇ ਤੇ ਮੈਂ ਤੇ ਮੇਰੀ ਮਿਸਿਸ ਮੇਜ਼ੋ ਤੇ ਗਏ ਆਈਸਕ੍ਰੀਮ ਖਾਣ, ਸਾਡੇ ਪਿੱਛੇ ਆਵਾਜ਼ਾਂ ਹੀ ਹੋਰ ਤਰ੍ਹਾਂ ਨਹੀਂ ਆਉਣ। ਵੀ ਗੱਡੀ 'ਚ ਬਲੈਕ ਕਾਰ 'ਚੋਂ ਇੰਜ ਕਰਕੇ ਜੋੜਾ ਉਤਰਿਆ ਵਾ, ਐ ਨਕਾਬ ਕੀਤਾ, ਮੇਰੇ ਸਰ ਤੇ ਬਿਲਕੁਲ ਪਿੱਛੇ ਬੈਠੇ, ਮੈਂ ਉਹ ਗੱਲਾਂ ਪਤਾ ਕਰੇ ਆਵਾਜ਼ ਦਾ ਆਵਾਜ਼ ਮੈਚ ਨਾ ਹੋਵੇ। ਉਹ ਕਹਿ ਰਿਹਾ ਹੈ, ਉਹ ਕੋ ਕਹਿਣ ਡਿਆ ਅੱਲਾ ਕਰਮ ਕਰੇਗਾ ਇਨਸ਼ਾਅੱਲਾ, ਦੁਆ ਕਰੋ ਲਾ ਖੈਰ ਕਰੇ। ਉਹ ਕੋ ਕਹਿਣਾ ਨਹੀਂ ਭੱਲੇ ਮੈਂ ਖਾ ਕੇ ਜਾਣੇ ਆ, ਭੱਲੇ ਹੀ ਖਾਣੇ ਆ। ਕਿ ਯਾਰ ਆਵਾਜ਼ ਦਾ ਆਪਸ ਮੈਚ ਨਹੀਂ ਹੋ ਰਹੀ, ਜਾਂ ਤਾਂ ਪਿੱਛੇ ਨਾ ਕੋਈ ਸੋਸਾਇਟੀ ਮੈਚ ਨਹੀਂ ਹੋ ਰਹੀ। ਮੇਰੇ ਬਿਗ ਹਾਂ ਇਹਨੇ ਕੀ ਕੀਤਾ ਵੀ ਉਹਨੇ ਜਦੋਂ ਅੱਜ ਕਰਕੇ ਗਾਉਣ ਹੁੰਦਾ ਜਾਂ ਕੀਤਾ ਨਾ ਤੂੰ ਯਾਨੀ ਬਗੈਰ ਤਾਂ ਉਹਦੇ ਗਿੱਟਿਆਂ ਤੱਕ ਵੀ ਦੇ ਦੇ। ਹੁਣ ਮੈਂ ਦੱਸਦਾ, ਹੁਣ ਸਾਡੀਆਂ ਧੀਆਂ ਭੈਣਾਂ ਨੂੰ ਕੇਅਰ ਕਰਨੀ ਚਾਹੀਦੀ। ਮੈਂ ਨਹੀਂ ਉਹਨਾਂ ਨੂੰ ਕੇਅਰ ਨਹੀਂ ਕਰਨੀ ਚਾਹੀਦੀ, ਤੈਨੂੰ ਬਗੈਰ ਤਾਂ ਸ਼ਰਮ ਚਾਹੀਦੀ ਹੈ, ਹਿਆ ਚਾਹੀਦੀ ਆ ਵੀ ਤੂੰ ਸਾਰੀ ਉੱਤੋਂ ਛੱਡ ਕੇ ਥੱਲੇ ਉਹਦਾ ਗਿੱਟਾ ਵੇਖਣੇ। ਉਸਤਾਦ ਜੀ ਹੁਣ ਮੈਂ ਜਿਹੜਾ ਯਕਦਮ ਨੋਨੀ ਨੂੰ ਦੇਖਣਾ, ਉਹਨੂੰ ਨਹੀਂ ਹੁਣ ਤੂੰ ਕਾਹਤੋਂ ਦਿਲ ਦੇਖਣਾ ਵੀ? ਵੀਰਾਂ 'ਚ ਬੈਠਾ ਵਾ। ਨਹੀਂ ਉਹ ਕਿਸੇ ਦੀ ਧੀ ਭੈਣ ਆ, ਕਿਸੇ ਦੀ ਬੁੱਢੀ ਆ, ਕਿਸੇ ਦੀ, ਤੂੰ ਕਾਹਤੋਂ ਵੇਖਣਾ? ਤੂੰ ਦਾ point। ਤੂੰ ਆਪਣੀ ਨਾਲ ਲੈ ਕੇ ਗਿਆ, ਉਹਦੇ ਬੰਦੇ ਨੇ ਤੈਨੂੰ ਕਿਹਾ ਵੀ ਤੂੰ ਇਹਨੂੰ ਵੇਖੀ ਜਾ, ਮੈਨੂੰ ਵੇਖੀ ਜਾਵਾਂ, ਉਹਨੇ ਕਿਹਾ ਤੈਨੂੰ ਉਸਤਾਦ ਉਹ ਜੀ ਦਾਨਸ਼ ਉਹ ਜੈਂਡਰ ਬਦਲੋ ਥੋੜਾ ਜਿਹਾ। ਇਹ ਦੇਖੋ ਮੇਰੀ ਸੁਣ ਗੱਲ, ਹੁਣ ਇਹ ਦਾਦਾ ਸਾਹਿਬ ਵੱਲ ਦੇਖ ਰਿਹਾ ਯਕਦਮ ਮੈਂ ਅੱਛਾ ਗੱਲ ਸੁਣਾਉਂਦੇ ਆ ਉਹਨੇ ਮਜ਼ੇ ਦੀ ਇੱਕ ਬਰੀਕੀ ਨਹੀਂ ਤੂੰ ਨੋਟ ਕੀਤੀ। ਕੀ ਸਰ ਉਹਨੇ ਕਿਹਾ ਕਿ ਇਸ ਕਿਸਮ ਦਾ ਉਹ ਬੰਦਾ ਹੈ, ਬੰਦੇ ਨੇ ਕਿਹਾ ਹਾਂ ਕੀ ਲੈਣਾ ਕੀ ਖਾਣਾ, ਮੈਂ ਭੱਲਾ ਹੀ ਖਾਣੇ ਆ ਐ ਉਹਨੇ ਕਿਹਾ, ਤੇ ਅੱਗੋਂ ਫੌਰਨ ਆਪਣੀ ਬੁੱਢੀ ਦੀ ਕਹਿੰਦਾ, ਮੇਰੀ ਬੁੱਢੀ ਕਹਿੰਦੀ ਹਾਂ ਹਾਏ ਆ ਕੀ ਕਰਨ ਦੇ ਇੱਥੇ। ਆਪਣੀ ਬੁੱਢੀ ਦਾ ਵੀ ਇਹ ਦੱਸਿਆ, ਆਪਣੀ ਬੁੱਢੀ ਦਾ ਵੀ ਉਹੀ ਦੱਸਿਆ ਵਾ ਉਸੇ ਸਟਾਈਲ 'ਚ। ਆਹੋ ਆਹੋ ਉਹੀ। ਮੈਂ ਕਦੋਂ ਕਹਿੰਦਾ ਕਿ ਮੈਂ ਆਪਣੀ ਬੇਗਮ ਜਿਹੜੀ DHQ 'ਚੋਂ ਤੋੜੀ ਆ ਵੀ ਨਹੀਂ, ਲੇਕਿਨ ਉਹਦਾ ਸਕੇਲ ਉੱਚਾ ਨਹੀਂ ਹੁੰਦਾ। ਉਹ ਗੁੱਸੇ 'ਚ ਵੀ ਹੋਵੇ ਨਾ, ਮੈਨੂੰ ਪਤਾ ਲੱਗਦਾ ਸਕੇਲ ਬੰਦਾ ਸਾਜੇ ਆਪ ਉੱਚਾ ਕਰਦਾ ਵਾ। ਤੁਸੀਂ ਜਦੋਂ ਬੋਲਦੇ ਆ ਸਕੇਲ ਉੱਚਾ ਹੋ ਜਾਂਦਾ, ਜਿੱਦਾਂ ਤੂੰ ਹੁਣ ਕਹਿਣ ਦੱਸਣ ਦਿਆ ਵਾ, ਉਹ ਜਿੱਦਾਂ ਦੀ ਆ, ਲੇਕਿਨ ਕਿਤੇ ਲੈ ਕੇ ਤੇ ਆਏ ਨਾ ਭਾਂ ਗੱਡੀ 'ਚ, ਤੂੰ ਮੋਟਰਸਾਈਕਲ ਤੇ ਲੈ ਕੇ 800 ਰੁਪਇਆ। ਉਸਤਾਦ ਜੀ ਮੈਂ ਆਪਣੇ ਦੋਸਤ ਦੇ ਹਮਾਮ ਤੇ ਬੈਠਾ ਵਾਂ, ਕਸਮ ਖਾ ਕੇ ਮੈਂ ਕਰੈਕਟਰ ਦੇਖਿਆ, ਕਰੈਕਟਰ ਤੋਂ ਕੋਈ ਸ਼ੇਪ ਕਰਾਉਣ ਦਾ ਕਰੈਕਟਰ ਅੱਲਾ ਗੌਡ ਆ ਇੱਥੇ ਤੇ ਸ਼ੇਪ ਯਾਰ ਉਸਤਾਦ ਜੀ ਇੱਥੇ ਢੋਂ ਢੜ ਉਹੀ ਜਿਹੜਾ ਆ ਤੌਣ ਸਾਰੀ ਟਾਉ ਟੱਟ ਹਾਂ ਟਾਉਂ ਟੱਟ ਹਾਂ ਜੀ ਅਗਲਾ ਵੀ ਸਾਰੀ ਕਹਿੰਦਾ, ਕਾਲੀ। ਅਗਲਾ ਵੀ ਕਹਿੰਦਾ ਬੌਂਤਰ ਟਾਈਮ। ਉਹਦੀ ਤੌਣ ਸਾਰੀ ਕਾਲੀ, ਸਿਰ 'ਚ ਖੋਹ ਪਈ, ਕਿਤੇ ਲੂਮਾ ਲਾਮਾ ਤੋਂ ਆਇਆ, ਬੁੱਲ ਬੜੇ ਵੱਡੇ ਵੱਡੇ ਆਪਾਂ ਉਤਰਦੇ ਪੌਦਾਂ ਦੇ ਬੁੱਲ। ਤੇ ਉਸਤਾਦ ਜੀ ਕੁਰਸੀ ਤੇ ਬੈਠਾ ਹੈ, ਤੁੰਨ ਕੇ ਸ਼ਾਨ ਆਵੇ, ਤੇ ਮੇਰੇ ਯਾਰ ਨੇ ਉਹਦੀ ਸ਼ੇਪ ਕੀਤੀ ਤੇ ਸ਼ੇਪ ਕਰਦਾ ਐ ਕਰੈਕਟਰ ਕੀ ਸੌਂਦੇ ਉਸਤਾਦ ਜੀ, ਕਈ ਕਰੈਕਟਰ ਸੌਂਦੇ ਮੈਂ ਨਾ ਯਾਰ ਉੱਥੇ ਤੇਰੇ ਮੈਂ ਹੋਰ ਬੇਟੇ ਬੋਲ ਔਰਤ ਦੀ ਅਜ਼ਮਤ ਨੂੰ ਸਲਾਮ ਕੀਤਾ। ਮੈਂ ਕਿਹਾ ਯਾਰ ਦੱਸ ਅੱਲਾਹ ਤਾਲਾ ਸਬਰ ਦੇਵੇ। ਮੈਂ ਕਿਹਾ ਯਾਰ ਦੇਖ ਹੁਣ ਇਹਨੇ ਜਾ ਕੇ ਉੱਤੇ ਰੋ ਪਾਉਣਾ, ਇਹ ਪਰੌਠਾ ਭੇਜੇ, ਇਹਨੇ ਉੱਤੇ ਜਾ ਕੇ ਰੋ ਪਾਉਣਾ ਵਿਚਾਰੀ ਨੇ। ਤੈਨੂੰ ਮੈਂ ਕਹਿੰਦੇ ਬੱਚਾ ਸੁੱਤਾ ਨਹੀਂ, ਸਾਜੂ ਦੇਖ ਪਿਆ, ਦੇਖ ਪਾਣੀ ਗਰਮ ਕਰ। ਮੈਂ ਕਿਹਾ ਹੁਣ ਜਾ ਇੱਥੇ, ਮੈਂ ਕਿਹਾ ਦੇਖ ਉੱਤੇ ਨੂੰ ਸੁੱਤਾ ਪਿਆ। ਬਸ ਯਾਰ ਸੌ ਗਿਆ। ਮੈਂ ਜਦੋਂ ਚਲਾ ਗਿਆ, ਮੈਂ ਦੋਸਤ ਨੂੰ ਆਪਣੇ ਫੈਸਲ ਨੂੰ ਕਿਹਾ, ਮੈਂ ਕਿਹਾ ਯਾਰ ਫੈਸਲ ਦੇਖ ਲਾ। ਮੈਂ ਕਿਹਾ ਸਾਡੀ ਧੀ ਧਿਆਣੀ ਨੇ ਵਿਚਾਰੀ ਨੇ, ਮੈਂ ਕਿਹਾ ਇਹਦੀ ਵੀ ਤਾਬੇਦਾਰੀ ਕਰਨੀ, ਲੇਕਿਨ ਕਰਨੀ ਪੈਣੀ। ਕਰਨੀ ਪੈਣੀ। ਨਾਲੇ ਉਸਤਾਦ ਜੀ ਸਾਡੇ ਇੱਕ ਉੱਤੇ ਮਸਤ ਹੈਗਾ ਵਾ, ਉਹ ਨਹੀਂ ਹੁੰਦਾ ਯਾਰ ਇਹ ਕਈਆਂ ਦੇ ਨਾ, ਕਈਆਂ ਦੀ ਬੋਡੀ 'ਚ ਸਮੈਲ ਬਹੁਤ ਬੁਰੀ ਕਿਸਮ ਦੀ ਹੁੰਦੀ। ਉਹ ਬੈ ਬਾਤੀ ਹੋ ਜਾਂਦੀ। RDB ਦੇ ਹੁੰਦੀ ਸੀ, ਓਏ ਹੋਏ ਹੋਏ ਓਏ RDB ਦੇ ਤੌਲ ਦਾ ਮੁਕਾਮ ਹੁੰਦਾ ਸੀ। ਹੋਏ ਗਰਮੀਆਂ 'ਚ ਤੇ ਤੁਸੀਂ ਵੜ ਨਹੀਂ ਸੀ ਸਕਦੇ ਉਹਦੇ ਕੋਲ ਕਿਤੇ ਖਲੋ ਕੇ। ਕੁਦਰਤ ਨਹੀਂ ਐਸੀ ਉਹਦੇ ਅੰਦਰੋਂ, ਮਤਲਬ ਜਿੱਦਾਂ ਦਾ ਹੈਗਾ ਸੀ ਨਾ ਹੋਏ ਹੋਏ ਉਂਝ ਦਾ ਉਹਦੇ ਅੰਦਰੋਂ ਹੀ ਗੰਦ ਨਿਕਲਦਾ ਸੀ, ਸਕਿਨ ਦੇ ਵਿੱਚੋਂ ਉਹਦੇ। ਅੱਜ ਵੀ ਆਹੋ ਹੁਣ ਤਾਂ ਵੱਧ ਗਿਆ। ਕਸਮੇ ਮੈਂ ਜਿਹੜੇ ਉਹਦੇ ਨਾਲ ਹੈਗੇ ਨੇ ਨਾ, ਤੁਸੀਂ ਆਪ ਕਹਿਣਗੇ ਕਿ ਨਹੀਂ ਇਹ ਸਹੀ ਕਹਿ ਰਹੇ, ਤੌਬਾ ਦਾ ਮੁਕਾਮ। ਓ ਮੋਲ ਸਾਡੇ ਉੱਥੇ ਮਹੱਲੇ ਇੱਕ ਮਸਤ ਹੈਗਾ, ਉਹਨਾਂ ਵੀ ਸੈਟਿੰਗ ਲੱਗੀ ਆ। ਉਹ ਨਾਲੇ ਉਹਦੀ ਆਦਤ ਆ ਬੜ ਇਦਾਂ ਹੀ ਕਰਦਾ ਉਹ। ਤੇ ਉਹਨੂੰ ਫੋਨ ਆਵੇ, ਕਹਿੰਦਾ ਹਾਂ ਕੀ ਕਰਿਓ, ਬੜ ਹੈਲੋ ਮੈਂ ਆ ਰਹਾ ਬੜ ਸੱਚੀ ਵਿੱਚ ਅੱਛਾ ਬੋਲਦਾ ਵੀ ਇਦਾਂ ਹੀ ਹੋ, ਬੋਲਦਾ ਵੀ ਬੜ। ਉਹ ਕਹਿੰਦਾ ਇਹ ਕੋਈ ਪਤਾ ਨਹੀਂ ਕੀ ਚੀਜ਼ ਹੈ। ਯਾਰ ਇਰਫਾਨ ਡੱਬੇ ਵਾਲਾ ਦੇਖਿਆ ਸੀ ਰਾਣਾ ਚੌਕ ਦੇ ਵਿੱਚ, ਸਹੀ ਇਰਫਾਨ ਡੱਬੇ ਵਾਲਾ ਹਲਕਾ ਜਿਹਾ ਅਬਨੋਰਮਲ ਤੇ ਆਵਾਜ਼ ਨਾਲ ਗਾਣਾ ਬੈਠ ਰਿਹਾ, ਕੀ ਗੱਲ ਕਿਉਂ ਚੁੱਕਿਆ ਤੁਸੀਂ ਤੋਂ ਡੱਬਾ, ਲੋਸ਼ਨ ਕੌਣ ਲੈ ਗਿਆ ਤੂੰ, ਮੈਂ ਡੱਬਾ ਬਣਾਉਣ ਤੋਂ ਬੈਠਾ। ਉਹ 12 ਤੋਂ 1 ਨੂੰ ਦੁਕਾਨ ਬੰਦ ਕਰਨੀ ਹੁੰਦੀ ਆ, ਤੇ ਆਪਣੇ ਕੋਲ ਸਦੀਕ ਟਿੱਕੀ ਵਾਲਾ, ਨਾਨ ਟਿੱਕੀ ਵਾਲਾ, ਉੱਥੇ ਬੈਠਾ ਹੁੰਦਾ। ਹਾਂ बेटा को लोड कितना चाहिए 100 का
15 ਨਹੀਂ ਮਿਲੀ ਭੇਜ ਦਿੱਤਾ ਉਹ ਵੀ ਲੱਗਾ ਹੁੰਦਾ ਸੀ 15 ਨਹੀਂ ਮਿਲੀ। ਉਸਤਾਦ ਜੀ ਤੁਹਾਡੇ ਮਹੱਲੇ 'ਚ ਛੇੜਨ ਵਾਲੇ ਮਸਤ ਹੁੰਦੇ ਸੀ ਜਿਹਨਾਂ ਨੂੰ ਤੁਸੀਂ ਛੇੜਦੇ ਸੀ, ਯਾਨੀ ਸਭ ਤੋਂ ਮਸ਼ਹੂਰ ਛੇੜ ਕੀ ਸੀ ਉੱਥੇ? ਨਹੀਂ ਉਹ ਯਾਰ ਇੱਕ ਬਿਮਾਰੀ ਨਹੀਂ ਹੁੰਦੀ ਜਿਹਦੇ ਚੋਂ ਸਾਰੇ ਬੱਚੇ ਇੱਕੋ ਜਿਹੇ ਹੋ ਜਾਂਦੇ ਆ। ਹਾਂਜੀ ਸਪੈਸ਼ਲ ਉਹਨੂੰ ਕੁਝ ਕਹਿੰਦੇ ਆ ਨਾ, ਉਹ ਮੈਂਟਲੀ ਕਹਿੰਦੇ ਆ ਸੇਮ ਉਹ ਹੁੰਦੇ ਸੀ ਸਾਡੇ ਮਹੱਲੇ ਇੱਕ ਹੁੰਦਾ ਸੀ ਆਹ, ਅੱਛਾ, ਇੱਕ ਹੋਰ ਹੁੰਦਾ ਸੀ ਓਏ ਉਹ ਬਹੁਤ ਡੇਂਜਰ ਸੀ। ਦੋ ਤਰ੍ਹਾਂ ਦੇ ਦੱਸਾਂ ਜੀ, ਇੱਕ ਆਲੇ ਗੋਲੂ ਜੇ ਸੇਮ ਸ਼ਕਲ ਦੇ, ਇੱਕ ਉਹ ਬਾਬੇ ਹੁੰਦੇ ਕਲੀਨ ਸ਼ੇਪ ਵਾਲੇ ਬਾਬੇ ਜੇ ਵਿੱਚ ਨੂੰ ਮੋੜਿਆ ਹੁੰਦਾ ਖੁਸ਼ਕੀ ਜਿਹੀ ਵਾਲੇ ਨਹੀਂ ਉਹ ਤੂੰ ਐ ਨਹੀਂ ਹੁੰਦੇ ਬਣੇ ਜੇ ਲੰਬੇ ਜੇ, ਉਹ ਦੋ ਤਰ੍ਹਾਂ ਦੇ ਮਸਤ ਹੁੰਦੇ ਆ। ਸਾਡੇ ਉੱਥੇ ਇੱਕ ਮਸਤ ਸੀਗਾ ਬਾਬਾ, ਉਹਨੂੰ ਜਦੋਂ ਉਹਨੇ ਡੱਬਾ ਕੋਈ ਲੈ ਕੇ ਜਾਣਾ ਉਹਨੂੰ ਪੁੱਛਣਾ ਸਿਰਫ ਇੰਨੀ ਗੱਲ ਪੁੱਛਣੀ, ਭਾਈ इसमें क्या है? ਉਹਨੇ ਕਹਾ तेरी माँ के मरने का सामान तेरे घर लेके जा रहा हूँ पता ले जाओ। तेरी माँ के मरने का सामान है, गाल ना समझो, तेरे घर लेके जा रहा हूँ। यार ਕੀ ਕਹਿੰਦਾ ਦੁਬਾਰਾ ਦੱਸੀ। ਉਹਨੂੰ ਪੁੱਛਣਾ ਨਾ ਭਾਈ ਡੱਬੇ 'ਚ ਕੀ ਹੈ? तेरी माँ की मौत का सामान है लेके जा रहा हूँ तेरे घर ले। ਉਹ ਸੁੱਕਾ ਜਿਹਾ ਆ ਸੁੱਕਾ ਆ ਹੋਣਾ ਜਿਹੜਾ ਬੜੀ ਅੱਛੀ ਉਰਦੂ ਬੋਲ ਕੇ ਬਿਸਤ ਕਰਦਾ ਹੈ। ਯਾਰ ਤੂੰ ਆਪਾਂ ਕਿਤੇ ਉਸਤਾਦ ਨੂੰ ਤਿਲੀ ਖਵਾਉਂਦੇ ਨਾ ਕਰਾਮ ਦੀ ਆਹਾ ਤਾਜੀ 5 ਰੁਪਏ ਤਿਲੀ ਮੈਂ ਖਾਂਦਾ ਨਹੀਂ, ਮੈਂ ਕਲੇਜੀ ਸ਼ੌਕ ਨਾਲ ਖਾਂਦਾ। ਕਲੇਜੀ ਵੀ ਪੁੰਨ ਵੀ ਇਹਦੇ ਕਿ ਪੁੰਨ ਭਰੀਆਂ ਕਰਕੇ ਉਹਨੂੰ 5 ਰੁਪਏ ਰੱਖ ਕੇ ਦੇਣੀ ਅਖਬਾਰ ਤੇ, ਉਹ ਹੋ ਮਸਾਲੇ ਵਾਲੀ ਉਸਤਾਦ ਜੀ ਸਾਡੇ ਭਲੇ ਵਕਤਾਂ 'ਚ। ਕਲੇਜੀ ਹਾਂਜੀ ਮਟਨ ਦੀ ਕਲੇਜੀ, ਯਾਰ ਉਹਨੇ ਇੰਨਾ ਕੁ ਚਿੜਾ ਤਲਿਆ ਹੋਣਾ, ਚਿੜਾ ਤਲਦਾ ਸੀ ਉਹ ਮਟਨ ਦੀ ਕਲੇਜੀ ਨਹੀਂ ਦੀ ਜਿਹਦੇ ਨਾਲ ਗ੍ਰੇਵੀ ਲੱਗੀ ਹੁੰਦੀ ਹਲਕੀ ਹਲਕੀ। ਉਹੀ ਯਾਰ ਕੀ ਮਜ਼ੇਦਾਰ। ਪੂਰਾ ਨਹੀਂ ਕਰਕੇ ਪਤੀਲੇ ਛੱਪ ਛਪਾ। ਮੇਰੇ ਘਰ ਸਾਡੇ ਘਰ ਪੱਕਦੇ ਸੀ ਫਿਫਰਾ ਕਲੇਜੀ। ਹਾਂ ਫਿਫਰਾ ਦਾ ਨਰਮ ਨਰਮ, ਉਹ ਮੈਨੂੰ ਤਾਂ ਖੇਚ ਚੜਦੀ ਸੀ। ਹਾਂਜੀ ਉਹ ਮੈਨੂੰ ਨਹੀਂ ਚੰਗਾ ਲੱਗਦਾ। ਹਾਂ ਪਸੰਦ ਹੁੰਦੀ ਨਾ ਆਪਣੀ ਆਪਣੀ। ਕਲੇਜੀ ਮੈਨੂੰ ਖਵਾ ਲਓ ਜਿੰਨੀ ਮਰਜ਼ੀ, ਲੇਕਿਨ ਉਹ ਵੀ ਬੜਾ ਹਦਾਇਤ ਵਾਲਾ ਪੱਕਦਾ ਸੀ ਜੀ। ਨਹੀਂ ਉਹ ਨਹੀਂ, ਉਹ ਜਿਹੜੀ ਮੈਂ ਨਹੀਂ ਸੀ ਖਾਂਦਾ ਤਾਂ ਹੁਣ ਮੈਂ ਖਾ ਲੈਣਾ। ਉਸਤਾਦ ਜੀ ਤੁਸੀਂ ਨਾ ਹਫਤੇ 'ਚ 2 ਦਿਨ, ਮੰਗਲ ਬੋਤ ਨਹੀਂ 2 ਦਿਨ ਕੋਈ ਵੀ ਹਫਤੇ ਦੇ ਨਾਰਮਲ ਘਰ ਪਕਾ ਕੇ ਨੱਛੀ 2 ਦਿਨ ਹਫਤੇ 'ਚ ਉਜਰੀ ਖਾਣੀ ਸ਼ੁਰੂ ਕਰ ਦੋ। 2 ਮਹੀਨੇ ਖਾਓ ਸਿਰਫ। ਕਾਲੀ ਮਿਰਚ ਵਾਲੀ ਹਾਂ ਨਹੀਂ ਮਤਲਬ ਇਹ ਨਹੀਂ ਕਿ ਲਾਈਫ ਟਾਈਮ ਹੀ ਨਹੀਂ, 2 ਮਹੀਨੇ ਖਾ ਲਓ ਤੁਸੀਂ, ਇੱਕ ਵਾਰੀ ਹਫਤੇ 'ਚ ਪਕਾ ਖਾ ਲਓ ਤੇ ਤੁਸੀਂ ਆਪਣੇ ਮਿਹਦੇ ਦਾ ਨਿਜ਼ਾਮ ਚੈੱਕ ਕਰਨਾ। ਅੱਛਾ ਜੀ ਕਦੇ ਅਸੀਂ ਉਹ ਜਿਹੜੀਆਂ ਛੱਡਤੀਆਂ ਤਾਂ ਕਰਕੇ ਮੇਰੇ ਮਿਹਦੇ ਦਾ ਨਿਜ਼ਾਮ ਚੈੱਕ ਕਰਨਾ ਤੁਸੀਂ ਕਿ ਉਹ ਜਿਹੜੀ ਕਰਦੀ ਕੀ ਤੁਹਾਨੂੰ ਪਤਾ ਹੀ ਨਹੀਂ। ਹਾਂਜੀ ਨਹੀਂ ਸਾਜੀ ਉਹਦਾ ਕੋਈ ਮੌਸਮ ਉਹ ਮੈਂ ਕਹਿੰਦਾ ਕੋਈ ਮੌਸਮ ਦਾ ਨਹੀਂ ਹੁੰਦਾ। ਤੁਸੀਂ ਉਹ ਜਿਹੜੀ ਪਕਾ ਕੇ ਖਾਓ, ਤੁਸੀਂ ਦੇਖਣਾ ਕਿ ਤੁਹਾਡੇ ਮਿਹਦਿਆਂ ਦੇ ਸਿਸਟਮ ਹੋ ਕੀ ਜਾਂਦੇ ਨੇ, ਪ੍ਰੋ ਮੈਕਸ ਲੈਵਲ ਹੋ ਜਾਏਗਾ। ਉਹ ਮੈਂ ਅੱਛਾ ਜੀ ਹਾਂਜੀ ਜੀ ਕਾਲੀ ਬਣਵਾ ਲੈ। ਹਫਤੇ 'ਚ 1 ਦਿਨ ਉਜਰੀ ਖਾਓ, 2 ਟਾਈਮ 3 ਟਾਈਮ, ਨਹੀਂ ਛੋਟੇ ਦੀ। ਹਾਂ ਬਸ ਠੀਕ ਆ। ਹਫਤੇ 'ਚ 2 ਟਾਈਮ ਚਮਚੀਆਂ ਨਾ ਖਾਓ ਭਾਵੇਂ, ਯਾਨੀ ਉਜਰੀ ਜ਼ਿਆਦਾ ਅੰਦਰ ਜਾਵੇ। 2 ਟਾਈਮ, ਇੱਕ ਵਾਰੀ ਪਕਾ ਲਓ, 2 ਟਾਈਮ ਖਾ ਲਓ ਹਫਤੇ 'ਚ ਤੇ 2-3 ਮਹੀਨੇ, ਕਿਉਂਕਿ ਇਹ ਮੈਡੀਸਨ ਨਹੀਂ ਨਾ ਹੈਗੀ ਵੀ ਜਿਹਨੇ ਫੌਰਨ ਜਾ ਕੇ ਤੇ ਤੁਹਾਡਾ ਇਹਨੇ ਕੁਦਰਤੀ ਕਰਨਾ। ਤੁਸੀਂ ਇਹਦੀ ਰੂਟੀਨ ਬਣਾ ਲਓ। ਉਸਤਾਦ ਜੀ ਤੁਸੀਂ ਕਹਿਣਾ ਯਾਰ ਇਹ ਕੀ ਚੀਜ਼ ਸੀ। ਫਿਰ ਜਦੋਂ ਜਾਮ ਨੂੰ ਹੁੰਦੇ ਨੇ ਇਹ ਖਾਓ ਟਕਾ ਕੇ। ਹਾਂਜੀ ਜਾਮ ਨੂੰ ਵੀ ਸਹੀ। ਹਾਂ ਮੇਦੇ ਦਾ ਪੂਰੇ ਸਾਲ ਦਾ ਜੋ ਸੈਟਅਪ ਸ਼ੂਟਅਪ ਅੰਦਰ ਕੋ ਗਲ ਸੜ ਦਾ ਨਿਜ਼ਾਮ ਇਹ ਉਹ ਸਾਜੀ ਤਾਂ ਖੁਸ਼ਕੀ ਬਹੁਤ ਹੁੰਦੇ ਆ। ਜਾਮ ਨੂੰ ਖਾਓ ਟਕਾ ਕੇ। ਜਾਮਣ ਦਾ ਮੇਦਾ ਵਾਸ਼ ਕਰ ਦਿੰਦੇ। ਕੋਈ ਵੀ ਚੀਜ਼ ਹੈ ਨਾ ਯਾਰ, ਉਹ ਰੱਬ ਨੇ ਵੇਲਾ ਵਾਹ ਵਾਹ ਹਿਸਾਬ ਕਿਤਾਬ ਉਹਦੀ ਪੂਰੀ ਇੱਕ ਲੌਜੀਕ ਆ। ਔਰ ਉਸ ਟਾਈਮ ਉਸ ਮੌਸਮ 'ਚ ਤੁਹਾਨੂੰ ਉਹਦੀ ਲੋੜ ਹੁੰਦੀ। ਲੋੜ ਹੁੰਦੀ ਆ। ਵਾਹ ਸਮਝ ਆ ਰਹੀ ਨਾ। ਮੈਂ ਅਕਸਰ ਸੋਚਦਾ ਨਾ ਜਿਹੜੇ ਕਈ ਲੋਕ ਮਤਲਬ ਸਾਡੇ ਕਮਿਊਨਿਸਟ ਟੈਪ ਜਾਂ ਦੂਸਰੇ ਜਿਹੜੇ ਕਹਿੰਦੇ ਨਹੀਂ ਜੀ ਇੱਕ ਫਲਾਣਾ ਸੀ, ਇੱਕ ਇਤਫਾਕਨ ਸੀ, ਹਾਦਸਾ ਸੀ। ਤੇ ਮੈਂ ਮਤਲਬ ਇਹ ਨਹੀਂ ਕਿ ਮੈਂ ਉਹ ਲਾਈ ਲੱਗ ਨਹੀਂ ਗਾ, ਲੇਕਿਨ ਮੈਂ ਥੋੜਾ ਜਿਹਾ ਨਾ ਗੌਰ ਕਰਦਾ ਆਪਣੇ ਆਪ 'ਚ ਕਿ ਯਾਰ ਅੱਛਾ ਜੇ ਹਾਦਸਾ ਸੀ ਤੇ ਫਿਰ ਇੰਨੀਆਂ ਕੁ ਚੀਜ਼ਾਂ ਮੇਰੇ ਸਾਹਮਣੇ ਹੁੰਦੀਆਂ ਨੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਕਿ ਕਿਤੇ ਹੀ ਨਹੀਂ ਚੌਥੀ ਪੰਜਵੀਂ ਚੀਜ਼ ਤੇ ਮੈਂ ਨਥੀ ਹੋ ਜਾਣਾ ਕਿ ਨਹੀਂ। ਹੁਣ ਉਹੀ ਗੱਲ ਆ ਕਿ ਯਾਰ ਐਡਾ ਵੱਡਾ ਹਾਦਸਾ, ਕਾਇਨਾਤ ਦੀ ਕਰੋੜਾਂ ਚੀਜ਼ਾਂ ਜਿਹੜੀਆਂ ਨੇ, ਕਰੋੜਾਂ ਅਰਬਾਂ ਚੀਜ਼ਾਂ ਨਿੱਕੀਆਂ ਨਿੱਕੀਆਂ ਤੁਹਾਡੇ ਜਿਹੜੀ ਰਿਲੇਟਿਡ ਨੇ, ਸਾਰੇ ਹਾਦਸੇ ਹੀ ਹੁੰਦੇਗੇ। ਇਤਫਾਕ ਹੀ ਹੁੰਦਾ ਗਿਆ ਸਾਰਾ, ਨਹੀਂ ਹੋ ਸਕਦਾ ਹੈ ਸਾਰਾ ਹੀ ਇਤਫਾਕ ਹੋ ਗਿਆ ਕਾਇਨਾਤ 'ਚ। ਤੁਹਾਡਾ ਖਾਣਾ, ਤੁਹਾਡੇ ਨੱਕ ਦੇ ਵਾਲਾਂ ਦੀ ਕੀ ਲੌਜਿਕ ਆ, ਤੁਹਾਡਾ ਹੱਥ ਇੱਥੇ ਰਗਾ ਕਿਉਂ ਆਹੀ ਇੱਧਰ ਕਿਉਂ ਨਹੀਂ, ਠੀਕ ਆ, ਤੁਹਾਡੀਆਂ ਪੋਟੇ, ਉਂਗਲੀਆਂ, ਨਾਖੂਨ, ਇਹ ਉਹ। ਅੱਛਾ ਇਹ ਤੇ ਇੱਕ ਆ ਨਾ, ਤੁਸੀਂ ਇਹਦੇ 'ਚ ਤੁਸੀਂ ਗਰਕ ਹੋ ਜਾਣਾ। ਬੋਡੀ 'ਚ ਇਤਫਾਕ, ਤੁਸੀਂ ਇਤਫਾਕ ਇੱਥੇ ਹੀ ਤੁਹਾਡਾ ਮੁੱਕ ਜਾਣਾ, ਸਿਰ ਇੱਥੋਂ ਹੀ, ਇੱਥੋਂ ਬਾਹਰ ਹੀ ਨਹੀਂ ਜਾਣਾ। ਠੀਕ ਹੈ ਨਾ। ਤੇ ਜਦੋਂ ਤੁਸੀਂ ਇਹਦੀ ਬਣਾਵਟ ਚੈੱਕ ਕਰਨੀ, ਤੁਹਾਨੂੰ ਨਹੀਂ ਇਹ ਪਿੱਛੇ ਕ੍ਰੀਏਟਰ ਕੋਈ ਹੈਗਾ, ਇਹ ਕੋਈ ਇਤਫਾਕ ਨਹੀਂ ਹੈਗਾ। ਐਡਾ ਵੱਡਾ ਇਤਫਾਕ ਨਹੀਂ ਹੁੰਦਾ। ਨਹੀਂ ਹੋ ਸਕਦਾ। ਸਹੀ ਗੱਲ। ਸਮਝ ਆ ਰਹੀ ਨਾ। ਅੱਛਾ ਫਿਰ ਉਸ ਤੋਂ ਇਲਾਵਾ ਫਿਰ ਤੁਹਾਡੇ ਆਲੇ ਦੁਆਲੇ ਤੁਹਾਡੇ ਰਹਿਣ ਵਾਸਤੇ ਪੂਰੀ ਉਹ ਇੱਕ ਲਤਾ ਜੀ ਦਾ ਤੇ ਮੁਕੇਸ਼ ਸਾਹਿਬ ਦਾ ਗਾਣਾ ਹੈਗਾ, ਸੰਸਾਰ ਹੈ ਇੱਕ ਨਦੀਆ, ਸੁੱਖ ਦੁੱਖ ਦੋ ਕਿਨਾਰੇ ਹੈ।
ਤੇ ਉਹਦੇ 'ਚ ਇੱਕ ਸ਼ੇਰ ਆ ਕਿ ਚਲਤੇ ਹੋਏ ਜੀਵਨ ਕੀ रफ्तार में एक लय है, चलते हुए जीवन की रफ्तार में यानी रिदम चा हर चीज, एक ताल में एक सुर में संसार की हर शय है, यानी सुर चा हर चीज और लय चा बिल्कुल तरतीब से ये तरतीब विगड़ेगी काम खराब हो जाएगा। लय की है कि एक आलू बनता, एक आलू पकदा कुदरती ਜ਼ਮੀਨ ਚੋਂ ਯਾਨੀ 8 ਮਹੀਨੇ ਚ ਆਲੂ ਤਿਆਰ ਹੁੰਦਾ। ਹਾਂਜੀ ਤੁਸੀਂ ਉਹਨੂੰ ਖਾਦਾ ਖੁਦਾ ਪਾ ਕੇ 3 ਮਹੀਨੇ ਚ ਕਰ ਲਓ, ਉਹ 8 ਮਹੀਨੇ ਵਾਲਾ ਉਹ ਕੰਮ ਨਹੀਂ ਉਹਦੇ ਚ ਟੇਸਟ ਹੋਏਗਾ। ਵੀ ਨਹੀਂ ਰਹਿਣਾ ਯਾਨੀ ਉਹਦੀ ਰਫਤਾਰ ਲੈ ਵਧਾ ਲਈ, ਟੈਂਪੋ ਦੀ ਵਧਾ ਲਈ, ਉਹ ਖਤਮ ਹੋ ਗਿਆ। ਫਾਰਮੀ ਚੀਜ਼ਾਂ ਚਿਕਨ ਆ, ਠੀਕ ਆ ਜੀ, 21 ਦਿਨਾਂ ਚ ਜੀ, ਇੰਨੇ ਦਿਨ ਕਿੰਨੇ ਦਿਨਾਂ ਚ 40 ਦਿਨਾਂ ਚ 40 ਦਿਨਾਂ ਚ ਤਿਆਰ ਹੋ ਗਿਆ ਜੀ ਚਿਕਨ। ਸਪੀਡ ਰਫਤਾਰ ਵਧਾ ਲਈ, ਟੈਂਪੋ ਲੈ ਵਧਾ ਲਈ ਹੈ ਨਾ। ਤੇ ਇੱਕ ਮੁਰਗੀ ਆ, ਉਹ ਆਪੇ ਹੀ ਚੂਜ਼ਾ ਜਿਹੜਾ ਦੇਸੀ ਬਣਦਾ ਉਹ 6 ਮਹੀਨੇ ਚ 4 ਵੱਡਾ ਹੁੰਦਾ। ਹੁਣ ਉਹਦੇ ਚ ਖਿਲਾਰ ਦੋ ਦੋਵੇਂ ਚਿਕਨ ਆ, ਲੇਕਿਨ ਉਹਦੀ ਟੈਂਪੋ 'ਚ ਫਰਕ, ਉਹਦੀ ਟੈਂਪੋ ਚੜਾਤੀ ਉਹਦਾ ਬੇੜਾ ਗਰਕ ਹੋ ਗਿਆ। ਕੋਈ ਤੁਰੇ ਨਹੀਂ ਹੁੰਦਾ ਸਾਜੀ। ਯਾਨੀ ਕੁਦਰਤੀ ਹਰ ਚੀਜ਼ ਇੱਕ ਟੈਂਪੋ ਦੇ ਵਿੱਚ ਆ ਜਿਹੜੀ ਕੁਦਰਤੀ ਬਣਦੀ ਪਈ ਹੈ। ਜਿਹਨੇ ਜਿਸ ਟਾਈਮ ਪਕਣਾ, ਜਦੋਂ ਤੁਸੀਂ ਉਹਨੂੰ ਛੇੜਖਾਨੀ ਕਰਨੀ ਹੈ ਉਹ ਤੁਸੀਂ ਆਰਟੀਫੀਸ਼ੀਅਲ ਟਾਈਪ ਹੋ ਜਾਏਗਾ, ਲੇਕਿਨ ਉਹਦੇ 'ਚ ਉਹ ਜਿਹੜਾ ਇੱਕ ਪ੍ਰੋਪਰ ਨਿਜ਼ਾਮ ਹੋਣੀ। ਹੁਣ ਆਹੀ ਕਿਹੜੀ ਗੱਲ ਹੋ ਰਹੀ ਸੀ ਕਿ ਜਾਮਨੂ ਹੋਜਰੀ, ਯਾਨੀ ਤੁਸੀਂ ਇਹ ਦੇਖੋ ਯਾਰ, ਇਤਫਾਕ ਹੀ ਹੋਈ ਜਾ ਰਿਹਾ ਸਾਰਾ ਕੁਝ। ਸੈਟਿੰਗ ਲੱਗੀ ਹੈ ਉਸਤਾਦ ਜੀ। ਭਾਜਨ ਕਿਹੜੇ ਤੁਸੀਂ ਇਤਫਾਕ, ਕਿਹਨੂੰ ਇਤਫਾਕ ਕਹੋਗੇ, ਕਿਹਨੂੰ ਹਾਦਸਾ ਕਹੋਗੇ, ਕਿਹਨੂੰ ਕਹੋਗੇ ਜੀ ਇਦਾਂ ਸੀ ਕੋਈ ਚੱਕਰ ਨਹੀਂ ਗਾ, ਸਾਇੰਸ ਆ ਸਾਰੀ। ਦਰਖਤ ਦਾ ਤੇ ਬੰਦੇ ਦਾ ਕੰਬੀਨੇਸ਼ਨ ਆ ਜਿਹੜੀ ਇਹਨੇ ਗੈਸ। ਭਾਜਨ ਕਿਹੜੀ ਚੀਜ਼ ਆ ਕਿ ਰਾਤ ਨੂੰ ਉਹ ਗੈਸ, ਸਵੇਰ ਨੂੰ ਉਹ ਜਿਹੜੀ ਆਕਸੀਜਨ ਛੱਡਦਾ ਉਹ ਇਨਸਾਨਾਂ ਵਾਸਤੇ, ਜਾਨਵਰਾਂ ਵਾਸਤੇ ਉਹ ਫਾਇਦੇਮੰਦ ਆ। ਸਾਰੀ ਬੜੀ ਕੀ ਨਿਜ਼ਾਮ ਆ ਯਾਰ। ਤੁਸੀਂ ਸਾਡੀ ਆਕਸੀਜਨ ਉਹਦੀ ਸਵੇਰ ਨੂੰ ਤੁਸੀਂ ਉਹਦੇ ਤੇ ਫਿਰਦੇ ਹੋ ਘਾਹ ਦੇ ਉੱਤੇ, ਉਹਦੇ ਜਿਹੜੇ ਕਤਰੇ ਨੇ ਉਹ ਤੁਹਾਨੂੰ, ਯਾਨੀ ਤੁਸੀਂ, ਮੈਂ ਤੈਨੂੰ ਕਹਿ ਰਿਹਾ ਕਿ ਲੱਖਾਂ ਕਰੋੜਾਂ ਅਰਬਾਂ ਦੇ, ਸ਼ਾਇਦ ਮੈਂ ਘੱਟ ਕਹਿਤੇ ਨੇ, ਤੂੰ ਕਿਸੇ ਪਾਸੇ ਨਿਕਲ ਤੇ ਸਹੀ ਉਹਦੀ ਕੁਦਰਤ ਦੇਖਣ। ਐਵੇਂ ਨਹੀਂ ਉਹਨੇ ਕਿਹਾ ਕਿ ਤੂੰ ਜਦੋਂ ਲੱਭਣ ਤੁਰੇਗਾ ਤੂੰ ਖੱਪ ਜਾਏਗਾ, ਤੈਨੂੰ ਪਤਾ ਨਹੀਂ ਲੱਗਣਾ ਕਿ ਹੋਣ ਕਿੱਦਾਂ ਦਾ। ਦੇਖ ਤੇ ਸਹੀ ਮੇਰੇ ਕੰਮ। ਸਹੀ ਗੱਲ ਕਿ ਮੈਂ ਉਦੋਂ ਸਿਰਫ ਮੈਂ ਕਿਹਾ ਯਾਰ, ਮੈਂ ਦੁਬਈ ਸੀ ਤੇ ਉਹ ਸਮਾਪ ਉੱਥੇ ਮੇਰਾ ਦੋਸਤ ਆ, ਤੇ ਮੈਂ ਪਾਣੀ ਤੇ ਐਵੇਂ ਮੇਰਾ ਸੋਰ ਅੜ ਗਿਆ, ਤੇ ਮੈਂ ਉਹਨੂੰ ਸਿਰਫ ਇੰਨਾ ਕਿਹਾ, ਮੈਂ ਕਿਹਾ ਯਾਰ ਜੇ ਪਾਣੀ ਨਾ ਹੁੰਦਾ ਤੇ ਸਿਰਫ ਇਹ ਹਿਸਾਬ ਲਾ ਲਾ ਕੇ ਅਗਰ ਪਾਣੀ ਨਾ ਹੁੰਦਾ ਜੀਵਨ ਹੀ ਨਹੀਂ ਸੀ ਹੋਣਾ, ਜ਼ਿੰਦਗੀ ਹੋਣੀ ਨਹੀਂ ਸੀ। ਸਹੀ ਗੱਲ ਹੈ ਸਰ। ਔਰ ਹਰ ਸ਼ੈ ਖਤਮ ਹੋ ਜਾਵੇ, ਸਿਰਫ ਪਾਣੀ ਹੋ ਗਿਆ, ਤੂੰ ਸਰਵਾਈਵ ਕਰ ਲੇਗਾ, ਤੂੰ ਪੂਰੀ ਲਾਈਫ ਜੀ ਲੇਗਾ ਆਪਣੀ। ਪਾਣੀ ਤੋਂ ਤੂੰ ਐਟਮਾਂ ਬਣਾ ਲੇਗਾ, ਪਾਣੀ ਤੋਂ ਕੁਝ ਕਰ ਲੇਗਾ, ਪਾਣੀ ਦਾ ਕੋਈ ਹਿਸਾਬ। ਪਾਣੀ ਤੋਂ ਬਗੈਰ ਤੂੰ ਲਾਈਫ, ਜਿੱਥੇ ਪਾਣੀ, ਹੁਣ ਅੱਜ ਜਦੋਂ ਸਾਇੰਸਦਾਨ ਜਾਂਦੇ ਆ, ਅੱਜ ਜਿਹੜੇ ਦਰਿਆਫਤ ਕਰਦੇ ਆ ਜਜ਼ੀਰੇ, ਜਾਂ ਜਿਹਨੇ ਅਮਰੀਕਾ ਦਰਿਆਫਤ ਕੀਤਾ, ਉਹ ਪਾਣੀ ਦੇਖਦੇ, ਜਿੱਥੇ ਪਾਣੀ ਹੈਗਾ ਉੱਥੇ ਜ਼ਿੰਦਗੀ ਹੈਗੀ। ਸਹੀ ਗੱਲ। ਪਾਣੀ ਹਵਾ ਕੁਦਰਤੀ ਹੈਗੀ ਹੈ, ਠੀਕ ਹੈ ਨਾ। ਉਹ ਤੇ ਪੂਰੀ ਦੁਨੀਆ 'ਚ ਜਿੱਥੇ ਜ਼ਮੀਨ 'ਚ ਪਾਣੀ ਹੈ, ਜਿੱਥੇ ਪਾਣੀ ਹੈ ਦਾ ਮਤਲਬ ਉੱਥੇ ਖੇਤੀਬਾੜੀ ਹੋ ਸਕਦੀ ਹੈ। ਜਿੱਥੇ ਪਾਣੀ ਉੱਥੇ ਹੀ ਜ਼ਿੰਦਗੀ ਹੈ। ਉੱਥੇ ਹੀ ਜ਼ਿੰਦਗੀ। ਸਹੀ ਗੱਲ। ਜਿੱਥੇ ਪਾਣੀ ਉੱਥੇ ਜ਼ਿੰਦਗੀ। ਪਾਣੀ ਨਾਲ ਤੁਸੀਂ ਤੁਰ ਪਓ, ਤੁਸੀਂ ਸਾਰੀ ਜ਼ਿੰਦਗੀ ਲੰਘ ਜਾਣੀ, ਤੁਸੀਂ ਪਾਣੀ ਦੇ ਫਾਇਦੇ ਨਹੀਂ ਪੂਰੇ ਹੋਣੇ ਤੁਹਾਡੇ। ਕਿ ਕਿੱਥੇ ਪਾਣੀ ਯੂਜ਼ ਹੁੰਦਾ, ਏਦਾਂ ਹੀ ਹਿਸਾਬ ਲਾਓ। ਆਸਾਨ ਹੀ ਹੋ। ਅੱਜ ਮੈਂ ਇੱਕ ਇੰਗਲਿਸ਼ ਫਿਲਮ ਦੇਖ ਰਿਹਾ ਸਾਂ ਯਾਰ, ਅਸੀਂ ਜਿਹੜੀਆਂ ਗੱਲਾਂ ਨਹੀਂ ਕਰਦੇ, ਜਿੱਦਾਂ ਅਸੀਂ ਟੌਪਿਕ ਰੱਖ ਲੈਂਦੇ ਆ, ਉਹ ਸਾਏ ਵਾਲਾ, ਕਿ ਇਹਦਾ ਇਹ ਆਪ ਕੁਛ ਕਰ ਰਿਹਾ, ਸਾਇਆ ਕੁਛ ਕਰ ਰਿਹਾ, ਇਦਾਂ ਦੀ ਅਸੀਂ ਕਿੰਨੇ ਟੌਪਿਕ ਇੱਥੇ ਬੈਕ ਕਰਦੇ ਆ। ਸੱਚੀ ਅਸਲ ਗੱਲ ਇਹ ਹੈ ਕਿ ਅਸੀਂ ਹਾਲੀਵੁੱਡ ਦੇ ਕਰੈਕਟਰ ਆ, ਅਸੀਂ ਇੱਥੇ ਦੇ ਹੈਗੇ ਹੀ ਨਹੀਂ। ਅੱਜ ਜਿਹੜੀ ਅਸੀਂ ਜੁਗਤਾਂ ਕਰਦੇ ਆ ਨਾ ਕਿ ਇਹਦਾ ਸਾਇਆ ਸੀ, ਆਪ ਇਹ ਸਾਦਾ ਖੜਾ ਤੇ ਸਾਏ ਨੇ ਸਿਗੜ ਲਾਇਆ, ਠੀਕ ਹੈ ਨਾ। ਸਾਇਆ ਗੜਾਈਆਂ ਲੈਣ ਦੇ ਆਪ ਲੱਗੇ। ਆਹੋ, ਇਹ ਆਰਾਮ ਨਾਲ ਖੜਾ ਤੇ ਸਾਇਆ ਚ ਕਰਦੇ ਯਾਨੀ ਇਹ ਚੱਲਾ ਤੇ ਸਾਇਆ ਕਹਿੰਦਾ 1 ਮਿੰਟ ਖਲੋਇਆ। ਮੈਂ ਸਮਝ ਆ ਰਹੀ ਗੱਲ ਦੀ ਕਿ ਵਾਸ਼ਰੂਮ ਚੱਲਾ, ਸਾਇਆ ਬਾਹਰ ਖੜਾ, ਸਾਇਆ ਦੀ ਲੁੱਟਾ ਪਾ। ਸਮਝ ਆ ਰਹੀ ਗੱਲ ਦੀ। ਹੁਣ ਮੈਂ ਤੈਨੂੰ ਗੱਲ ਦੱਸਦਾ, ਹੁਣ ਮੈਂ ਇੱਕ ਟੌਪਿਕ ਸ਼ੁਰੂ ਕਰਦਾ, ਜਿੱਦਾਂ ਅਸੀਂ ਇੱਕ ਦਿਨ ਕੀਤਾ ਸੀ ਕਿ ਯਾਰ, ਅਗਰ ਮੈਂ ਤੇ ਰਾਜੇ ਨੇ ਕੀਤਾ ਸੀ ਕਿ ਅਗਰ ਅਸੀਂ ਇੱਕ ਦੂਜੇ ਕੋਲੋਂ ਅਸੀਂ ਆ ਲੜਾਈ ਚਪੇੜਾਂ ਕੋ ਸੁਣਨੇ ਮੁੱਕੇ ਜਾਂ ਕੋਈ ਇਹ ਖਰੀਦਦੇ ਹੁੰਦੇ, ਜਾਂ ਮੇਰੀ ਲੜਾਈ ਹੋ ਪਈ ਤਾਂ 20 ਰੁਪਏ ਦੇ ਮੁੱਕੇ ਦੇਈ, ਹਾਂ ਸਟਾਕ ਮੁੱਕੇ ਫੜ ਲਾ ਹਨਾ। ਅਸੀਂ ਬਾਹਰ ਕੀਤਾ ਸੀ, ਯਾਨੀ ਐ ਹੁਣ ਤੂੰ, ਮੈਂ ਜੇ ਫਿਲਮ ਵੇਖੀ ਆ, ਵੇਖੀ ਨਹੀਂ, ਐਕਸਪਲੇਨ ਨਹੀਂ ਕਰਦੇ ਉਹ ਬਹੁਤ ਸਾਰੇ ਐਕਸਪਲੇਨ ਮੈਂ ਦੇਖਿਆ। ਪੂਰੀ ਗੇਮ ਕੀ ਆ, ਟਾਈਮ, ਜਿਹੜਾ ਲਾਈਫ ਦਾ ਟਾਈਮ ਨਹੀਂ, ਮੇਰੀ 25 ਸਾਲ ਉਮਰ ਆ, ਇਹ ਦੇ ਕੇ ਮੈਨੂੰ ਹਰ ਚੀਜ਼ ਮਿਲਣੀ ਹੈ। ਟਾਈਮ ਦੇਣਾ ਵਾ, ਤੂੰ ਮੈਨੂੰ ਕਿਲੋ ਆਲੂ ਦੇ ਦੇਣੇ ਆ। ਟਾਈਮ ਦੇਣਾ ਵਾ, ਮੈਂ ਰਕਸ਼ੇ ਨੂੰ ਕਿਰਾਇਆ ਦੇਣਾ ਵਾ। ਇੱਥੇ ਉਹਨਾਂ ਦੇ ਬਾਜ਼ੂਆਂ ਦਾ ਇੱਥੇ ਟਾਈਮ ਲਿਖਿਆ ਪੂਰੀ ਲਾਈਫ ਦਾ, ਹਰ ਬੰਦੇ ਦਾ, ਉਹ ਨੰਬਰਿੰਗ ਚੱਲ ਰਹੀ ਹੈ। ਮੈਂ ਉਹਨੂੰ ਕਿਹਾ ਯਾਰ ਓਬਰ ਕਰੀਮ ਤੇ ਜਾਣਾ, ਸ਼ਹਿਰ ਕਿੰਨੇ ਪੈਸੇ? ਉਹਨੇ ਕਿਹਾ ਜੀ 5 ਮਿੰਟ ਲਵਾਂਗਾ ਤੁਹਾਡੇ। ਮੈਂ ਉਹਨੂੰ ਇੰਝ ਬਾਜ਼ੂ ਕਰਨਾ, ਕੁਛ ਕਰਨਾ, ਉਹ 5 ਮਿੰਟ ਉਹਦੀ ਲਾਈਫ 5 ਮਿੰਟ ਵੱਜ ਜਾਣੀ, ਤੁਹਾਡੀ ਘੱਟ ਮੇਰੀ 5 ਮਿੰਟ।
ਗੋਰੇ ਨੇ ਪੂਰੀ ਫਿਲਮ ਔਰ ਉਹਦੇ ਚ ਤੂੰ ਵੇਖਣਾ ਕਿ ਹੁੰਦਾ ਕੀ ਆ, ਉਹਦੇ ਚ ਡਕੈਤੀਆਂ ਹੁੰਦੀਆਂ ਨੇ, ਚੋਰੀਆਂ ਹੁੰਦੀਆਂ ਨੇ, ਯਾਨੀ ਚੋਰ ਹੁੰਦੇ ਸਿਰਫ ਟਾਈਮ ਚੋਰੀ ਕਰਕੇ ਲੈ ਗਏ ਨੇ ਬੰਦਿਆਂ ਦਾ। ਰੱਖਿਆ ਵਾਹ ਵਾਹ ਉਹਦੇ ਚ ਪੁਲਿਸ ਜਿਹੜੀ ਉਹ ਵੀ ਹੈਗੀ ਆ ਕਿ ਜੀ ਮੇਰਾ ਟਾਈਮ ਚੋਰੀ ਕੀਤਾ, ਉਹ ਮਗਰ ਫੜਦੇ ਨੇ ਕਿ ਤੂੰ, ਯਾਨੀ ਸਾਰੀ ਇਹ ਗੇਮ ਵਾਹ ਰੇ ਵਾਹ ਵਾਹ ਉਹਦੇ ਚ ਉਹਨਾਂ ਨੇ ਦਿਖਾਇਆ ਕਿ ਹੁਣ ਇੱਕ ਤਬਕਾ ਐਸਾ ਵਾ ਜਿਹੜਾ ਮਜਬੂਰਾਂ ਕੋਲੋਂ ਉਹਨਾਂ ਦਾ ਟਾਈਮ ਖਰੀਦ ਰਿਹਾ, ਵਾਹ ਵਾਹ ਤੇ ਉਹਨਾਂ ਨੇ ਇੱਕ ਆਪਣੀ ਲਹਿਦਾ ਸੈਟਅਪ ਬਣਾਇਆ ਦੁਨੀਆ ਉੱਥੇ, ਉਹਨਾਂ ਕੋਲ ਲੱਖ ਲੱਖ ਸਾਲ ਦਾ ਟਾਈਮ ਆ ਇਕੱਠਾ ਕੀਤਾ ਉਹਨਾਂ ਨੇ, ਤੇ ਉਹ ਗਰੀਬਾਂ ਦਾ ਲੈ ਰਹੇ ਨੇ, ਮਤਲਬ ਮਜਬੂਰੀ 'ਚ। ਮਤਲਬ ਤੂੰ ਘਰ ਆਟਾ ਲੈ ਕੇ ਜਾਣਾ ਵਾ, ਤੂੰ ਘੰਟਾ ਮੈਨੂੰ ਦੇਤਾ, ਮੈਂ ਤੈਨੂੰ ਤੋੜਾ ਆਟੇ ਦਾ ਦੇਤਾ, ਠੀਕ ਆ ਜੀ। ਤੂੰ ਘਰ ਦਾ ਕਿਰਾਇਆ ਦੇਣਾ ਵਾ, ਤੂੰ ਮੈਨੂੰ 4 ਘੰਟੇ ਦੇਤੇ, ਮੈਂ ਕਿਰਾਇਆ ਦੇਤਾ। ਇੰਜ ਕਰਦੇ ਕਰਦੇ 13 ਸਾਲ 2 ਸਾਲ ਰਹਿ ਗਏ ਬਸ। ਹਰ ਬੰਦੇ ਦੇ 2 ਸਾਲ, ਕਿਸੇ ਦਾ 4 ਸਾਲ, ਕਿਸੇ ਦਾ 15 ਦਿਨ ਇੰਜ ਰਹਿ ਗਏ ਨੇ ਮਾੜਿਆਂ ਦੇ। ਆਪ ਜਿਹੜੇ ਉਹ ਦੂਜੇ ਜਿਹੜੀ ਪਾਰਟੀ ਆ, ਉਹਨਾਂ ਨੂੰ ਫਿਕਰ, ਉਹਨਾਂ ਨੂੰ ਪਤਾ ਨਹੀਂ ਮਰਨਾ ਹੁੰਦਾ ਕੀ ਹੈ। ਉਹ ਵਿਲਨ ਜਿਹੜਾ ਉਹ ਹੁਣ ਇਹ ਤੂੰ ਥੀਮ ਚੈੱਕ ਕਰ, ਬਹੁਤ ਗਹਿਰਾ ਉਸਤਾਦ ਜੀ ਲਓ। ਹੁਣ ਇਹੀ ਗੱਲ ਅਸੀਂ ਤੇ ਕਰਦੇ ਹੁੰਦੇ ਨਾ, ਅਸੀਂ ਕਿ ਮੈਂ ਤੁਹਾਨੂੰ ਐਵੇਂ ਟਰੈਕ ਸ਼ੁਰੂ ਕਰ ਦਵਾਂ ਕਿ ਲਓ ਜੀ ਦਾਨਾ ਸਾਹਿਬ ਅਗਰ ਟਾਈਮ ਦੇ ਕੇ ਚੀਜ਼ਾਂ ਖਰੀਦੀਆਂ ਤੇ ਅਸੀਂ ਤੇ 50,000 ਚੇਦਾ ਕਰ ਦੇਣਾ ਸੀ। ਉਹਨੇ ਪੂਰੀ ਫਿਲਮ ਅਗਲੇ ਨੇ ਬਣਾਈ। ਅਜੀ ਕ੍ਰੀਏਟੀਵਿਟੀ ਗੋਰਾ ਕਿਸੇ का ना हुआ, ਗੋਰਾ ਆਪਣਾ ਗੋਰੇ ਨੇ ਆਪਣੇ ਕੰਮ ਨਾਲ ਉਹਦੇ ਸਸੇਰਾ ਵੀ ਉਸਤਾਦ ਜੀ ਵਿੱਚ ਨਾਜ਼ੁਕ ਗੱਲ ਦੱਸੀ ਕਿ ਇੱਕ ਸ਼ਰਾਫੀਆ ਬੈਠੀ ਹੈ ਜਿਹੜੀ ਜ਼ਿੰਦਗੀ ਉਹ ਚ ਵੀ ਉਹਦੇ ਚ ਵੀ ਮਾੜਿਆਂ ਨੂੰ, ਉਹ ਫਿਰ ਉਸ ਬਸਤੀ ਦੇ ਵਿੱਚ ਇੱਕ ਬੰਦਾ ਪੈਦਾ ਹੁੰਦਾ, ਉਹ ਵੱਡਾ ਹੁੰਦਾ, ਉਹ ਦੇਖਦਾ, ਉਹਦੇ ਕੋਲ ਟਾਈਮ ਤੋਂ ਉਹਨੂੰ ਇੱਕ ਬੰਦਾ ਮਿਲਦਾ ਉਸ ਇਲਾਕੇ ਦਾ ਜਿਹੜਾ ਅੱਛਾ ਹੁੰਦਾ ਇਨਸਾਨ, ਤੋਂ ਇੱਧਰ ਆ ਕੇ ਫਿਰ ਰਿਹਾ ਹੁੰਦਾ, ਸ਼ਰਾਬ ਪੀ ਰਿਹਾ, ਆਲੇ ਦੁਆਲੇ ਕੁੜੀਆਂ ਖੜੀਆਂ, ਤੇ ਉਹਦੇ ਕੋਲ ਨਾ ਕੋਈ ਲੱਖ ਸਾਲ ਹੁੰਦਾ, ਹਾਂ 100 ਕਿੰਨੇ ਸਾਲ, ਸੌਰੀ ਲੱਖ ਨਹੀਂ, 110-20 ਸਾਲ ਹੁੰਦੇ ਉਹਦੇ ਕੋਲ। ਤੇ ਉਹ ਜਿਹੜੇ ਉਹ ਬੈਠਾ, ਉਹ ਸਾਰੇ ਹੀ ਮਤਲਬ 2-2 6-6 ਮਹੀਨੇ ਵਾਲੇ ਹੁੰਦੇ। ਹੁਣ ਉੱਥੇ ਤੇ ਡਾਕੂ ਵੀ ਨੇ, ਘਰ 'ਚ ਬੈਠੇ ਟਾਈਮ ਆਪਣਾ ਡਾਕੂ ਟੈਪ ਵੀ ਨੇ, ਚੋਰ ਵੀ ਨੇ, ਯਰਗਮਾਲ ਬਣਾ ਕੇ ਲੈਣਾ ਟਾਈਮ ਹੀ ਆ, ਪੈਸਾ ਹੈ ਹੀ ਨਹੀਂ ਹਾਏ ਹਾਏ ਉਸਤਾਦ ਜੀ ਲਾਈਫ ਦਾ। ਸਮਝ ਆ ਰਹੀ ਗੱਲ ਦੀ? ਉਹ ਜਨਾਬ ਜੀ ਹੁਣ ਉਹ ਬੈਠਾ ਤੇ ਉਹ ਇੱਕ ਜਿਹੜਾ ਹੀਰੋ ਹੁੰਦਾ ਨਾ, ਇਧਰ ਉਹਨੂੰ ਜਾ ਕੇ ਕਹਿੰਦਾ, ਉਹ ਸੋਚਦਾ, ਕਹਿੰਦਾ ਯਾਰ ਇਹ ਬੰਦਾ ਉਧਰ ਦਾ ਵਾ, ਇੱਧਰ ਆ ਕੇ ਬੈਠਾ, ਇਹਨੂੰ ਪਤਾ ਨਹੀਂ ਇਹਨੇ ਲੁੱਟੇ ਜਾਣਾ, ਇਹਦੇ ਕੋਲ ਟਾਈਮ ਕਾਫੀ ਹੈ, ਇਹਨੇ ਲੁੱਟੇ ਜਾਣਾ। ਉਹਨੂੰ ਜਾ ਕੇ ਕਹਿੰਦਾ ਕਿ ਤੂੰ ਇੱਥੇ ਆ ਗਿਆ, ਤੂੰ ਵਾਪਸ ਚਲਾ ਜਾ, ਇੱਥੇ ਤੈਨੂੰ ਨਹੀਂ ਪਤਾ ਇੱਥੇ ਚੋਰ ਡਕੈਤ ਫਿਰ ਰਹੇ ਨੇ, ਉਹਨਾਂ ਨੇ ਕਿਸੇ ਨੇ ਵੀ ਆ ਕੇ ਤੇਰੇ ਕੋਲ ਟਾਈਮ ਲੈ ਲੈਣਾ। ਉਹ ਨਹੀਂ ਮੰਨਦਾ, ਇੰਨੀ ਗੱਲ ਕਰਦਾ ਹੁੰਦਾ, ਤੇ ਉਹ ਬਾਹਰ 'ਚ 4 ਗੁੰਡੇ ਭਾਈ ਲੋਕ ਆ ਜਾਂਦੇ, ਕੁਛ ਨਹੀਂ ਲੁੱਟਣਾ, ਨਾ ਪਰਸ, ਨਾ ਮੋਬਾਈਲ, ਨਾ ਕੋਈ ਖਜ਼ਾਨਾ, ਨਾ ਗੱਡੀ ਦੀ ਚਾਬੀ, ਕੱਖ ਨਹੀਂ, ਟਾਈਮ ਹੀ ਆ। ਅਸਲ ਚੀਜ਼ ਹੀ ਹੈ। ਉਸ ਤੋਂ ਬਾਅਦ ਉਹਦਾ ਵੱਡਾ ਵਿਲਨ ਹੁੰਦਾ ਜਿਹੜਾ ਹੁੰਦਾ, ਉਹ ਕੰਨ ਟੁੱਟਾ ਟੈਪ, ਉਹਦਾ ਕੰਮ ਕੀ, ਉਹਨੇ ਇੰਜ ਹੱਥ ਨਾ ਇੰਜ ਹੱਥ ਫੜਿਆ ਨਾ, ਅਗਰ ਇਹਦਾ ਹੱਥ ਉੱਤੇ ਹੈ ਨਾ ਤੇ ਇਹਨੂੰ ਟਾਈਮ ਜਾ ਰਿਹਾ ਮੇਰਾ, ਅਗਰ ਮੈਂ ਇਹਨੂੰ ਇੰਜ ਕਰ ਲਿਆ ਤੇ ਉਹਦਾ ਮੈਨੂੰ ਆ ਰਿਹਾ। ਉਹ ਇਹ ਖੇਡਦਾ ਗੇਮ, ਉਹ ਇਹਦੇ ਚ ਮਾਹਰ ਹੁੰਦਾ ਬੜਾ, ਗੁੱਟ ਘੁਮਾ ਦਿੰਦਾ ਐ ਕਰਕੇ। ਉਹ ਭਾਈ ਉਹ ਜਿਹੜਾ ਹੀਰੋ ਹੁੰਦਾ ਉਹ ਵੀ ਬਾਹਰ 'ਚ ਹੀ ਹੁੰਦਾ, ਉਹ ਲੜਾਈ ਕਰਕੇ ਉਹਨੂੰ ਉੱਥੋਂ ਬਚਾ ਕੇ ਨਾ ਕੱਢ ਕੇ ਤੈਨੂੰ ਲੈ ਜਾਂਦਾ। ਉਹ ਜਾ ਕੇ ਇੱਕ ਜਗ੍ਹਾ ਤੇ ਬਹਿੰਦੇ, ਕਹਿੰਦਾ ਯਾਰ ਤੂੰ ਇੱਧਰ ਕਿੱਧਰ ਫਿਰਿਆ, ਕੀ ਟਾਈਮ ਆ ਤੇਰੇ ਕੋਲ? ਕਹਿੰਦਾ ਯਾਰ ਮੇਰੇ ਕੋਲ ਆ ਦੇਖ 120 ਸਾਲ ਆ ਮੇਰੇ ਕੋਲ, ਤੇ ਕਹਿੰਦਾ ਤੇਰੇ ਕੋਲ, ਕਹਿੰਦਾ ਮੇਰੇ ਕੋਲ ਤੇ ਆ ਮਤਲਬ 2-4 ਦੇਣੀ ਆ, ਜਾਂ ਮੇਰੇ ਹਾਲ 2-4 ਘੰਟੇ ਉਹਦੇ ਕੋਲ ਹੁੰਦੇ ਹੀਰੋ ਕੋ। ਤੇ ਲੇਕਿਨ ਉਹ ਹੁੰਦਾ ਆਵਾਜ਼ਾਰ, ਕਹਿੰਦਾ ਮੈਂ ਜ਼ਿੰਦਗੀ 'ਚ ਇੰਨਾ ਕੁਝ ਵੇਖ ਲਿਆ, ਮੈਨੂੰ ਇਹ ਚਾਹੀਦਾ ਹੀ ਨਹੀਂ, ਮੈਂ ਮਰਨਾ ਚਾਹੁੰਦਾ, ਮੈਂ ਹਰ ਚੀਜ਼ ਦੇਖ ਲਈ ਹੈ। ਤੇ ਉਹਨੂੰ ਪੁੱਛਦਾ ਹੀਰੋ ਨੂੰ, ਕਹਿੰਦਾ ਅਗਰ ਇੰਨਾ ਟਾਈਮ ਤੇਰੇ ਕੋਲ ਹੁੰਦਾ ਤੂੰ ਕੀ ਕਰਦਾ? ਕਹਿੰਦਾ ਮੈਂ ਮੇਰੀ ਮਾਂ ਵਾ, ਕਹਿੰਦਾ ਮੈਂ ਉਹਨਾਂ ਬੜਾ ਪਿਆਰ ਕਰਦਾ, ਉਹ ਬੜੀ ਗਰੀਬ ਅਸੀਂ ਰਹੇ ਆ, ਮੈਂ ਉਹਨੂੰ ਲਾਈਫ ਦੀਆਂ ਖੁਸ਼ੀਆਂ, ਉਹਨੇ ਟਾਈਮ ਵੇਚ ਕੇ ਮੈਨੂੰ ਪਾਲਿਆ, ਤੇ ਆਪ ਹੁਣ ਉਹਦੇ ਕੋਲ ਥੋੜਾ ਜਿਹਾ ਟਾਈਮ ਰਹਿ ਗਿਆ, ਬਿਲਕੁਲ ਥੋੜਾ ਜਿਹਾ ਟਾਈਮ ਰਹਿ ਜਾਂਦਾ ਉਹਦੀ ਮਾਂ ਦੇ ਕੋਲ, ਐਵੇਂ ਤੂੰ ਕਹਿ ਲਾ ਵੀ 10-12 ਘੰਟੇ ਹੁੰਦੇ ਆ। ਅੱਛਾ। ਤੇ ਕਹਿੰਦਾ ਅਗਰ ਮੇਰੇ ਕੋਲ ਇੰਨਾ ਟਾਈਮ ਹੁੰਦਾ, ਮੈਂ ਆਪਣੀ ਮਾਂ ਨੂੰ ਘਰ ਲੈ ਕੇ ਦਿੰਦਾ, ਮੈਂ ਆਪਣੀ ਮਾਂ ਨੂੰ ਆਹ ਕਰਦਾ, ਮੈਂ ਆਪਣੀ ਮਾਂ ਨੂੰ ਆਹ ਕਰਦਾ। ਤੇ ਕਹਿੰਦਾ ਅੱਛਾ, ਉਹ ਸੌ ਜਾਂਦਾ, ਕਹਿੰਦਾ ਸੌ ਜਾਂਦੇ, ਦੋਵੇਂ ਸੌ ਜਾਂਦੇ। ਉਹ ਰਾਤ ਨੂੰ ਉੱਠਦਾ ਵਾ, ਉਹ ਇੰਜ ਕਰਕੇ ਨਾ ਆਪਣਾ ਸਾਰਾ ਉਹਨੂੰ ਟਾਈਮ 120 ਸਾਲ ਉਹਨੂੰ ਕਨਵਰਟ ਕਰ ਦਿੰਦਾ, ਹੀਰੋ ਨੂੰ ਕਨਵਰਟ ਕਰਕੇ ਨਾ ਆਪਣੇ ਨਾ 25-30 ਮਿੰਟ ਰੱਖ ਲੈਂਦਾ ਬਸ, ਜਾਂ ਕੋਈ ਆਹੋ, ਤੇ ਜਾ ਕੇ ਨਾ ਤੇ ਇੱਕ ਵੱਡੇ ਸਾਰੇ ਉਹ ਸਮੁੰਦਰ ਜਿਹੇ ਦੇ ਉੱਤੇ ਪੁਲ ਦੇ ਉੱਤੇ ਜਾ ਕੇ ਲੱਤਾਂ ਲਮਕਾ ਕੇ ਬਹਿ ਜਾਂਦਾ ਕਿ ਮੈਂ ਇੱਥੋਂ ਮਰੂੰਗਾ ਤੇ ਮੈਂ ਵੇਡੇ। ਜਦੋਂ ਟਾਈਮ ਖਤਮ ਹੁੰਦਾ ਬੰਦਾ ਖੜਾ ਆਪੇ ਹੀ ਗਿਆ। ਉਹਨੂੰ ਉਹਦੀ ਪਿੱਛੋਂ ਅੱਖ ਖੁੱਲਦੀ ਆ, ਤੇ ਉਹਦੀ ਆਦਤ ਹੁੰਦੀ, ਉਹ ਥੋੜੀ ਦੇਰ ਬਾਅਦ ਜਿਵੇਂ ਬੰਦਾ ਦੇਖਦਾ ਨਹੀਂ ਕਿੰਨਾ ਰਹਿ ਗਿਆ, ਉਹ ਇੰਜ ਕਰਦਾ, ਉਹਦੇ ਇੱਥੇ ਤੱਕ ਹਿੰਸੇ ਆ ਜਾਂਦੇ, ਟਕ 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 ਸਨੈਪ ਵੱਜੀ। ਹਾਂ, ਉਹ ਬਾਹਰ ਆਉਂਦਾ, ਉਹਦੇ ਲਾਗੇ ਦੇਖਦਾ, ਤੇ ਉਹ ਬਾਰੀ ਤਾਂ ਨਹੀਂ ਦੇਖਦਾ, ਤੇ ਉੱਥੇ ਚੜ ਕੇ ਬੈਠਾ ਹੁੰਦਾ, ਉਹ ਮਗਰ ਨੱਸਿਆ ਜਾਂਦਾ। ਉਹਨੂੰ ਕਹਿੰਦਾ ਤੂੰ ਨਹੀਂ, ਉਹ ਗੱਲ ਨਹੀਂ ਹੁੰਦੀ, ਹਾਲੇ ਪਹੁੰਚਦਾ, ਉਹਦੇ ਕੋਲ ਪਹੁੰਚਦਾ ਹੀ ਆ, ਤੇ ਉਧਰੋਂ ਉਹਦੇ ਸਕਿੰਟ ਚੱਲਦੇ, ਠੱਕ ਹੁੰਦਾ, ਤੇ ਉਹ ਇੰਜ ਹੁੰਦਾ ਤੇ ਥੱਲੇ ਡਿੱਗ। ਉਹਨੂੰ ਕਹਿੰਦਾ ਯਾਰ ਇੱਥੇ ਪੁਲਿਸ ਨੇ ਮੇਰੇ ਮਗਰ ਪੈ ਜਾਣਾ, ਕਿਉਂਕਿ ਇਹਦੀ ਜਦੋਂ ਤਫਤੀਸ਼ ਹੋਣੀ ਹੈ ਤੇ ਮੇਰੇ ਕੋਲ ਇਹਦਾ ਟਾਈਮ ਆ, ਮੈਂ ਫੜੇ ਜਾਣਾ। ਉਥੋਂ ਨਿਕਲ ਜਾਂਦਾ, ਲੇਕਿਨ ਉਹ CCTV 'ਚ ਆ ਜਾਂਦੀ ਉਹਦੀ ਸ਼ਕਲ। ਹੁਣ ਉਹ 120 ਸਾਲ ਲੈ ਕੇ ਨਾ
ਫਿਰ ਹੁਣ ਆਪਣੀ ਮਾਂ ਕੋ ਜਾਂਦਾ, ਮਾਂ ਨੂੰ ਫੋਨ ਕਰਦਾ ਕਿ ਮੈਂ ਇੱਥੇ ਆ ਤੇ ਤੂੰ ਇੱਥੇ ਆ ਜਾ। ਹੁਣ ਅਗਲਾ ਸ਼ਾਟ ਇਹ ਹੈ ਕਿ ਮਾਂ ਜਿਹੜੀ ਨਾ ਉਹ ਜਿੱਥੇ ਖਲੋਤੀ ਉੱਥੇ ਮਾਂ ਦੇ ਕੋਲ ਆ 1.5 ਘੰਟਾ ਅੱਛਾ ਟਾਈਮ, ਤੇ ਉਹ ਸਫ਼ਰ ਬੱਸ 'ਚ ਚੜਦੀ ਆ ਤੇ ਬੱਸ ਵਾਲਾ ਕਹਿੰਦਾ ਵਾ ਕਿ ਤੂੰ ਜਿਸ ਸਟਾਪ ਤੇ ਜਾਣਾ ਨਾ ਉੱਥੇ ਤੇ 2 ਘੰਟੇ ਲੱਗਣੇ ਆ। ਯਾਨੀ ਤੂੰ ਹਿਸਾਬ ਤੇ ਲਾ ਡੀਲ ਕੀ ਹੋ ਰਹੀ ਆ। ਓਏ ਵਾਹ 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 ਯਾਰ ਕੀ ਮਗਵਾ ਤੂੰ ਆਪਣੇ ਮੁੰਡੇ ਕੋ ਜਾਣਾ ਨਾ ਤੇ ਉੱਥੇ ਤੇ 2 ਘੰਟੇ ਲੱਗਣੇ ਆ। ਸਸਪੈਂਸ। ਉਹਨੂੰ ਅੱਧਾ ਘੰਟਾ ਚਾਹੀਦਾ ਵਾ। ਉਹਦੇ ਕੋਲ ਟੋਟਲ 1.5 ਘੰਟਾ ਵਾ। ਤੇ ਉਹ ਕਹਿੰਦੀ ਜੇ ਮੈਂ ਪੈਦਲ ਵੀ ਨੱਸ ਕੇ ਜਾਵਾਂ ਤੇ ਮੈਂ ਨਹੀਂ ਪਹੁੰਚ ਸਕਦੀ, ਜੇ ਮੈਂ ਬੜੀ ਮੁਸ਼ਕਲ ਪਹੁੰਚਾਂਗੀ। ਉਹ ਵਾ ਤਾਂ ਕਹਿੰਦੀ ਤੂੰ ਮੈਨੂੰ ਉਧਾਰੇ ਦੇ ਦੇ, ਮੁਰੇ ਮੁੰਡੇ ਕੋ ਹੈਗੇ ਆ ਟਾਈਮ, ਤੂੰ ਉੱਥੇ ਪਹੁੰਚਦਾ ਤੈਨੂੰ ਮੈਂ ਤੂੰ ਕਹਿੰਦਾ ਨਹੀਂ ਨਹੀਂ ਉਹ ਕਰ, ਉਹ ਛੱਡ ਕੇ ਚੱਲ ਜਾ। ਹੁਣ ਉਧਰੋਂ ਮੁੰਡਾ ਬੱਸ ਆ ਕੇ ਰੁਕਦੀ, ਕੋਈ ਜਿਹੜੀ ਟਾਈਮ ਤੇ ਬੱਸ ਆਉਂਦੀ, ਉਹ ਫੁੱਲ ਲੈ ਕੇ ਖਲੋਤਾ ਹੁੰਦਾ, ਕੋਈ ਵੀ ਨਹੀਂ ਉਤਰਦੀ। ਉਹ ਕਹਿੰਦਾ ਲੈ ਵੀ ਮੇਰੀ ਮਾਂ, ਉਹਨੂੰ ਪਤਾ ਹੁੰਦਾ ਟਾਈਮ ਥੋੜਾ ਸੀ। ਉਧਰੋਂ ਉਹ ਦੌੜਦਾ, ਉਧਰ ਨੂੰ ਉਧਰੋਂ ਮਾਂ ਦੌੜਦੀ। ਹੁਣ 10 ਸਕਿੰਟ ਰਹਿ ਗਏ ਨੇ, ਸਾਹਮਣੇ ਮਾਂ ਦੌੜੀ ਆ ਰਹੀ ਹੈ ਤੇ ਬਾਂਹ ਨਾਲ ਬਾਂਹ ਜੁੜਨੀ ਹੈ। ਉਸਤਾਦ ਜੀ ਉਹ ਇੱਥੇ ਕਰਕੇ ਮਾਂ ਹੁੰਦੀ ਨਾ ਤੇ ਉਹਦਾ ਟਾਈਮ ਮੁੱਕਦਾ ਤੇ ਉਹਦੇ ਡਿੱਗ ਪੈਂਦੀ ਤੇ ਉਹ ਲੰਮੇ ਪੈਂਦੀ ਤੇ ਉਹ ਮਰ ਜਾਂਦੀ। ਓਏ ਯਾਰ ਯਾਨੀ ਉਹ ਤੂੰ ਉਹ ਫਿਲਮ ਦੇਖਣੀ ਕਿ ਯਾਰ ਕਿ ਗੇਮ ਕੀ ਹੈ। ਇਹ ਸੀਕੁਐਂਸ ਵੱਡਾ ਉਸਤਾਦ ਜੀ ਕਿ ਟਾਈਮ ਹਰ ਬੰਦਾ ਕੋ ਟਾਈਮ ਨੇ ਸਾਰਾ ਚੱਲਣ ਡਿਆ। ਹਾਂਜੀ। ਪੈਸਾ ਹੈ ਹੀ ਕੋਈ ਨਹੀਂ। ਨਾ ਨਾ ਪੈਸਿਆਂ ਦਾ ਚੱਕਰ ਹੀ ਕੋਈ ਨਹੀਂ। ਜਿੱਦਾਂ ਆਪਣਾ ਟੀ ਟਾਈਮ ਸਾਜੀ ਦਾੜੀਆਂ ਬਣ ਗਈਆਂ ਉਹਦੇ ਬਹੁਤ ਸਹੀ ਯਾਰ ਤਾੜੀ। ਉਹ ਵੱਡਾ ਫਰੇਮ ਹੈ। ਮੈਂ ਤੈਨੂੰ ਇਹ ਕਹਿ ਰਿਹਾ ਨਾ, ਹੁਣ ਆ ਜਿਹੜੀ ਸਾਏ ਵਾਲੀ ਫਿਲਮ ਆ, ਹਾਂਜੀ ਇੱਕ ਬੰਦਾ ਐਸਾ ਹੀਰੋ ਕਿ ਉਹਦਾ ਜਿਹੜਾ ਸ਼ੈਡੋ ਆ ਨਾ, ਸਾਇਆ, ਉਹ ਵੀ ਜਾਨਦਾਰ ਆ, ਲਹਿਦਾ ਇੱਕ ਉਹ ਚੱਕਰ ਆਪਣੀ ਮਰਜ਼ੀ ਹਾਂ ਓਏ ਉਹ ਵੇਰ ਰਿਹਾ ਤੇ ਵਾ ਇਹ ਫਿਲਮ ਬਣੇ ਇੱਕ। ਇੱਕ ਉਹ ਬੰਦੇ ਨੇ ਬਣੀ ਆ ਉਸਤਾਦ ਜੀ ਉਹ ਵਾਲੀ ਗੱਲ ਜਿਹੜੀ ਉਸਤਾਦ ਜੀ ਤੁਹਾਡੀ ਕੋਹਨੂਰ ਵਾਲੀ ਹੂੰ। ਉਹ ਬੰਦਾ ਕਹਿੰਦਾ ਮੈਂ ਉਸਤਾਦ ਜੀ ਨਾਲ ਭਲਾ ਕਿਉਂ ਨਹੀਂ ਮਿਲਣਾ ਚਾਹੁੰਦਾ, ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਕਿ ਮੈਂ ਉਹਨਾਂ ਦੇ ਕੋਲ। ਉਹ ਹਾਲੀਵੁੱਡ 'ਚ ਰਾਈਟਰ ਆ, ਹਾਂਜੀ ਉਹ ਰਾਈਟਰ ਨੇ, ਉਹ ਮੇਰੇ ਬੜੇ ਅੱਛੇ ਦੋਸਤ ਨੇ, ਭਲਾ ਉਹ ਜਿਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਇਹਦੇ ਰਾਈਟਸ ਦੇ ਦੇ, ਮੈਂ ਲਿਖਾਂਗਾ। ਹਾਲੀਵੁੱਡ ਚ ਰਾਈਟਰ ਨੇ ਉਹ। ਹਾਂ, ਹਾਲੀਵੁੱਡ ਦੇ ਡਰਾਮੇ ਨਹੀਂ ਜਿਹੜੇ ਬਣਦੇ, ਹਾਂਜੀ ਹਾਂਜੀ। ਉਹਨਾਂ ਦੀ ਉਹ ਰਾਈਟਰ ਨੇ। ਉਹ ਮਿਲੇ ਸੀ ਸਾਨੂੰ ਉਸਤਾਦ ਆਪਾਂ ਨੇ ਫੈਸਲੇ ਬਣਵਾਏ ਸੀਗੇ। ਨਾਮ ਕੀ ਸੀ? ਨਹੀਂ ਨਹੀਂ ਮਿਲੇ ਨਹੀਂ ਸੀ, ਉਹ ਆਏ ਨਹੀਂ ਇੱਥੇ। ਨਹੀਂ ਉਹ ਨਹੀਂ ਆਏ, ਉਹਨਾਂ ਦੇ ਦੋਸਤ ਜਿਹੜੇ ਨੇ ਗਾਂ ਬਾਜਵਾ ਸਾਹਿਬ, ਤੁਹਾਡਾ ਇੰਨਾ ਉਸਤਾਦ ਜੀ ਪਿਆਰ। ਬਿਲਕੁਲ ਯਾਰ ਕਹਿੰਦੇ ਮੈਨੂੰ ਫੈਸਲੇ ਬਾਹਰ ਕਿਹਾ ਕਿ ਜਾਨੀ ਸਨਾ ਬੁਲਾਉਂਦਾ, ਕਹਿੰਦੇ ਮੈਂ ਕਿਹਾ ਯਾਰ ਨਹੀਂ। ਉਹ ਚੂਹੇ ਵਾਲੀ ਫਿਲਮ ਤੋਂ ਉਹ ਸਾਡਾ ਟੀ ਟਾਈਮ ਵੇਖਦੇ ਆ ਤੇ ਮੈਨੂੰ ਦੱਸ ਦਿੰਦੇ, ਕਹਿੰਦੇ ਇਹਦੇ ਵਿੱਚ ਆ ਜਿਹੜੀ ਤੂੰ ਗੱਲ ਕੀਤੀ ਨੇ, ਇਹਦੇ ਤੇ ਪੂਰਾ ਸੀਰੀਅਲ ਹੋ ਸਕਦਾ। ਉਹ ਕਹਿੰਦੇ ਯਾਰ ਜਾਨੀ ਵੱਡਾ ਬੰਦਾ ਵਾ, ਮੈਂ ਇਸ ਕਾਬਲ ਨਹੀਂ ਸਮਝਦਾ ਕਿ ਮੈਂ ਉਹਦੇ ਅੱਗੇ ਹਾਂ ਜੀ। ਅੱਛਾ ਤੂੰ ਹਿਸਾਬ ਲਾ, ਸਾਏ ਵਾਲੀ ਫਿਲਮ ਤੇ ਗੋਰੇ ਨੇ ਬਣਾਉਣੀ ਕਿਦਾਂ ਦੀ ਹੈ? ਦਾ ਮਾਸਕ ਟ੍ਰੈਪ ਬਣਦੀ ਸਾਜੀ। ਓਏ ਤੁਸੀਂ ਆਹ ਦੇਖੋ ਕਿਉਂ ਕੁਛ ਕਹਿ ਰਿਹਾ, ਕੁਛ ਕਹਿ ਰਿਹਾ। ਉਹਦੀ ਲਹਿਦਾ ਤਬੀਅਤ, ਉਹਦੀ ਲਹਿਦਾ ਤਬੀਅਤ ਤੇ ਹੈ ਉਹਦਾ ਸ਼ੈਡੋ। ਸਾਇਆ ਵਿਆਹ ਨਹੀਂ ਕਰਨ ਦੇ ਆ ਬੰਦੇ। ਇਹਦਾ ਵੀ ਨਾਲ ਹੀ ਸ਼ੈਡੋ ਮੈਨ ਫਿਲਮ ਦਾ ਨਾਮ ਹੈ। ਹਾਂ, ਤੁਸੀਂ ਇਹ ਸਿਰਫ ਰਾਤ ਨੂੰ ਆਪਣੀ ਮਰਜ਼ੀ ਕਰਦਾ ਉਹ। ਕਿਉਂ ਸਾਇਆ ਨਹੀਂ ਹੁੰਦਾ? ਹਾਂ, ਦਿਨੇ ਮਤਲਬ ਉਹਨੇ ਜਦੋਂ ਗੇਮ ਕੋ ਪਾਉਣੀ ਹੋਵੇ ਨਾ, ਇਕੱਲੇ ਰਹਿਣਾ ਹੋਵੇ ਤੇ ਉਹ ਛਾਂ ਤੇ ਵੜ ਜਾਂਦਾ ਕਿਤੇ। ਜੋ ਉਹ ਛਾਂ 'ਚ ਵੜ ਜਾਂਦਾ, ਸਾਇਆ ਧੁੱਪੇ ਖਲੋਤਾ ਵੇਟ ਕਰ ਰਿਹਾ ਕਿੱਧਰ ਗਿਆ। ਨਹੀਂ ਮੈਂ ਇੰਜ ਕਰ ਰਿਹਾ, ਤੂੰ ਲੈ ਮੇਰੇ ਸਾਹਮਣੇ ਆ ਆਪਣੇ ਕੋਲ। ਤੇ ਸਿਰਫ ਰਾਤ ਨੂੰ ਇਕੱਲਾ ਹੁੰਦਾ ਵਾ, ਦਿਨੇ ਸਾਇਆ ਹੁੰਦਾ ਨਾਲ। ਹਾਂ, ਔਰ ਇੱਕ ਫਿਲਮ ਆ ਉਹ 'ਚ 4 ਕਰੈਕਟਰ ਦੇ, ਕਾਮੇਡੀ ਫਿਲਮ ਆ ਯਾਰ, ਹੁੰਦੇ 4 ਅੰਗਰੇਜ਼। ਯਾਰ ਉਹਦਾ ਨਾਂ ਦੱਸਣਾ ਮੈਨੂੰ ਵੀ, ਮੈਂ ਇਹਨਾਂ ਨੂੰ ਦੱਸਾਂਗਾ। ਉਹ ਬੜੀ ਫੇਮਸ ਆ। ਸ਼ਰਾਬੀ 4 ਯਾਰ ਨੇ, ਓਕੇ। ਸਾਰੀ ਰਾਤ ਸ਼ਰਾਬ ਪੀਂਦੇ, ਸਵੇਰ ਨੂੰ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਰਾਤੀ ਕੀ ਕੀਤਾ। ਹੈਂਗਓਵਰ। ਅੱਛਾ ਹੈਂਗਓਵਰ 3-4 ਜਣੇ ਨੇ, ਕੀ ਆਈਟਮਾਂ ਕਰਦੇ ਨੇ ਯਾਰ ਉਹ, ਵੀ ਰਾਤ ਨੂੰ ਪਾਗਲ ਹੋ ਜਾਂਦੇ ਨੇ, ਤਬਾਹੀ ਫੇਰ ਦਿੰਦੇ ਨੇ। ਮਤਲਬ ਵੱਡਾ ਫਰੇਮ, ਟਪੋਰੀ ਟੈਪ। ਸਵੇਰ ਨੂੰ ਪੁਲਿਸ ਖੜੀ ਤੇ ਉਹਨਾਂ ਨੂੰ ਯਾਦ ਹੀ ਨਹੀਂ ਵੈਸੇ ਕੀ ਕੀਤਾ ਰਾਤੀ। ਸ਼ਰੀਫ ਉਹ ਇਹ ਕਹਿ ਰਿਹਾ ਰੋਜ਼ ਇਹਨਾਂ ਦਾ ਹੀ ਕੰਮ। ਜਿਆਦਾ ਛੜਾ ਜਿਹੜੀ ਭੁੱਲ ਜਾਂਦੀ, ਜਿਆਦਾ ਚਲੇ ਜਾਂਦੀ। ਨਹੀਂ ਉਸਤਾਦ ਜੀ ਤੁਸੀਂ ਇਹ ਥੀਮ ਵੱਡਾ ਵਾ ਯਾਰ, ਕਿੱਥੋਂ ਆਈਡੀਆ ਹੈ ਉਹਨਾਂ ਗੋਰੇ ਦੇ ਆ ਟਾਈਮ ਵਾਲਾ ਕੈਸੀ ਗੱਲ ਟਾਈਮ ਬਣਾਉਣਾ ਯਾਰ, ਜਾਂ ਗੋਰਾ ਫਿਲਮ ਬਣਾਉਂਦਾ ਜਾਂ ਤਾਮਿਲ ਵਾਲੇ। ਇਹਦੇ ਵਿੱਚ ਮਿਸ਼ਨ ਇੱਕ ਮਾਫੀ ਯਾਰ ਤੁਸੀਂ ਕਾਮੇਡੀ ਫਿਲਮ ਬਣਾ ਲਓ ਇੱਥੇ, ਆਹੀ ਜਿਹੜੀ ਕਿ ਮੁੱਕੇ ਚਪੇੜਾਂ ਲੱਤਾਂ ਇਹ ਬਾਜ਼ਾਰੋਂ ਮਿਲਦੀਆਂ। ਹਾਂਜੀ 4 ਦੁਕਾਨਾਂ ਹੋਣ ਤੇ ਅੱਗੋਂ ਜਾ ਕੇ ਕਹਿ ਰਿਹਾ ਵਾ ਕਿ ਯਾਰ ਆ ਨਾ ਯਾਰੀ ਜੋ ਡਾਇਲੌਗ ਜਿਹੜੇ ਲੜਾਈ ਵਾਲੇ ਨੇ, ਨਹੀਂ ਸੌਰੀ ਉਹ ਸੀ ਕਿ ਜਿੰਨਾ ਅਸੀਂ ਬੋਲਦੇ ਆ ਅਲਫਾਜ਼ ਵਿਕ ਰਹੇ ਨੇ। ਜ਼ਰੂਰੀ ਗੱਲਾਂ ਉਹ ਮੈਂ ਫੀਡ ਕਰਨਾ, ਨਹੀਂ ਇਹੀ ਸੀ, ਉਹ ਮੈਂ ਫੀਡ ਕਰਨੇ ਆ ਤਾਂ ਮੈਂ ਬੋਲਣਾ ਵਾ। ਤੂੰ ਮੈਨੂੰ ਜਾਣਦਾ ਨਹੀਂ, ਇਹ ਲੈਣ ਗਿਆ ਵਾ। ਕੁਛ ਵੀ। ਹਾਂ, ਹੁਣ ਤੁਸੀਂ ਉੱਥੇ ਜਾਗਣਾ ਯਾਰ ਮੇਰੀ ਮਸ਼ੂਕ ਆ ਰਹੀ ਆ, ਅਚਾਰ ਲਵ ਯੂ ਤੇ ਮੈਨੂੰ ਜਰਾ ਕਰ ਦੇਣਾ। 4 ਲੱਖ ਪੀਸੀ ਉਹ ਦੇ ਦੇ ਪਜਾਮਾ ਦੇ। ਹਾਂ 2 ਮਿਸ ਯੂ ਪੈਕ ਕਰ ਦੇ, ਮੈਨੂੰ ਫੀਡ ਕਰ ਦੇ। ਉਹ ਵੀ ਇਦਾਂ ਹੀ ਕਰੇ ਕੋ ਤੁਹਾਡੇ ਅੰਦਰ ਫੀਡ ਕਰ ਦੇਵੇ, ਤੁਸੀਂ ਉਹ ਬੋਲ ਰਹੇ ਆ। ਆਏ ਹਾਏ ਇੱਕ ਵਾਰੀ ਮਿਸ ਯੂ ਗਿਆ ਵਾ ਤੇ ਸੋਚਣ ਦੇ ਇੱਕ ਰਹਿ ਗਿਆ ਹੁਣ। ਆਹੋ 3 ਵਜੇ ਰਾਤ ਦੇ ਕੱਲਾ ਜਾ ਰਿਹਾ ਨੀਂਦ ਚ। ਮੈਂ ਕਹਿੰਦਾ ਹੁਣੀ ਕਿੱਥੇ ਜਾ ਰਿਹਾ? ਕਹਿੰਦਾ ਉਸਤਾਦ ਜੀ ਖਰਾਟੇ ਮੁੱਕ ਗਏ। ਸੁੱਤਾ ਨਹੀਂ ਜਾ ਰਿਹਾ, ਖਰਾਟਿਆਂ ਦੀ ਆਵਾਜ਼ ਨਹੀਂ ਮੁੱਕ ਗਈ। ਚਿੱਕੀਆਂ ਲੈਣ ਜਾਂਦੇ ਆ। ਉਹ ਅਸੀਂ ਗੱਲ ਕੀਤੀ ਸੀ ਕਿ ਲੜਾਈ ਹੋ ਪਈ ਆ, ਤੇ ਲੜਾਈ ਹੋ ਪਈ ਤੇ ਬੰਦਾ ਇੰਜ ਉਹਨੇ ਗੱਡੀ ਮਾਰੀ ਤੇ ਉਤਰਿਆ ਤੇ ਉਹਦੇ ਕੋਲ ਹੈ ਕੁਛ ਨਹੀਂ ਅੱਗੋਂ ਗਾਲ ਕੱਢਣ ਲਈ, ਤੇ ਉਹ ਨਸਾ ਗਿਆ। ਉਹਨੇ ਕਿਹਾ ਤੇਰੀ ਮੈਂ ਖਲੋਆ ਦਈ 2।
ਅੱਜ 2 ਫਲੋਰ ਤੇਰੀ ਮੈਂ ਉਹਦੇ ਕੋਲ ਗਾਲ ਹੀ ਹੈ। ਉਹਦੇ ਕੋਲ ਗਾਲ ਹੈ ਨਹੀਂ, ਉਹਦੀ ਗੱਡੀ ਮਾਰਤੀ ਕਿਸੇ ਨੇ, ਉਹ ਅੱਗੋਂ ਬਾਹਰ ਆਇਆ ਤੇ ਉਹਦੇ ਕੋਲ ਗਾਲ ਹੈ ਨਹੀਂ, ਤੇ ਉਹ ਨੱਸਾ ਜਾ। ਹੁਣ ਇਹਦੇ ਤੇ ਤੁਸੀਂ ਪੂਰੀ ਸਟੋਰੀ ਬਣਾ ਲਓ। ਮੈਂ ਕਿਹਾ ਵੱਖੀਆਂ ਨਾ ਟੁੱਟ ਗਈਆਂ ਤੁਹਾਡੀਆਂ, ਔਰ ਲੋਕਾਂ ਨੇ ਕਹਿਣਾ ਯਾਰ ਜਿਹੜੀ ਹਿਸਟਰੀ ਹੈ ਨਾ ਇੰਡੀਆ ਪਾਕਿਸਤਾਨ ਦੀ ਫਿਲਮ ਬਣਾਉਣ ਦੀ, ਉਹ ਚੇਂਜ ਹੋ ਗਈ। ਉਹ ਚੇਂਜ ਪੂਰੇ ਗੋਰੇ ਦਾ ਸਟਾਈਲ। ਹਾਂਜੀ ਬੰਦਾ ਲੜਨ ਡਿਆ ਕੋਈ ਨਹੀਂ ਵੇਖਦਾ ਸਾਡੇ ਇੱਥੇ ਆ ਉਹ ਇਦਾਂ ਕਿੱਦਾਂ ਹੋ ਸਕਦਾ, ਉਹਦੇ ਕਾਗਜ਼ਾਂ 'ਚ ਇਹ ਹੈ ਹੀ ਨਹੀਂ ਕਿ ਇਦਾਂ ਕਿੱਦਾਂ ਹੋ ਸਕਦਾ। ਉਹ ਕਰ ਦਿੰਦਾ ਵਾ। ਉਹ ਕਰਕੇ ਦਿਖਾਉਂਦਾ। ਹਾਂ ਕਹਿੰਦੇ ਗੋਰਾ ਕਾਮ ਮੇ ਖਰਾ ਗੋਰਾ ਗਾਂ ਦੀ ਐਟਮ ਸਾਡੇ ਇੱਥੇ ਹੈ ਹੀ ਕੋਈ ਨਹੀਂ, ਸਾਡੇ ਇੱਥੇ ਚੈਨਲਾਂ ਤੇ ਵੱਡਾ ਬੰਦਾ ਐਸਾ ਕੋਈ ਨਹੀਂ ਬੈਠਾ ਜਿਹੜਾ ਇਸ ਗੱਲ ਨੂੰ ਸਮਝੇ। ਕ੍ਰੀਏਟਿਵ ਨਹੀਂ। ਹਾਂਜੀ ਮੈਂ ਤੈਨੂੰ ਇੱਕ ਦਿਨ ਕਿਹਾ ਨਹੀਂ ਸੀ ਕਿ ਹੁਣ ਤੂੰ ਇੱਥੇ ਲੈ ਜਾ ਕਿਸੇ ਕੋ ਮਿਸਟਰ ਬੀਨ ਦਾ ਇੱਕ ਕਲਿੱਪ ਆ ਕਿ ਉਹ ਸਿਨੇਮੇ 'ਚ ਬੈਠਾ ਫਿਲਮ ਵੇਖ ਰਿਹਾ ਤੇ ਪੌਪਕੌਰਨ ਖਾ ਰਿਹਾ, ਆਓ ਜਿਹੜਾ ਨਾਲ ਇੱਕ ਗਰਲਫ੍ਰੈਂਡ ਬੈਠੀ ਤੇ ਪੌਪਕਾਰਨ ਖਾ ਰਿਹਾ, ਤੇ ਹੁਣ ਉਹ 2 ਪੌਪ ਨੱਕ 'ਚ ਵੀ ਲੈ ਲੈਂਦਾ, ਨੱਕ 'ਚ ਲੈ ਕੇ ਨਾ ਤੇ ਕੁੜੀ ਉਧਰ ਡਰਾਉਣੀ ਫਿਲਮ ਲੱਗੀ ਹੋਇਆ ਵੇਖਦੇ ਕਹਿੰਦਾ ਉਹ, ਤੇ ਉਹਦੀ ਹੁਣ ਤੂੰ ਇਹਨੂੰ ਲਿਖ। ਮੈਂ ਤੈਨੂੰ ਕਹਿੰਦਾ ਯਾਰ ਇੱਕ ਮਿਸਾਲ ਆ, ਫਿਲਮ ਨਹੀਂ ਹੈਗੀ ਤੇਰੇ ਜ਼ੇਨ 'ਚ ਸੀਨ ਆ ਗਿਆ, ਤੂੰ ਕੀ ਲਿਖੇਂਗਾ? ਚੱਲ ਡਾਇਲੌਗ ਕੀ ਲਿਖੇਂਗਾ? ਪਿੱਛੇ ਕੋਈ ਡਾਇਲੋਗ किस नहीं सिचुएशन कितना लिखेगा? मिस्टर बीन सिनेमे में बैठा है, सीन लिखेगा ना, राइट एज ए राइटर सिनेमे में बैठा है, कुर्सी पे साथ की कुर्सी पे, ये यही लिखेगा ना। फिल्म लग रही है, हॉरर मूवी लगी हुई है, पॉपकॉर्न उसके हाथ में है, वो पॉपकॉर्न खाता है, वो 2 पॉपकॉर्न अपने नाक में ले लेता है। ਹੁਣ ਇਹ ਜਦੋਂ ਇੱਥੇ ਦੇ ਕਿਸੇ ਵੀ ਵੱਡੇ ਨੇ ਪੜ੍ਹਨਾ ਉਹਨੇ ਕਹਣਾ ਇਹ ਕੀ ਹੈ, ਇਹ ਕੀ ਬਦਤਮੀਜ਼, 2 ਪੌਪਕੌਰਨ ਨਾਕ पे ले लेता है, ये क्या बकवास है। ये चले। ਹਾਂਜੀ ਇਹ ਹੈ, ਇੱਥੇ ਕਿਸੇ ਚੈਨਲ ਦੇ ਉੱਤੇ ਕੋਈ ਬੰਦਾ ਐਸਾ ਨਹੀਂਗਾ ਜਿਹਦੀ ਅਪਰੋਚ ਇਹ ਹੋਵੇ। ਮੰਨੇ ਕਿ ਹਾਂ ਨਵੀਂ ਯੈਸ, ਚੀਜ਼ ਆਈ। ਇੱਥੇ ਉਹੀ ਅਪਰੋਚ ਆ, 9 ਸੱਸ ਦੀ ਲੜਾਈ, ਫਲਾਣੇ ਦੀ ਲੜਾਈ, ਦਿਲ ਟੁੱਟ ਗਿਆ, ਉਹਨੂੰ ਇਦਾਂ ਹੋ ਗਿਆ, ਦਿਲ ਟੁੱਟ ਗਿਆ, ਇੱਕ ਮੁੰਡੇ ਨਾਲ 4 ਕੁੜੀਆਂ ਨੇ, ਇੱਕ ਬਾਹਰ ਚਲਾ ਗਿਆ, ਇਦਾਂ ਇਹੀ ਗੱਲ। ਜਵਾਈ ਫਸ ਗਿਆ ਇੱਧਰ ਉੱਥੇ ਹੀ ਘੁੰਮੀ ਆ ਰਹੇ, ਕੋਈ ਅੱਗੇ ਹੈ ਹੀ ਨਹੀਂ ਸੈਟਅਪ ਐਸਾ ਕਿ ਬੰਦਾ। ਅੱਛਾ ਫਿਰ ਜ਼ਰੂਰੀ ਇਹ ਵੀ ਨਹੀਂ ਜ਼ਰੂਰੀ ਹੁੰਦਾ ਕਿ ਮੈਂ ਅਗਰ ਇੱਕ ਆਈਡੀਆ ਲੈ ਕੇ ਗਿਆ ਤੇ ਉਹ ਕਾਮਯਾਬ ਹੀ ਹੋਵੇ, ਨਹੀਂ ਹੋ ਸਕਦਾ ਮੇਰਾ ਤੀਜਾ ਕਾਮਯਾਬ ਹੋਵੇ, ਚੌਥਾ ਹੋਵੇ, ਉਹ ਮੌਕਾ ਦੇ ਹੀ ਜਾਂਦੇ ਨੇ ਗੋਰੇ ਕਿ ਯਾਰ ਕਰ। ਟਰਾਈਆਂ ਮਾਰ ਗੋਰੇ ਦਾ ਹਿਸਾਬ ਹੈ, ਉਹ ਦੇਖਦਾ ਨਾ ਇਹ ਬੱਚਾ ਕਰਨ ਵਾਲਾ ਕੁਛ, ਉਹ ਇਹ ਨਹੀਂ ਕਹਿੰਦਾ ਤੂੰ ਪਹਿਲੀ ਵਾਰੀ ਕੀਤਾ ਚੱਲ ਓਏ ਨਿਕਲ ਜਾ ਇੱਥੋਂ, ਨਹੀਂ ਉਹ ਕਹਿੰਦਾ ਫੇਰ ਕਰ। ਉਹ ਫਿਰ ਇੰਜ ਦਾ ਕਿਤੇ ਉਹਦੇ ਹੁੰਦਾ ਵਾ ਕਿ ਕਮਾਲ ਹੀ ਹੋ ਜਾਂਦਾ। ਫਿਰ ਉਸ ਮੁਲਕ ਦਾ ਆਈਕਨ ਬਣ ਜਾਂਦਾ ਉਹ ਬੱਚਾ। ਸਹੀ ਗੱਲ ਹੈ ਸਾਜੀ। ਉਹ ਨਿੱਕੇ ਨਿੱਕੇ ਬੱਚਿਆਂ ਦੇ ਆਪਣੇ ਨਾ ਅੱਗੇ ਖਿਲੌਣੇ ਸਿੱਟਦੇ ਆ, ਦੇਖਦੇ ਕਿੰਨਾ ਖੇਡਣਾ। ਨਹੀਂ ਉਹ ਡਰ ਨਹੀਂ ਨਾ ਉਹਨਾਂ ਨੂੰ ਹੁੰਦਾ। ਇੱਥੇ ਮੈਨੂੰ ਇੱਕ ਮਿਸਾਲ ਬੰਦਾ ਕਹਿ ਵੀ ਦਵੇ, ਮੈਂ ਕਹਿੰਦਾ ਯਾਰ ਮੈਨੂੰ ਇੱਕ ਸੈੱਟ ਲਾ ਕੇ ਦਿਓ ਇਦਾਂ ਦਾ, ਮੈਂ ਉੱਥੇ ਸ਼ੋਅ ਕਰਦਾ। ਹੁਣ ਸੈੱਟ ਜਦੋਂ ਉਹਨਾਂ ਨੇ ਲਾ ਕੇ ਦੇਣਾ ਤੇ ਉਹਨਾਂ ਨੇ ਰਾਤ ਦਿਨ ਹੀ ਸੋਚਣਾ ਵੀ ਇਹ ਹੁਣ ਡੈਫੀਨੇਟਲੀ ਇਹ ਨਾ ਸ਼ੋਅ ਵੱਡਾ ਹੋਣਾ ਚਾਹੀਦਾ। ਮੈਂ ਵੀ ਇਸੇ ਡਰ ਦੇ ਵਿੱਚ ਹੀ ਉਹਦਾ ਸਾਰਾ ਕੁਝ ਕਰਨਾ ਕਿ ਜੇ ਨਾ ਹੋਇਆ ਇਹਨਾਂ ਨੇ ਮੈਨੂੰ ਅੱਗੇ ਤੋਂ ਨਹੀਂ ਕਰਨਾ। ਤੇ ਜੇ ਮੈਨੂੰ ਕੋਈ ਚੈਨਲ ਦਾ ਮਾਲਕ ਇਹ ਕਵੇ ਕਿ ਯਾਰ ਜਾਨੀ ਤੂੰ ਲਾਈ ਜਾ, ਨਹੀਂ ਸੈੱਟ ਚੱਲਿਆ ਨਾ ਆਪਾਂ ਫੇਰ ਹੋਰ ਕੋਈ ਲਾ ਲਾਂਗੇ, ਤੂੰ ਦੱਸ ਕਰਨਾ ਕੀ ਹੈ, ਤੇ ਮੈਂ ਪਤਾ ਨਹੀਂ 36000 ਆਈਡੀਆ ਦੇ ਦੇਵਾਂ। ਸਹੀ ਗੱਲ ਸਾਡੇ ਇੱਥੇ ਹੈ ਤੇ ਸਾਡੇ ਰੌਲਾ ਵਾ। ਉਸਤਾਦ ਜੀ ਆਈਡੀਆ ਤੋਂ ਮੈਨੂੰ ਯਾਦ ਆਇਆ, ਤੁਸੀਂ ਬੜੀ ਅੱਛੀ ਗੱਲ ਕੀਤੀ, ਉਹ ਗੋਰੇ ਦੇ ਆਈਡੀਆ ਤੋਂ ਮਕਾਨਾਂ ਦਾ ਕੀ ਕੀਤਾ? ਕਿਹੜੇ ਮਕਾਨਾਂ ਦਾ? ਜਿਹੜੇ ਤੁਸੀਂ ਦੇਣੇ ਸੀਗੇ ਯਾਰ ਉਹ ਸਟਾਰਲੀ ਐਪ ਤੇ ਦੇਖਣਾ ਯਾਰ, ਹੁਣ ਲੋਕ ਮੈਂ ਕੀ ਕਵਾਂ ਯਾਰ। ਹੁਣ ਮੈਂ ਉਹ ਜਿਹੜਾ ਗਰੁੱਪ ਬਣਾਇਆ ਵਾ, ਉਹ ਜਿਹੜਾ WhatsApp ਚੈਨਲ ਜਿਹੜਾ ਬਣਾਇਆ, ਉਹਦੇ 'ਚ 300 ਬੰਦਾ ਐਡ ਆ, 293 ਬੰਦੇ ਐਡ ਨੇ, ਔਰ ਹਰ ਬੰਦੇ ਨੇ ਮੈਨੂੰ ਇਹ ਕਹਿ ਕੇ ਉਹਦੇ 'ਚ ਐਡ ਹੋਇਆ ਕਿ ਅਸੀਂ ਉਹ ਪਾਰਟਿਸਿਪੇਟ ਕਰਾਂਗੇ ਘਰ ਵਾਲੇ 'ਚ। ਨਹੀਂ ਕਰ ਰਹੇ ਅੱਗੇ ਉਹੀ ਗੱਲ ਪੂਰੀ ਕਰਾਂਗਾ ਮੈਂ ਇਨਸ਼ਾਅੱਲਾ। ਜੀ ਠੀਕ। ਜਿਹੜਾ ਵਿੱਚ ਗੱਲ ਛੱਡੇ ਜੇ ਪੁੱਛੀਏ ਤਾਂ ਦੱਸਣਗੇ। ਯਕੀਨ ਕਰ, ਅੱਲਾ ਦੀ ਕਸਮ ਹੈ ਬੇਟੇ, ਮੈਂ ਪੂਰੀ ਗੱਲ ਕਰਾਂਗਾ। ਤੂੰ ਦੇਖੀ ਹਾਂ, ਮੈਂ ਆਪਣੇ ਪਿਓ ਦਾ ਨਹੀਂ, ਜੇ ਤੈਨੂੰ ਮੈਂ ਪੂਰੀ ਗੱਲ ਨਾ ਸਮਝਾਉਂ, ਯਕੀਨ ਕਰ। ਮੈਂ ਕਹਿੰਦਾ ਤੂੰ ਅੱਗੇ ਤੋਂ ਮੈਨੂੰ ਕੱਲਾ ਸਜਾਦ ਕਹਿ ਕੇ ਬੁਲਾਉਣਾ ਜੇ ਮੈਂ ਤੈਨੂੰ ਗੱਲ ਨਾ ਸਮਝਾਉਂ। ਤੂੰ ਉਸਤਾਦ ਜੀ ਨਹੀਂ ਕਹਿਣਾ, ਤੂੰ ਓਏ ਕਹਿਣਾ ਮੈਨੂੰ ਅੱਗੇ। ਚੁੱਪ ਕਰ ਜਾ ਬਸ, ਮੈਂ ਤੈਨੂੰ ਹਰ ਗੱਲ ਸਮਝਾਵਾਂਗਾ। ਓਏ ਕਹਿਣਾ ਮੈਨੂੰ, ਤੂੰ ਮੈਨੂੰ ਯਾਦ ਇੰਜ ਵੀ ਕਹਿ ਲੈ ਜੇ ਮੈਂ ਨਾ ਸੁਣਾਈ ਇੱਕ ਵਾਰੀ ਵੇ ਯਾਰ। ਤੇ ਉਹ ਜਨਾਬ ਜੀ, ਉਹ ਮੇਰੀ ਗੱਲ ਸੁਣੋ। ਅੱਛਾ ਉਹ 293 ਬੰਦੇ ਨੇ, ਹਰ ਬੰਦਾ ਕੋ ਮੈਂ ਇਹ ਗੱਲ ਪੁੱਛ ਕੇ ਉਹਨੂੰ ਐਡ ਕੀਤਾ ਕਿ ਜੀ ਮੈਂ ਉਹ ਆ ਜਿਹਨੇ ਪਾਰਟਿਸਿਪੇਟ ਕਰਨਾ ਮਕਾਨਾਂ 'ਚ। ਹੁਣ 20 ਦਿਨ ਹੋ ਗਏ ਨੇ ਮੈਂ ਉਹਦੇ ਵਿੱਚ ਦੱਸ ਰਿਹਾ, ਤੇ 35-40 ਬੰਦੇ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ। ਬਾਕੀ 250 ਬੰਦਾ ਜਿਹੜਾ ਉਹ, ਅੱਛਾ ਫਿਰ ਪਹਿਲੇ ਇਕੱਲਾ ਐਂਡਰੋਇਡ ਸੀ, ਆਈਫੋਨ 'ਚ, ਹੁਣ ਮੈਂ ਆਈਫੋਨ 'ਚ ਵੀ ਕਰਾਤਾ। ਹੁਣ ਤੁਸੀਂ ਆਈਫੋਨ 'ਚ ਵੀ ਕਰ ਸਕਦੇ ਹੋ, ਤੁਸੀਂ ਐਂਡਰੋਇਡ 'ਚ ਵੀ ਕਰ ਸਕਦੇ ਹੋ। 40-45 ਬੰਦੇ ਨੇ ਜਿਨ੍ਹਾਂ ਨੇ ਉਹਨੂੰ ਪਾਰਟਿਸਿਪੇਟ ਕੀਤਾ, ਤੇ ਮੈਨੂੰ 1000 ਚਾਹੀਦਾ, ਮੈਂ ਕਰਨਾ ਹੀ ਕਰਨਾ। ਮੈਂ ਬੈਠਾ ਆਰਾਮ ਨਾਲ, ਈਜੀ, ਕੋਈ ਰੌਲਾ ਨਹੀਂ, 6 ਮਹੀਨੇ 'ਚ ਹੋ ਜਾਵੇ ਕੋਈ ਰੌਲਾ ਨਹੀਂ। ਲੇਕਿਨ ਪਲੀਜ਼ ਯਾਰ ਉਹ ਤੁਸੀਂ ਇੱਦਾਂ, ਇਹ ਸੀਰੀਅਸ ਮਸਲਾ ਵਾ। ਹਰ ਗੱਲ ਦੇ ਵਿੱਚ ਇੱਦਾਂ ਨਹੀਂ ਕਰਨਾ ਕਿ ਚਲੋ ਦੇਖਦੇ ਹਾਂ ਭਲਾ ਉੱਥੇ ਗਰੁੱਪ 'ਚ ਕੀ ਗੱਲ ਹੋ ਗਈ, ਅਸੀਂ ਵੀ ਵੜ ਜਾਂਦੇ ਵਿੱਚ। ਤੁਸੀਂ ਬਹੁਤ ਸਾਰੇ ਲੋਕਾਂ ਦਾ ਹੱਕ ਮਾਰੋਗੇ ਔਰ ਖਲਲ ਪੈਦਾ ਕਰੋਗੇ ਸਾਡੇ ਉਸ ਕੰਮ 'ਚ ਜਿਹੜਾ ਅਸੀਂ ਕਰ ਰਹੇ। ਤੁਹਾਡੀ ਮਿਹਰਬਾਨੀ ਯਾਰ।
ਉਹ ਇੱਕ ਖਿਦਮਤ ਖਲਕ ਦਾ ਹਾਂ ਉਹਦੇ ਚ ਉਹ ਹੀ ਐਡ ਹੋਵੇ ਜਿਹਨੇ ਸੱਚੀ ਮੁੱਚੀ ਹੋਣਾ ਵਾ, ਨਹੀਂ ਤੇ ਇਹ ਫਿਰ ਉਹ ਹੁੰਦਾ ਹੁਣ ਦੇਖਣਾ ਮੈਂ ਇੱਕ ਹਿਸਾਬ ਲਾਇਆ ਕਿ ਯਾਰ 290 ਬੰਦੇ ਨੇ ਤੇ ਉਹ ਹੋ ਸਕਦਾ ਸਾਰੇ ਹੀ ਨਹੀਂ, ਲੇਕਿਨ ਮੈਂ ਵੈਸੇ ਇੱਕ ਗੱਲ ਕਰ ਰਿਹਾ ਕਿਉਂਕਿ ਮੈਨੂੰ ਇੰਜ ਲੱਗ ਰਿਹਾ ਹੋ ਸਕਦਾ ਵਿੱਚ ਬੰਦੇ ਕੋਈ ਲੇਟ ਸਵੇਰ ਹੋਵੇ ਜਾਂ ਕਿਸੇ ਨੂੰ ਸੈਲਰੀ ਨਹੀਂ ਮਿਲਦੀ ਜਾਂ 10-15, ਲੇਕਿਨ ਫਿਰ ਵੀ ਅਗਰ ਕੋਈ ਐਸੇ ਬੰਦੇ ਨੇ ਜਿਹੜੇ ਸਿਰਫ ਇਸ ਚੱਕਰ 'ਚ ਨੇ ਕਿ ਯਾਰ ਚਲੋ ਦੇਖਦੇ ਹਾਂ ਐਡ ਹੁੰਨੇ ਆ, ਉਹਨੂੰ ਕਿਹੜਾ ਪਤਾ ਲੱਗਣਾ ਵੀ ਅਸੀਂ ਕਿਹੜੇ ਬੰਦੇ ਨੇ ਕੁਝ ਕੀਤਾ ਨੇ, ਤੇ ਉਹ ਜ਼ਰਾ ਮਿਹਰਬਾਨੀ ਕਰੋ, ਤੁਹਾਡੀ ਮਿਹਰਬਾਨੀ। ਤੇ ਬਾਕੀ ਉਸ ਤੋਂ ਇਲਾਵਾ ਵੀ ਜਿੰਨੇ ਕਰਨਾ ਪਾਏ ਨਾ ਸਟਾਰਲੀ ਐਪ ਆ ਤੇ ਉੱਥੋਂ ਜਾ ਕੇ ਤੁਸੀਂ ਉਹ ਕਰ ਸਕਦੇ ਆ ਉਸਤਾਦ ਜੀ ਮੈਨੂੰ ਘਰਾਂ ਲਈ ਡੋਨੇਸ਼ਨ ਜਿਹੜੀ ਹੈ ਮੈਨੂੰ ਇਦਾਂ ਆਈਫੋਨ ਤੇ ਵੀ ਹੈ ਐਂਡਰੋਇਡ ਤੇ ਵੀ ਹੈ। ਮੈਨੂੰ ਇਦਾਂ ਲੱਗਦਾ ਉਸਤਾਦ ਜੀ ਤੁਸੀਂ ਜਿਹੜਾ ਇੱਕ ਗਰੁੱਪ ਬਣਾਇਆ ਨਾ ਤੁਸੀਂ ਉਹਦੇ ਚੋਂ ਵੀ ਛਾਂਟੀ ਕਰਕੇ ਗਲਾਦਾ ਤੁਹਾਨੂੰ ਨਹੀਂ ਹੁਣ ਇਦਾਂ ਨਾ, ਹੁਣ ਜਿਹੜੇ ਬੰਦੇ ਪਾਰਟਿਸਿਪੇਟ ਕਰ ਰਹੇ ਨੇ ਨਾ ਉਹਨਾਂ ਦੀ ਈਮੇਲਸ ਮੈਂ ਲੈਦਾ ਕਰੀ ਜਾ ਰਿਹਾ, ਹੁਣ ਉਹਨਾਂ ਦਾ ਮੈਂ ਲੈਦਾ ਇੱਕ ਗਰੁੱਪ ਬਣਾ ਲਾਂਗਾ ਕਿਉਂਕਿ ਉਹਨਾਂ ਨੇ ਆਲਰੇਡੀ ਪੇ ਕਰਤਾ ਵਾ, ਤੇ ਉਹ ਤਾਂ ਕਿ ਜਿਹੜੀ ਵੀ ਉਹਦੀ ਡਿਟੇਲ ਜਾਣੀ ਆ ਕਿ ਟੋਟਲ ਸਾਡੇ ਕੋਲ ਇੰਨੇ ਪੈਸੇ ਹੋ ਗਏ, ਇੰਨਾ ਸਾਡਾ ਹਿਸਾਬ ਹੋ ਗਿਆ ਨਾ, ਉਹ ਉਹਨਾਂ ਨੂੰ ਪਤਾ ਲੱਗੇ। ਇਹਦਾ ਬਕਾਇਦਾ ਲੰਬਾ ਚੌੜਾ ਪ੍ਰੋਸੈਸ ਹੋਣਾ ਵਾ, ਇਹਦਾ ਦਫ਼ਤਰ ਲੈਣਾ ਪੈਣਾ, ਉਸਤਾਦ ਜੀ ਨੇ ਸਾਰਾ ਉਹਦਾ ਕਿਹਾ ਸਰਵੇ ਹੋਣਾ, ਸਾਰਾ ਕੁਝ ਅੱਲਾ ਖੈਰ ਕੀਤੀ, ਅਸੀਂ ਤੁਹਾਡੇ ਨਾਲ ਕਰੇ ਹੋ ਜਾਣਾ ਇਨਸ਼ਾਅੱਲਾ। ਬਸ ਠੀਕ ਆ, ਲਓ ਜੀ ਭਾਜੀ, ਅੱਲਾ ਖੈਰ ਕੀਤੀ। ਚੰਗਾ ਭਾਜੀ ਖੈਰ ਮੌਲਾ ਹਾਫਿਜ਼। ਬਲਕਿ ਇੱਕ ਮਿੰਟ ਠਹਿਰੋ ਯਾਰ, ਇੱਥੋਂ ਹੀ ਅਗਲਾ ਸ਼ੁਰੂ ਕਰ ਲੈਂਦੇ ਆ। ਨਾਈਸ ਆਈਡੀਆ। ਤੋਰੋ ਟਾਂਗਾ ਰੱਬ ਰੱਖਾ ਵਾਪਸ।